बहुत ही सत्कारयोग पंथ दे हीरे पंथ की मायनाज हस्ती भाई गजेंद्र सिंह जी पिछले दिनी अपन सारे सदीवी विछोड़ा दे गए सतगुरु जिन्होंने सदीवी आपके चरणों के निवास स्थान बख्शिश करन जिहड़ियां उन्हां दीयां पंथ के प्रति महान सेवावां ने उन्होंने हमेशा बड़े मान के नाल कौम जिहड़ा है वो याद रखेगी। हुई सरब गुनाह की क्षमा जी। वाहिगुरू जी का खालसा वाहिगुरू जी की फतेह। आओ हम बहुत ही सत्कारयोग सिंह साहब ज्ञानी रविंद्रपाल सिंह जी जिन्होंने आप जी विशेष तौर पर श्री मंजी साहब दीवान हाल को श्रवण करते हो अमृतसर साहब वाले आप जी के नाल कुछ समय वास्ते विचारण सांझ होणगे। वाहिगुरू जी का खालसा वाहिगुरू जी की फतेह। गजेंद्र सिंह जी हाईजैकर जिन्हों की याद को समर्पित समूह कौम की अगवाई करने वाली जथेबंदियां और समूह गुरसिख संस्थावां सी सारे जुड़ के बैठे हैं। सतगुरु साहब सच्चे पातशाह महाराज कृपा करन पावन विचार दर्श करके करवा लें। आओ फतेह दे नाल संग करिए जी। वाहिगुरू जी का खालसा वाहिगुरू जी की फतेह। सतगुरु साहब सच्चे पातशाह महाराज जी का वचन है, जो तब प्रेम खेलन का जाओ, सिर तन तली गली में आओ, इत मार्ग पैर धरीजै, सिर दीजै काल लकीजै। गुरु नानक साहब सच्चे पातशाह महाराज जी की वो आजाद विचारधारा जिथे पातशाह ने गल का निर्णय किया कि जे धर्म की दुनिया के कमाई करने वास्ते आना तो सिर तली ते रखना पड़ेगा और ये मार्ग प्रेम का है। ते प्रेम हमेशा अपना सिर दे के निभाया जा सकता है। ते महाराज ने कहा कि इस गली में तुरना, इस धर्म के रस्ते में तुरना है तो सिर तली ते रख के तुरना पड़ेगा। ते दूसरी कंडीशन ये सी कि एक मार्ग पैर धरीजै, जदों इस मार्ग ते पैर रख लिया सिर दीजै काल न कीजै। महाराज कहते कि फैसला करके आना पड़ेगा। एक बारी जे सिर दिता है तो पिछा हटन की बिनती सिख जगत विच नहीं है।
ਕੌਮ ਦੇ ਉਹ ਯੋਧੇ ਜਿਨ੍ਹਾਂ ਨੇ ਮਾਤਾ ਰਣਜੀਤ ਕੌਰ ਦੇਵੀ ਅਤੇ ਪਿਤਾ ਮਨੋਹਰ ਸਿੰਘ ਦੇ ਘਰ ਦੇ ਵਿੱਚ ਜਨਮ ਧਾਰਨ ਕੀਤਾ, ਪਰ ਕੌਮ ਦੀ ਅਗਵਾਈ ਕਰਦਿਆਂ ਇੱਕ ਬੇਅੰਤ ਕਾਮਯਾਬ ਜਥੇਬੰਦੀ ਕਾਇਮ ਕੀਤੀ, ਦਲ ਖਾਲਸਾ। ਔਰ ਉਸ ਜਥੇਬੰਦੀ ਦੀ ਇੱਕ ਖਾਸੀਅਤ ਸੀ ਕਿ ਉਸ ਜਥੇਬੰਦੀ ਨੇ ਕੁਝ ਵਿਚਾਰਧਾਰਕ ਜਥੇਬੰਦੀਆਂ ਜਿਨ੍ਹਾਂ ਦੀ ਆਪਸੀ ਵਿਚਾਰਧਾਰਾ ਦਾ ਟਕਰਾਅ ਸੀ ਉਹਨਾਂ ਨੂੰ ਇਕੱਠੇ ਕਰਕੇ ਲਿਜਾਣ ਦਾ ਯਤਨ ਕੀਤਾ, ਔਰ ਉਹਨਾਂ ਜਥੇਬੰਦੀਆਂ ਨੂੰ ਔਰ ਅੰਤਰੀਕ ਤੌਰ ਤੇ ਇਕੱਤਰ ਕਰਨ ਦੇ ਵਿੱਚ ਵੱਡੀ ਕਾਮਯਾਬੀ ਵੀ ਪ੍ਰਾਪਤ ਕੀਤੀ ਸੀ। ਔਰ ਉਸ ਜਥੇਬੰਦੀ ਦੇ ਮੁਖੀ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ 73 ਸਾਲ ਦੀ ਉਮਰ ਇਸ ਸੰਸਾਰ ਦੇ ਵਿੱਚ ਬਤੀਤ ਕੀਤੀ, ਤੇ 73 ਸਾਲਾਂ ਦੀ ਉਮਰ ਦੇ ਵਿੱਚ 43 ਸਾਲ 4 ਮਹੀਨੇ ਔਰ ਉਹਨਾਂ ਨੇ ਜਲਾਵਤਨੀ ਕੱਢੀ। ਭਾਵ ਜਲਾਵਤਨੀ ਦਾ ਅਰਥ ਹੁੰਦਾ ਹੈ ਕਿ ਜਿੱਥੇ ਦੇਸ਼ ਨਿਕਾਲ ਦੇ ਦਿੱਤਾ ਜਾਏ, ਪਰ ਇੱਥੇ ਜਿਹੜੀ ਉਹ ਜਲਾਵਤਨੀ ਔਰ ਇੱਕ ਅਗੰਮੀ ਸੀ, ਕਿਉਂਕਿ ਇੱਥੇ ਦੇਸ਼ ਦੇ ਵੱਲੋਂ ਪਹੁੰਚ ਵੀ ਹੋ ਚੁੱਕੀ, ਤੁਸੀਂ ਵਾਪਸੀ ਕਰ ਸਕਦੇ ਹੋ। ਪਰ ਉਸ ਵੇਲੇ ਉਸ ਜਰਨੈਲ ਨੇ ਕਿਹਾ ਸੀ ਜੇ ਮੈਂ ਵਾਪਸੀ ਕਰ ਦਿੱਤੀ ਸਮਝਿਆ ਜਾਏਗਾ ਕਿ ਈਨ ਮੰਨ ਲਈ ਹੈ, ਈਨ ਪ੍ਰਵਾਨ ਕਰ ਲਈ। ਕਿਉਂਕਿ ਕੌਮ ਨੇ ਹਮੇਸ਼ਾ ਯੋਧਿਆਂ ਨੂੰ ਕੁਰਬਾਨ ਹੁੰਦੇ ਵੇਖਿਆ, ਸਮਝੌਤਾ ਕਰਦਿਆਂ ਨਹੀਂ ਸੀ ਵੇਖਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ 1981 ਦੇ ਵਿੱਚ ਔਰ ਉਸ ਵੇਲੇ 29 ਸਤੰਬਰ ਨੂੰ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਨੇ ਉਸ ਵੇਲੇ 에ਅਰ ਇੰਡੀਆ ਦੀ ਫਲਾਈਟ ਨੂੰ ਜਿਹੜਾ ਸੀ ਹਾਈਜੈਕ ਕੀਤਾ, ਔਰ ਇਹ ਹਾਈਜੈਕ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਇੱਕ ਵੱਖਰਾ ਸੀ। ਕਿਉਂਕਿ ਇੱਥੇ ਜਿੰਨੇ ਵੀ ਉਸ ਵੇਲੇ ਤਕਰੀਬਨ 111 ਮੈਂਬਰ, 111 ਸਵਾਰੀਆਂ ਅਤੇ 6 ਕਰੂ ਮੈਂਬਰ ਸਨ, ਉਹਨਾਂ ਦੇ ਬਿਆਨ ਸਨ ਕਿ ਇਸ ਹਾਈਜੈਕ ਦੇ ਵਿੱਚ ਨਾ ਤੇ ਸਾਨੂੰ ਕਿਸੇ ਤਰ੍ਹਾਂ ਦੀ ਤੰਗੀ ਪੇਸ਼ ਆਈ ਔਰ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਅਹਿਸਾਸ ਹੋਇਆ ਕਿ ਇਹ ਜਹਾਜ਼ ਹਾਈਜੈਕ ਹੋ ਚੁੱਕਾ। ਕਿਉਂਕਿ ਉੱਥੇ ਸਿੱਖ ਦਾ ਕਿਰਦਾਰ ਤੇ ਸਿੱਖ ਦੀ ਵਿਚਾਰਧਾਰਾ ਦੁਨੀਆ ਦੇ ਸਾਹਮਣੇ ਆਈ ਸੀ। ਅਸੀਂ ਉਸ ਜਰਨੈਲ ਨੂੰ ਚੇਤੇ ਕਰਨ ਵਾਸਤੇ ਬੈਠਿਆ ਜਿਹਨੇ ਅਖੀਰ ਤੇ ਕਿਹਾ ਸੀ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ। ਗੁਰਮੁਖੋ ਇੱਕ ਕਵਿਤਾ ਦੇ 4 ਬੋਲ ਸਿਰਫ ਤੇ ਲਫ਼ਜ਼ੀ ਰੂਪ ਵਿੱਚ ਨਹੀਂ ਸਨ, ਪਰ ਉਸ ਯੋਧੇ ਦੀ 43 ਸਾਲ 4 ਮਹੀਨੇ ਦੀ ਔਰ ਉਹ ਭੋਗੀ ਹੋਈ ਅਵਸਥਾ ਜਿੱਥੇ ਕੌਮ ਦੀ ਸਰਪ੍ਰਸਤੀ ਕਰਨ ਵਾਸਤੇ ਜਾਂ ਕੌਮ ਦੀ ਅਗਵਾਈ ਕਰਨ ਵਾਸਤੇ ਜਿਹੜਾ ਯੋਧਾ 43 ਸਾਲ ਤੋਂ ਵੱਧ ਸਮਾਂ ਸੰਘਰਸ਼ ਕਰਦਾ ਰਿਹਾ ਹੋਵੇ, ਉਹਦੇ ਅੰਤਿਮ ਸਮੇਂ ਦੇ ਉਹ ਬੋਲ ਕਿ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ, ਸਿਰ ਝੁਕਿਆ ਲੈ ਕੇ ਜਾਣਾ ਨਹੀਂ। ਮੈਂ ਆਪਣੇ ਇਸ ਜੀਵਨ ਦੇ ਵਿੱਚ ਔਰ ਆਪਣੀਆਂ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਲੈ ਕੇ ਤੁਰਿਆ ਹਾਂ, ਧਰਮ ਦੇ ਸਿਧਾਂਤਾਂ ਨੂੰ ਲੈ ਕੇ ਤੁਰਿਆ ਹਾਂ। ਕਹਿਣ ਤੋਂ ਭਾਵ ਸੀ ਮੈਂ ਧਰਮ ਦੇ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਸੀ ਕਰ ਸਕਦਾ। ਔਰ ਸਿਰ ਝੁਕਿਆ ਲੈ ਕੇ ਜਾਣਾ ਨਹੀਂ, ਇਸ ਸਮਝੌਤੇ ਭਰਿਆ ਦੇ ਇਹ ਸਮਝੌਤੇ ਭਰੀ ਵਿਚਾਰਧਾਰਾ ਦੇ ਨਾਲ ਜੁੜ ਕੇ ਮੈਂ ਆਪਣਾ ਸਿਰ ਝੁਕਾ ਕੇ ਆਪਣੇ ਅਕਾਲ ਪੁਰਖ ਦੇ ਸਨਮੁਖ ਜਿਹੜਾ ਉਹ ਨਹੀਂ ਜਾਣਾ ਚਾਹੁੰਦਾ। ਕਿਉਂਕਿ ਅਖੀਰਲੇ ਬੋਲ ਸਨ ਉਹਨਾਂ ਦੇ, ਭਾਵੇਂ ਡਾਕਟਰਾਂ ਨੇ ਗੱਲ ਕਹਿ ਦਿੱਤੀ ਕਿ ਤੁਹਾਡੀ ਬਾਈਪਾਸ ਸਰਜਰੀ ਕੀਤੀ ਜਾ ਸਕਦੀ ਹੈ, ਉਹਨਾਂ ਨੇ ਕਿਹਾ ਨਹੀਂ, ਮੈਂ ਹੁਣ ਇਸ ਸਰੀਰ ਨੂੰ ਬਹੁਤਾ ਕਸ਼ਟ ਨਹੀਂ ਦੇ ਸਕਦਾ ਜਿੰਨਾ ਅਕਾਲ ਪੁਰਖ ਨੇ ਮੈਨੂੰ ਇਸ ਸੰਸਾਰ ਤੇ ਰਹਿਣ ਬਸੇਰਾ ਦਿੱਤਾ ਹੈ। ਮੈਂ ਉਹਨਾਂ ਭੋਗ ਕੇ ਚੱਲਿਆ, ਪਰ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਮੈਂ ਕੌਮ ਨੂੰ ਸਮਰਪਣ ਰਿਹਾ। ਅਕਾਲ ਪੁਰਖ ਨੇ ਮੇਰੇ ਤੇ ਇਹ ਕਿਰਪਾ ਕੀਤੀ ਕਿ ਮੇਰੇ ਜੀਵਨ ਦੇ ਵਿੱਚ ਮੇਰੇ ਖੂਨ ਵਿੱਚ ਬਾਗੀ ਸੁਰ ਸੀ, ਮੇਰੀ ਮਾਤਾ ਬਾਗੀ ਸੁਰਾਂ ਦੀ ਮਾਲਕ ਸੀ, ਮੈਨੂੰ ਕੁੱਖ ਤੋਂ ਬਾਗੀ ਪੁਣਾ ਮਿਲਿਆ ਔਰ ਮੈਂ ਉਸ ਨੂੰ ਪ੍ਰਵਾਨ ਕੀਤਾ। ਕਹਿੰਦੇ ਜਿੱਦਣ ਹਾਈਜੈਕ ਹੋਇਆ ਨਾ ਉਦੋਂ ਮਾਤਾ ਰਣਜੀਤ ਕੌਰ ਜੀ ਦੇ ਕੋਲੋਂ ਪੁੱਛਿਆ ਗਿਆ ਕਿ ਤੁਹਾਨੂੰ ਇਸ ਗੱਲ ਦਾ ਰੋਸ ਕੋਈ ਨਹੀਂ, ਤੁਹਾਡੇ ਪੁੱਤਰ ਨੇ ਕਿੱਡਾ ਕੰਮ ਕਰ ਦਿੱਤਾ। ਉਹਨੇ ਕਿਹਾ ਮੈਨੂੰ ਮਾਣ ਹੈ ਆਪਣੇ ਪੁੱਤਰ ਤੇ, ਔਰ ਇਹ ਮਾਣ ਅੱਜ ਮੇਰਾ ਇਸ ਕਰਕੇ ਵੱਡਾ ਹੋ ਗਿਆ ਕਿਉਂਕਿ ਮੇਰੇ ਪੁੱਤਰ ਨੇ ਔਰ ਸਿੱਖ ਜਗਤ ਦੀਆਂ ਪੁਰਾਤਨ ਵਿਚਾਰਧਾਰਾ ਤੇ ਪਹਿਰਾ ਦਿੰਦਿਆਂ ਹੋਇਆ ਜਿਹੜਾ ਕਰਮ ਕੀਤਾ ਮੈਨੂੰ ਪ੍ਰਵਾਨ। ਉਹਨਾਂ ਕਿਹਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਸ ਜਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਮੇਰੇ ਅੰਦਰ ਇਹ ਭਾਵਨਾ ਨਹੀਂ ਕਿ ਮੇਰਾ ਪੁੱਤਰ ਕਿਸ ਹਾਲਾਤ ਵਿੱਚ ਹੋਏਗਾ। ਉਹਨੇ ਕਿਹਾ ਪਰਵਾਹ ਕੋਈ ਨਹੀਂ, ਜੇ ਕਲਗੀਆਂ ਵਾਲਾ ਪਾਤਸ਼ਾਹ ਔਰ ਉਸ ਵੇਲੇ ਕੰਡਿਆਂ ਦੀ ਸੇਜਾ ਵਿਛਾ ਕੇ
ਕੌਮ ਦੇ ਰਾਜ ਨੂੰ ਸਥਾਪਿਤ ਕਰਨ ਵਾਸਤੇ ਔਰ ਆਪਣੇ ਤਨ ਦੇ ਕਿਣਕੇ ਦੇ ਉੱਪਰ ਕੰਡਿਆਂ ਨੂੰ ਸਹਿ ਸਕਦਾ ਹੈ। ਤੇ ਜੇ ਮੇਰਾ ਪੁੱਤਰ ਔਰ ਅੱਜ ਕੌਮ ਦੀ ਅਗਵਾਈ ਕਰਦਿਆਂ ਜੇ ਚੋਟਾਂ ਸਹਿਣ ਕਰ ਜਾਏਗਾ, ਮੈਨੂੰ ਪਰਵਾਹ ਨਹੀਂ, ਕਿਉਂਕਿ ਉਹਦਾ ਬਾਪੂ ਕਲਗੀਆਂ ਵਾਲਾ ਹੈ। ਅਸੀਂ ਤੇ ਸਰੀਰਕ ਰੂਪ ਵਿੱਚ ਮਾਤਾ ਪਿਤਾ ਹਾਂ, ਪਰ ਉਹ ਸਦੀਵੀ ਆਨੰਦਪੁਰ ਸਾਹਿਬ ਦਾ ਵਾਸੀ ਬਣ ਕੇ ਤੁਰਿਆ ਤੇ ਆਨੰਦਪੁਰ ਸਾਹਿਬ ਦਾ ਜਿਹੜਾ ਵਾਸੀ ਬਣਦਾ ਹੈ ਉਹ ਸੱਚ ਹੈ, ਉਹ ਆਤਮਿਕ ਤੌਰ ਤੇ ਕਦੀ ਦੁਖੀ ਨਹੀਂ। ਅਖੀਰਲੇ ਸਮੇਂ ਵਿੱਚ ਉਹਨਾਂ ਨੇ ਇਹ ਸ਼ਬਦ ਫੋਨ ਰਾਹੀਂ ਕਹਿ ਦਿੱਤੇ ਸਨ ਕਿ ਮੈਂ ਚਲੇ ਜਾਣਾ। ਔਰ ਅਕਾਲ ਪੁਰਖ ਦੀ ਕਿੰਨੀ ਨਜ਼ਦੀਕਤਾ ਕਿ ਜਾਣ ਵਾਲੇ ਯੋਧੇ ਨੂੰ ਪਤਾ ਹੈ ਕਿ ਮੈਂ ਕੌਮ ਨੂੰ ਕੀ ਪੈਗਾਮ ਦੇ ਕੇ ਜਾਣਾ ਹੈ ਤੇ ਕੀ ਸੁਨੇਹਾ ਇਸ ਕੌਮ ਦੇ ਪ੍ਰਥਾਏ ਹੋਣਾ ਚਾਹੀਦਾ ਹੈ। ਉਹਨਾਂ ਦੀ ਕਵਿਤਾ ਦੇ ਵਿੱਚੋਂ ਜਿਹੜਾ ਹੈ ਸੰਪੂਰਨ ਰੂਪ ਦੇ ਵਿੱਚ ਸਾਨੂੰ ਪ੍ਰਗਟ ਹੁੰਦਾ ਦਿਸਦਾ। ਇਸ ਕਰਕੇ ਗੁਰਮੁਖੋ, ਤੁਸੀਂ ਕੌਮ ਦੀ ਅਗਵਾਈ ਕਰਨ ਵਾਸਤੇ ਸਾਰੇ ਇੱਥੇ ਬੈਠੇ ਹੋ, ਵੱਖ-ਵੱਖ ਸੰਸਥਾਵਾਂ ਦੇ ਮੁਖੀ ਬੈਠੇ ਹੋ, ਪਰ ਇੱਕ ਬੇਨਤੀ, ਅੱਜ ਦਾ ਸਮਾਂ ਗਰਮਦਲੀ ਵਿਚਾਰਧਾਰਾ ਲੈ ਕੇ ਨਹੀਂ, ਹਾਂ ਜੋਸ਼ ਤੇ ਫੁਰਤੀਲਾਪਣ ਉਹਨਾਂ ਜ਼ਰੂਰੀ ਹੈ, ਪਰ ਸਿੱਖਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਇਸ ਕਰਕੇ ਅਪਣਾਈ ਸੀ, ਸਮੇਂ ਦੀ ਲੋੜ ਸੀ। ਪਰ ਅੱਜ ਸਮੇਂ ਦੀ ਲੋੜ ਹੈ। ਜੇ ਸੰਸਥਾਵਾਂ ਸਾਡੇ ਵਿੱਚ ਆਣ ਕੇ ਐਂਟਰ ਕਰ ਗਈਆਂ ਤੇ ਅਸੀਂ ਕਿਉਂ ਨਹੀਂ ਜਾ ਸਕਦੇ? ਸਾਡੀ ਉਸ ਵਿਚਾਰਧਾਰਾ ਦੀ ਗੱਲ ਅਸੀਂ ਉਹ ਇੰਟੈਲੀਜੈਂਸ ਰੂਪ ਦੇ ਵਿੱਚ ਕਿਉਂ ਉਹਨਾਂ ਵਿੱਚ ਸ਼ਮੂਲੀਅਤ ਨਹੀਂ ਕਰ ਸਕਦੇ? ਜੇ ਉਹ ਸਾਡੇ 10 ਸਾਲਾਂ ਦੇ ਆਉਣ ਵਾਲੇ ਪ੍ਰੋਜੈਕਟ ਨੂੰ ਵੀ ਵੇਖ ਸਕਦੇ ਨੇ ਤੇ ਅਸੀਂ ਕੀ ਗੱਲ ਸਿੱਖ ਇੰਟੈਲੀਜੈਂਸ 1984 ਵਿੱਚ ਸਭ ਤੋਂ ਉਸ ਵਕਤ ਵੱਡੇ ਤੌਰ ਤੇ ਕਾਮਯਾਬ ਮੰਨੀ ਜਾਂਦੀ ਸੀ ਤੇ ਅੱਜ ਸਭ ਤੋਂ ਜਿਹੜਾ ਡਾਊਨਫਾਲ ਆਇਆ ਉਹ ਸਿੱਖ ਏਜੰਸੀ ਵਿੱਚ ਆਇਆ। ਔਰ ਕਿਉਂ? ਕਿਉਂਕਿ ਇਹ ਸਮਰਪਣ ਭਾਵਨਾ ਖਤਮ ਹੋ ਗਈ ਤੇ ਜਿੰਨਾ ਚਿਰ ਤੱਕ ਕੌਮ ਵਿੱਚ ਸਮਰਪਣ ਭਾਵਨਾ ਨਹੀਂ, ਉਹਨਾਂ ਚਿਰ ਤੱਕ ਭਾਈ ਗਜਿੰਦਰ ਸਿੰਘ ਵਰਗੇ ਮਾਰ ਕੇ ਨਹੀਂ ਮਾਰੇ ਜਾ ਸਕਦੇ। ਜਿੰਨਾ ਚਿਰ ਤੱਕ ਔਰ ਪ੍ਰੇਮ ਸਤਿਗੁਰੂ ਦੀ ਵਿਚਾਰਧਾਰਾ ਨਾਲ ਨਹੀਂ, ਉਹਨਾਂ ਤੇ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ, ਦਾਤਾਰ ਕਹਿਣ ਲੱਗੇ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਅਬ ਮਰਨੇ ਦੇਖਿਆ ਦਰਪਣਾ ਜਾਓ ਹਾਥ ਸਿੰਧੌਰਾ ਲੀਨ। ਔਰ ਸੰਦੂਰ ਵਾਲੇ ਨਾਰੀਆਂ ਨੂੰ ਫੜ ਕੇ ਇਸਤਰੀ ਵੀ ਕਹਿ ਦਿੰਦੀ ਸਤੀ ਹੋਵਾਂਗੇ, ਤੇ ਜਿੰਨੇ ਧਰਮ ਦਾ ਬਾਣਾ ਪਹਿਨ ਲਿਆ ਉਹਨੂੰ ਇਹ ਵੀ ਸਿਰ ਝੁਕੇਗਾ ਨਹੀਂ, ਮੌਤ ਪ੍ਰਵਾਨ ਕਰ ਲਵਾਂ। ਉਹਨੂੰ ਇਸ ਗੱਲ ਦਾ ਅੰਦਾਜ਼ਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅਸੀਂ ਉਸ ਯੋਧੇ ਨੂੰ ਜਰਨੈਲ ਨੂੰ ਯਾਦ ਕਰਕੇ ਇੱਥੇ ਸਾਰੇ ਆਪਣਾ ਸਮਾਂ ਬਤੀਤ ਕਰ ਰਹੇ ਹਾਂ ਗੁਰੂ ਦੀ ਹਜ਼ੂਰੀ ਵਿੱਚ। ਉਹਨਾਂ ਦੀ ਯਾਦ ਨੂੰ ਹਮੇਸ਼ਾ ਇੱਕ ਗੱਲ ਸਤਿਗੁਰੂ ਜੀ ਦੇ ਬਚਨ ਦੀ ਯਾਦ ਰੱਖਿਓ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੇ ਬਚਨ ਨਿਕਲੇ ਸਨ ਕਿ ਰਾਜ ਬਿਨਾ ਨਹੀਂ ਧਰਮ ਚਲਿਆ ਹੈ, ਧਰਮ ਬਿਨਾ ਸਭ ਢਲੇ ਮਲੇ ਹੈ। ਇਹ ਵਿਚਾਰਧਾਰਾ ਨੂੰ ਆਪ ਜੀ ਨੇ ਜ਼ਰੂਰ ਚੇਤੇ ਰੱਖਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ। ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਜੀ ਵਡਾਲਾ, ਢਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ, ਉਹ ਆਪ ਜੀ ਦੇ ਸਨਮੁਖ ਹਾਜ਼ਰੀਆਂ ਭਰਨਗੇ। ਸਮਾਂ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪ ਜੀ ਸਮਾਂ ਲਾਓ ਵੱਧ ਤੋਂ ਵੱਧ, ਪਰ ਹੁਕਮ ਹੋਇਆ ਸੀ ਕਿ 10-15 ਮਿੰਟ ਦੀ ਹਾਜ਼ਰੀ ਆਪ ਜੀ ਦੇ ਸਨਮੁਖ ਸਤਿਗੁਰੂ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਬਖਸ਼ੋ, ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬੈਠੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭਾਈ ਗੁਰਪਾਲ ਸਿੰਘ ਨੇ ਦੱਸਿਆ ਹੈ ਕਿ ਅੱਜ ਦੇ ਸਮਾਗਮ ਪੰਥ ਦੇ ਮਹਾਨ ਯੋਧੇ ਭਾਈ ਗਜਿੰਦਰ ਸਿੰਘ, ਜਿਹੜੇ ਪਿਛਲੇ 43 ਸਾਲ ਤੋਂ ਜਲਾਵਤਨੀ ਦੀ ਜ਼ਿੰਦਗੀ ਜੀ ਰਹੇ ਸਨ, ਪੰਥ ਲਈ ਉਹਨਾਂ ਨੇ ਆਪਣਾ ਸਾਰਾ ਜੀਵਨ ਲੇਖੇ ਲਾ ਦਿੱਤਾ। ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਨਿਮਿਤ ਸਹਿਜ ਪਾਠ ਆਰੰਭ ਹੋਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ। ਉਪਰੰਤ ਦੀਵਾਨ ਸਜੇ ਹਨ। ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਤਕਰੀਬਨ 43 ਸਾਲ ਤੋਂ ਉੱਤੇ ਦਾ ਸਮਾਂ ਜਲਾਵਤਨੀ ਵਿੱਚ ਗੁਜ਼ਾਰਿਆ। 1981 ਦੇ ਵਿੱਚ ਜਹਾਜ਼ ਨੂੰ ਅਗਵਾ ਕੀਤਾ ਤੇ ਇਸ ਵੇਲੇ ਇਹ ਤਰਾਸਦੀ ਹੈ ਹਿੰਦੁਸਤਾਨ ਦੀ, ਜੋ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਅਖਵਾਉਂਦੀ ਹੈ, ਕਿ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਟਾਈਮ ਇੰਦਰਾ ਗਾਂਧੀ ਵਾਸਤੇ ਮੱਧ ਪ੍ਰਦੇਸ਼ ਦੇ ਪਾਂਡੇ ਭਰਾਵਾਂ ਨੇ ਜਹਾਜ਼ ਅਗਵਾ ਕੀਤਾ ਤਾਂ ਇੱਕ MP ਬਣਿਆ ਤੇ ਇੱਕ MLA ਬਣਿਆ। ਤੇ ਸਿੱਖ ਪੰਥ ਦੀ ਆਨ ਸ਼ਾਨ ਵਾਸਤੇ
ਜੁਝਾਰੂ ਸਿੰਘਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਹਾਜ਼ ਅਗਵਾ ਕੀਤਾ ਤਾਂ ਸਾਰੀ ਜ਼ਿੰਦਗੀ ਜਲਾ ਵਤਨੀ ਮਿਲੀ। 14 ਸਾਲ ਦੇ ਕਰੀਬ ਦਾ ਸਮਾਂ ਉਹਨਾਂ ਨੇ ਕੋਟ ਲਖਪਤ ਜੇਲ੍ਹ ਵਿੱਚ ਗੁਜ਼ਾਰਿਆ। ਉਪਰੰਤ ਬਾਕੀ ਦਾ ਸਮਾਂ ਲਾਹੌਰ ਦੇ ਵਿੱਚ ਗੁਜ਼ਾਰਿਆ। ਪਿਛਲੇ ਕਈ ਦਿਨਾਂ ਦੇ ਵਿੱਚ ਤੁਸੀਂ ਪਹਿਲਾਂ ਅਮਰੀਕਾ ਆਏ, ਫਿਰ ਕੈਨੇਡਾ ਆਏ, ਫਿਰ ਅਮਰੀਕਾ ਗਏ, ਜਰਮਨ ਗਏ, ਜਾਣੀ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਇੱਕ ਤਰੀਕੇ ਦੇ ਧੱਕੇ ਖਾਧੇ ਤੇ ਇਹ ਉਹਨਾਂ ਦੀ ਆਰਾਮ ਪ੍ਰਸਤੀ ਦੀ ਜ਼ਿੰਦਗੀ ਸੀ। ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਾਂਗਾ ਅੰਟਾਰੀਓ ਗੁਰਦੁਆਰਾ ਕਮੇਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਮਾਨ ਹੋਣਾ ਨੂੰ ਉਹ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਲਾਵਤਨੀ ਸਿੱਖ ਯੋਧੇ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਇੱਥੇ ਇਕੱਤਰ ਹੋਏ ਹੈਗੇ ਹਾਂ, ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਸ਼ਰਧਾਂਜਲੀ ਦਿੰਦੇ ਹੈਗੇ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਗੁਜ਼ਾਰਿਆ। ਜੇਲ੍ਹ ਤੋਂ ਬਾਅਦ ਤਕਰੀਬਨ 14 ਸਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਗੁਜ਼ਾਰੇ ਤੇ ਉਪਰੰਤ ਉਹ ਉਹਨਾਂ ਨੇ ਜਲਾਵਤਨੀ ਜਿਹੜੀ ਹੈਗੀ ਆ ਉਹ ਵੀ ਹੈਗੀ ਆ। ਜਦੋਂ ਸਕਰੀਨ ਔਨ ਕੀਤੀ ਸੀ ਇਹਦੇ ਤੇ ਕਵਿਤਾ ਜਿਹੜੀ ਹੈਗੀ ਆ ਭਾਈ ਗਜਿੰਦਰ ਸਿੰਘ ਉਹਨਾਂ ਦੀ ਉਹ ਫਲੈਸ਼ ਹੋਈ ਸੀਗੀ। ਮੈਂ ਉਸ ਕਵਿਤਾ ਦੀਆਂ, ਕਿਉਂਕਿ ਉਹ ਕਵਿਤਾ ਬੜੀ ਜ਼ਰੂਰੀ ਹੈਗੀ ਆ, ਦਿੱਲੀ ਦਾ ਲਾਲ ਕਿਲ੍ਹਾ, ਸੋ ਉਹਦੀ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਮੈਂ ਦਿੱਲੀ ਦੇ ਲਾਲ ਕਿਲ੍ਹੇ ਸਾਹਮਣਿਓਂ ਲੰਘ ਰਿਹਾ ਹਾਂ। ਮੈਂ ਦਿੱਲੀ ਦੇ ਲਾਲ ਕਿਲ੍ਹੇ ਸਾਹਮਣਿਓਂ ਲੰਘ ਰਿਹਾ ਹਾਂ, ਪਰ ਅੱਜ ਇਸਨੇ ਸੀਸ ਨਹੀਂ ਝੁਕਾਇਆ। ਅੱਜ ਇਸਨੇ ਸੀਸ ਨਹੀਂ ਝੁਕਾਇਆ, ਸ਼ਾਇਦ ਇਸ ਨੂੰ ਆਦਾਬ ਭੁੱਲ ਗਏ। ਮੈਂ ਵੀ ਤਾਂ ਬਘੇਲ ਸਿੰਘ ਨਹੀਂ ਰਿਹਾ, ਮੈਂ ਵੀ ਤਾਂ ਬਘੇਲ ਸਿੰਘ ਨਹੀਂ ਰਿਹਾ। ਦਿੱਲੀ ਦੇ ਕਿਲ੍ਹੇ ਦਾ ਲਾਲ ਕਿਲ੍ਹਾ ਇਹਨਾਂ ਦਾ ਕੀ ਹੈ? ਇਹਨਾਂ ਦਾ ਕੀ ਹੈ? ਇਹ ਤਾਕਤਾਂ ਇਹ ਤਾਂ ਸਦਾ ਤਲਵਾਰਾਂ ਨੂੰ ਨਮਸਕਾਰ ਕਰਦੇ ਨੇ ਤੇ ਤਲਵਾਰਾਂ ਵਾਲਿਆਂ ਦਾ ਪਾਣੀ ਭਰਦੇ ਨੇ। ਮੈਂ ਜਦੋਂ ਤਲਵਾਰ ਉਠਾਵਾਂਗਾ, ਤਲਵਾਰ ਦੇ ਯੁੱਧ ਉਠਾਵਾਂਗਾ, ਬਘੇਲ ਸਿੰਘ ਬਣ ਕੇ ਆਵਾਂਗਾ, ਉਦੋਂ ਇਹ ਸਿਰ ਝੁਕਾਉਣਗੇ, ਉਦੋਂ ਇਹ ਨਜ਼ਰਾਂ ਵਿਛਾਉਣਗੇ। ਆਪਣੇ ਗਿਆਨੀ ਜੀ ਹੋਰਾਂ ਨੇ ਕਥਾ ਕਰਦਿਆਂ ਹੋਇਆ ਬੜੀ ਖੂਬਸੂਰਤ ਗੱਲ ਆਖੀ ਸੀਗੀ ਕਿ ਸਾਡੀ ਜਿਹੜੀ ਇੰਟੈਲੀਜੈਂਸੀ ਹੈਗੀ ਆ ਉਹ ਪਹਿਲਾਂ ਵਾਲੀ ਨਹੀਂ ਗਈ, ਅਸੀਂ ਵੀ ਪਹਿਲਾਂ ਵਰਗੇ ਨਹੀਂ ਰਹੇ ਹੈਗੇ। ਸੋ ਇਸ ਕਵਿਤਾ ਦੇ ਵਿੱਚ ਜਿਹੜੀ ਭਾਈ ਗਜਿੰਦਰ ਸਿੰਘ ਹੋਰਾਂ ਨੇ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਵੀ ਅਸੀਂ ਬਘੇਲ ਸਿੰਘ ਨਹੀਂ ਹੈਗੇ। ਅਗਰ ਅਸੀਂ ਬਘੇਲ ਸਿੰਘ ਹੁੰਦੇ ਅੱਜ ਜਿਹੜੀ ਹਿੰਦੁਸਤਾਨ ਦੀ ਤਾਕਤ ਹੈਗੀ ਆ ਉਹ ਸਾਡੇ ਅੱਗੇ ਝੁਕਦੀ, ਸਾਨੂੰ ਸਲਾਮਾਂ ਕਰਦੀ, ਕਿਉਂਕਿ ਅੱਜ ਦੇ ਅਸੀਂ ਜਿਹੜੇ ਬਘੇਲ ਸਿੰਘ ਹੈਗੇ ਆ, ਅਸੀਂ ਦਿੱਲੀ ਦੇ ਦਰਬਾਰ ਦੇ ਅੱਗੇ ਜਿੱਦਾਂ ਕਹਿੰਦੇ ਹੁੰਦੇ ਉਹਨਾਂ ਦੇ ਮੋਹਰੇ ਪਹਿਲਾਂ ਪਾਉਂਦੇ ਫਿਰਦੇ ਹੈਗੇ ਆ ਆਪਣੀਆਂ ਜਿਹੜੀਆਂ ਸਰਕਾਰੀਆਂ ਲੈਣ ਦੇ ਲਈ, ਆਪਣੀਆਂ ਚੌਧਰਾਂ ਲੈਣ ਦੇ ਲਈ। ਸੋ ਇਹੀ ਅੱਜ ਜਿਹੜਾ ਹੈਗਾ ਸਾਡਾ ਦੁਖਾਂਤ ਹੈਗਾ ਕਿ ਅਸੀਂ ਜਿਹੜਾ ਉਹ ਕੁਝ ਪ੍ਰਾਪਤ ਨਹੀਂ ਕਰ ਸਕੇ ਜੋ ਸਾਨੂੰ ਅਸੀਂ ਪ੍ਰਾਪਤ ਕਰਨਾ ਚਾਹੀਦਾ ਸੀ। ਸੋ ਸਾਨੂੰ ਮੁੜ ਕੇ ਬਘੇਲ ਸਿੰਘ ਬਣਨ ਦੀ ਜਿਹੜੀ ਲੋੜ ਹੈਗੀ ਆ। ਜ਼ਿਕਰ ਕੀਤਾ ਗਿਆ ਹੈਗਾ ਕਿ ਭਾਰਤ ਦੇ ਵਿੱਚ ਦੋ ਕਾਨੂੰਨ ਆ। ਆਪਾਂ ਹਮੇਸ਼ਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵੀ ਆਖਿਆ ਕਰਦੇ ਸੀਗੇ ਵੀ ਇੱਥੇ ਅਸੀਂ ਗੁਲਾਮ ਹਾਂ, ਇੱਥੇ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈਗਾ। ਬਹੁਤ ਗਿਣਤੀ ਦੇ ਕਾਨੂੰਨ ਹੋਰ ਨੇ ਤੇ ਸਾਡੇ ਲਈ ਕਾਨੂੰਨ ਹੋਰ ਨੇ। ਇਹਦਾ ਜਿਹੜਾ ਪ੍ਰੂਫ ਸੀਗਾ ਉਹ ਜਦੋਂ 1981 ਦੇ ਵਿੱਚ ਜਗਤ ਨਾਰਾਇਣ ਦਾ ਸੌਦਾ ਲਗਾਇਆ ਗਿਆ, ਕਿਉਂਕਿ ਜਗਤ ਨਾਰਾਇਣ ਉਹ ਸੀਗਾ ਜਿਹੜਾ ਆਪਣੇ ਪੇਪਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਰਾਬਰ ਆਪਣੀ ਫੋਟੋ ਲਗਾਇਆ ਕਰਦਾ ਸੀਗਾ। ਜਦੋਂ ਉਸ ਨੂੰ ਸੌਦਿਆ ਗਿਆ ਉਹਦੇ ਵਿੱਚ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੇ ਉਸ ਵਜੋਂ ਭਾਈ ਗਜਿੰਦਰ ਸਿੰਘ ਹੋਰਾਂ ਨੇ, ਸਤਨਾਮ ਸਿੰਘ ਪਟਾ ਸਾਹਿਬ,
ਸਿੰਘ ਕਰਮ ਸਿੰਘ ਦੇ ਨਾਲ ਸਿੰਘਾਂ ਨਾਲ ਰਲ ਕੇ ਜਿਹੜਾ ਜਹਾਜ਼ ਅਗਵਾ ਕੀਤਾ। ਉਸ ਅਗਵਾ ਹੋਏ ਜਹਾਜ਼ ਦੀ ਖੂਬਸੂਰਤੀ ਇਹੀ ਸੀ ਕਿ ਦੁਨੀਆ ਦੇ ਜਿੰਨੇ ਵੀ ਹਾਈਜੈਕ ਜਿਹੜੇ ਜਹਾਜ਼ ਕੀਤੇ ਗਏ ਨੇ ਉਹਨਾਂ ਦੀ ਦਰਦ ਬਣੀਆਂ ਦਾਸਤਾਨਾਂ ਜਿਹੜੀਆਂ ਹੈਗੀਆਂ ਦੁਨੀਆ ਦੇ ਉੱਤੇ ਲੋਕੀ ਸੁਣਦੇ ਰਹੇ ਨੇ। ਪਰ ਇਸ ਜਿਹੜਾ ਹਾਈਜੈਕਿੰਗ ਹੋਈ ਸੀ ਇਹਦੇ ਵਿੱਚ ਜਿਹੜੇ ਇੱਕ ਲੜਕੀ ਦੀ ਕਿਸੇ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇੰਟਰਵਿਊ ਜਿਹੜੀ ਆ ਨਸ਼ਰ ਹੋ ਰਹੀ ਸੀਗੀ, ਲੜਕੀ ਆਖ ਰਹੀ ਸੀ ਕਿ ਸਾਨੂੰ ਕਿਸੇ ਤਰ੍ਹਾਂ ਦੀ ਵੀ ਹਾਈਜੈਕ ਵਾਲੇ ਤਕਲੀਫ ਨਹੀਂ ਦਿੱਤੀ, ਸਾਨੂੰ ਤਾਂ ਸਾਡੇ ਬੱਚਿਆਂ ਨੂੰ ਉਹ ਆਪ ਫੜ ਕੇ ਵਾਸ਼ਰੂਮ ਜਾਂਦੇ ਰਹੇ ਹੈਗੇ ਆ। ਬਹੁਤ ਜੋ ਵੀ ਬੱਚੇ ਮੰਗਦੇ ਸੀ ਜਾਂ ਅਸੀਂ ਜੋ ਵੀ ਚਾਹੁੰਦੇ ਸੀਗੇ ਸਾਨੂੰ ਆਪ ਲਿਆ ਕੇ ਦਿੰਦੇ ਰਹੇ ਹੈਗੇ ਆ। ਇਹੋ ਜਿਹੀ ਜਿਹੜੀ ਹੈਗੀ ਆ ਸਿਰਫਤਾ ਨਹੀਂ ਆ ਉਸ ਵੇਲੇ ਦੇ ਮਸਾਹਰਾਂ ਨੇ ਭਾਈ ਵਿਜੇਂਦਰ ਸਿੰਘ ਹੋਰਾਂ ਦੀਆਂ ਕੀਤੀਆਂ ਸੀਗੀਆਂ। ਪਰ ਭਾਈ ਵਿਜੇਂਦਰ ਸਿੰਘ ਹੋਰਾਂ ਦਾ ਜਿਹੜਾ ਸਫ਼ਰ ਹੈਗਾ, ਉਹਨਾਂ ਦੀ ਜਿਹੜੀ ਜਦੋਜਹਿਦ ਹੈਗੀ ਆ, ਆਖਿਰੀ ਜਿਹੜੀ ਕਵਿਤਾ ਭਾਈ ਸਾਹਿਬ ਹੋਰਾਂ ਨੇ ਵੀ ਉਹਦਾ ਜ਼ਿਕਰ ਕੀਤਾ ਸੀਗਾ। ਉਹਨਾਂ ਦੀ ਕਾਂਗ ਜਿਹੜੀ ਹੈਗੀ ਆ ਆਪਣੇ ਰਾਜ ਦੀ, ਜਿਹੜਾ ਸਾਡਾ ਖੁੱਸਿਆ ਹੋਇਆ ਰਾਜ ਖਾਲਸਾ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਵਾਲੇ ਖੁੱਸੇ ਹੋਏ ਰਾਜ ਦੀ ਮੁੜ ਪ੍ਰਾਪਤੀ ਦੇ ਲਈ ਖਾਲਿਸਤਾਨ ਬਣਾਉਣ ਦੇ ਲਈ ਉਹਨਾਂ ਨੇ ਆਪਣੀ ਨਿੱਜੀ ਜਿਹੜੇ ਢੜੇਬੰਦੀਆਂ ਤੋਂ ਉੱਪਰ ਉੱਠ ਕੇ ਜਿਹੜਾ ਬੜੇ ਸੁਚੱਜੇ ਤਰੀਕੇ ਦੇ ਨਾਲ ਬਹੁਤ ਵਧੀਆ ਸੁਨੇਹਾ ਜਿਹੜਾ ਸਾਨੂੰ ਦਿੱਤਾ ਹੈਗਾ ਵੀ ਆਪਾਂ ਆਪਣੇ ਜਿਹੜੇ ਢੜੇਬੰਦੀਆਂ ਤੋਂ ਉੱਪਰ ਉੱਠ ਕੇ ਕੌਮ ਦੇ ਲਈ ਜਿਹੜੇ ਯੋਧੇ ਹੈਗੇ ਆਪਣਾ ਆਪਾ ਕੁਰਬਾਨ ਕਰਦੇ ਹੈਗੇ ਆ। ਸੋ ਉਹਨਾਂ ਆਲਰੇਡੀ ਉਹਨਾਂ ਦੇ ਕੇਸ ਵੀ ਦਿੱਤਾ ਗਿਆ ਹੈਗਾ। ਸੋ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਇਹੋ ਜਿਹੀ ਹਾਲਤ ਜਿਹੜੀ ਹੈਗੀ ਇਹਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾਊਗੀ। ਸਾਨੂੰ ਜਾਗਰੂਕ ਹੋਣ ਦੀ ਲੋੜ ਹੈਗੀ ਆ। ਅੱਜ ਜੋ ਇਹ ਭਾਈ ਅਵਤਾਰ ਸਿੰਘ ਉਹਨਾਂ ਦੇ ਭਰਾ ਦੇ ਉੱਤੇ ਇੱਕ ਜਿਹੜਾ ਕੇਸ ਪਾਇਆ ਗਿਆ, ਇੱਦਾਂ ਦੇ ਕੇਸ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਜਾਂ ਸ੍ਰੀ ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਉਦੋਂ ਵੀ ਭਾਈ ਦੱਸੇ ਜਾਂਦੇ ਸੀ ਵੀ ਉੱਥੇ ਇਹ ਹੁੰਦਾ ਉੱਥੇ ਉਹ ਹੁੰਦਾ। ਇਹੋ ਜਿਹੇ ਕੇਸ ਹਮੇਸ਼ਾ ਪਾਏ ਜਾਂਦੇ ਰਹੇ ਹੈਗੇ ਆ ਸਾਨੂੰ ਜਲੀਲ ਕਰਨ ਦੇ ਲਈ। ਸੋ ਇਹ ਜਿਹੜੀ ਹੈਗੀ ਆ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਡਟ ਕੇ ਮੁਕਾਬਲਾ ਕਰਨ ਦੇ ਲਈ ਇੱਕੋ ਇੱਕ ਹੱਲ ਹੈਗਾ, ਆਪਾਂ ਆਪਣਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਹੈਗੀ ਆ। ਜਿੰਨਾ ਚਿਰ ਆਪਾਂ ਆਪਣਾ ਰਾਜ ਨਹੀਂ ਹੁੰਦਾ ਹੈਗਾ, ਇਹੋ ਜਿਹੀਆਂ ਜਿਹੜੀਆਂ ਵਧੀਕੀਆਂ ਸਾਡੇ ਨਾਲ ਹੁੰਦੀਆਂ ਰਹਿਣਗੀਆਂ। ਇਹੋ ਜਿਹੀ ਜਹਾਲਤ ਜਿਹੜੀ ਸਾਡੀ ਆ, ਸਾਡੇ ਜਿਹੜੇ ਨਾਲ ਕਹਿੰਦਾ ਜੋ ਕੁਝ ਵੀ ਉਹ ਕਰਨਾ ਚਾਹੁੰਦੇ ਆ ਉਹ ਕਰ ਰਹੇ ਹੈਗੇ ਆ। ਪਰ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਗੁਰੂ ਸਾਡੇ ਅੰਗ ਸੰਗ ਹੈਗਾ। ਗੁਰੂ ਦੇ ਓਟ ਆਸਣ ਦੇ ਨਾਲ ਭਾਈ ਵਿਜੇਂਦਰ ਸਿੰਘ ਹੋਰਾਂ ਨੇ ਜਿਸ ਤਰ੍ਹਾਂ
ਜਲਾਵਤਨੀ ਦੇ ਵਿੱਚ ਜਿਹੜਾ ਹੈਗਾ ਆਪਣੀ ਜ਼ਿੰਦਗੀ ਗੁਜ਼ਾਰੀ ਹੈਗੀ ਆ ਉਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦੇ ਲਈ ਆਪਾਂ ਨੂੰ ਜਿਹੜੇ ਅਹਿਦ ਕਰਨੇ ਪੈਣਗੇ। ਆਪਾਂ ਜਿੱਦਾਂ ਵੀ ਅੱਜ ਕੱਲ੍ਹ ਭਾਈ ਗਜਿੰਦਰ ਸਿੰਘ ਉਹਨਾਂ ਦਾ ਇਹ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੋਊਗਾ, ਉੱਥੇ ਬਹੁਤ ਕੁਝ ਉਹ ਕੀਤਾ ਜਾ ਰਿਹਾ ਜਿਹਦੇ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ। ਜਿਹਨਾਂ ਦੇ ਵਿੱਚ ਬੈਠੇ ਕਸ਼ਮੀਰੀ ਯੋਧਿਆਂ ਨੂੰ ਉਹਨਾਂ ਨੇ ਇਸ ਤਰ੍ਹਾਂ ਦੀਆਂ ਦਵਾਈਆਂ ਦੇ ਦੇ ਕੇ ਉਹਨਾਂ ਨੂੰ ਹਾਰਟ ਅਟੈਕ ਕਰਵਾਏ ਹੈਗੇ ਆ। ਪਿਛਲੇ ਸਾਡੇ ਭਰਾ ਸਾਡੇ ਯੋਧਿਆਂ ਨੂੰ ਜਿਸ ਪੰਜਵਰ ਦਾ ਜਿੱਦਾਂ ਉੱਥੇ ਲਾਹੌਰ ਦੇ ਵਿੱਚ ਜਿਹੜਾ ਕਤਲ ਕਰਵਾਇਆ ਗਿਆ ਹੈਗਾ, ਇਸੇ ਤਰ੍ਹਾਂ ਹੋਰ ਵੀ ਜਿਹੜੇ ਸਿੰਘ ਹੈਗੇ ਉਹਨਾਂ ਦੇ ਵੀ ਬਹੁਤ ਹੀ ਚਿੰਤਾਜਨਕ ਜਿਹੜੀ ਸਥਿਤੀ ਹੈਗੀ ਆ। ਉਹ ਪਾਕਿਸਤਾਨ ਦੀ ਜਿਹੜੀ ਸਰਕਾਰ ਦਾ ਰਵੱਈਆ ਜਿਹੜਾ ਹੈਗਾ ਸਾਡੇ ਜਿਹੜਾ ਉਹ ਪਹਿਲਾਂ ਵਾਲਾ ਨਹੀਂ ਜਿਹੜਾ ਹੈਗਾ। ਹੁਣ ਉੱਥੇ ਜਿਹੜੀ ਵੀ ਅਸੀਂ ਸੁਰੱਖਿਅਤ ਨਹੀਂ ਹੈਗੀ, ਜੇ ਅਸੀਂ ਹਿੰਦੁਸਤਾਨ ਦੇ ਵਿੱਚ ਸੁਰੱਖਿਅਤ ਨਹੀਂ, ਜੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਸੁਰੱਖਿਅਤ ਨਹੀਂ ਤਾਂ ਪਾਕਿਸਤਾਨ ਦੇ ਵਿੱਚ ਕਿਵੇਂ ਸੁਰੱਖਿਅਤ ਹੋ ਸਕਦੇ ਹੈਗੇ ਆ। ਜੇ ਉੱਥੋਂ ਦੀਆਂ ਸਰਕਾਰਾਂ ਇੱਥੇ ਬੈਠੇ ਸਿੰਘਾਂ ਨੂੰ ਭਾਈ ਗੁਰਦੀਪ ਸਿੰਘ ਮਿੱਤਰ ਵਰਗਿਆਂ ਨੂੰ ਗੁਰਦੁਆਰੇ ਦੀ ਹਦੂਦ ਦੇ ਅੰਦਰ ਆਣ ਕੇ ਖਤਮ ਕਰਵਾ ਸਕਦੇ ਹੈਗੇ ਆ, ਤਾਂ ਹੋਰ ਕੀ ਕੁਝ ਨਹੀਂ ਕਰ ਸਕਦੇ ਹੈਗੇ। ਸੋ ਸਾਨੂੰ ਜਾਗਰੂਕ ਹੋ ਕੇ ਇਹੋ ਜਿਹੇ ਜੋ ਕੁਝ ਵੀ ਹੁੰਦਾ ਹੈਗਾ ਆਪਾਂ ਨੂੰ ਉਹਦੇ ਲਈ ਤਿਆਰ ਰਹਿਣ ਦੀ ਲੋੜ ਹੈਗੀ ਆ। ਸਾਡੀ ਕੌਮ ਤੇ ਅੱਜ ਭੀੜ ਬਣੀ ਹੈਗੀ ਆ। ਸੋ ਪੰਜਾਬ ਦੀ ਧਰਤੀ ਤੇ ਜਿੰਨਾ ਲਹੂ ਡੁੱਲਿਆ ਹੈਗਾ, ਉਸ ਲਹੂ ਦਾ ਜਿਹੜਾ ਮੁੱਲ ਜਿਹੜਾ ਸਾਨੂੰ ਤਾਰਨਾ ਪੈ ਰਿਹਾ ਹੈਗਾ। ਸੋ ਬਾਰ-ਬਾਰ ਸਾਡਾ ਇਹੋ ਆਪਣੀ ਸੰਗਤ ਦੇ ਚਰਨਾਂ 'ਚ ਜੋੜਨੀ ਹੈਗੀ ਆ, ਫਰਿਆਦ ਹੈਗੀ ਆ ਕਿ ਆਪਾਂ ਜਿਹੜਾ ਹੈਗਾ ਜਾਗਰੂਕ ਹੋ ਕੇ ਆਪਣੀ ਕੌਮ ਦੇ ਲਈ ਜੋ ਕੁਝ ਵੀ ਕਰ ਸਕਦੇ ਹੈਗੇ ਆ। ਪੰਜਾਬ ਦੀ ਧਰਤੀ ਤੇ ਵਗੀਆਂ ਲਹੂ ਦੀਆਂ ਘਰਾੜਾਂ ਦਾ ਵਾਸਤਾ, ਜਿਨ੍ਹਾਂ ਯੋਧਿਆਂ ਸਾਡੇ ਲਈ ਸੀਸ ਵਾਰੇ, ਉਹਨਾਂ ਦੀਆਂ ਨਵੀਆਂ ਪਾੜਾਂ ਦਾ ਵਾਸਤਾ, ਗੁਰੂ ਦਾ ਵਾਸਤਾ, ਗੁਰੂ ਗ੍ਰੰਥ ਦਾ ਵਾਸਤਾ, ਗੁਰੂ ਨਾਨਕ ਦੀ ਉਮਤ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਪੁੱਤਰੀਓ ਤੇ ਆਪਣੇ ਪੰਥ ਦਾ ਵਾਸਤਾ। ਆਪਾਂ ਆਪਣੇ ਪੰਥ ਦੇ ਲਈ, ਆਪਾਂ ਆਪਣੀ ਕੌਮ ਦੇ ਲਈ ਜੋ ਕੁਝ ਵੀ ਕਰ ਸਕਦੇ ਹਾਂ, ਜਿਹੜੇ ਵੀ ਤਰੀਕੇ ਨਾਲ ਕਰ ਸਕਦੇ ਹਾਂ, ਕਰਨ ਦੇ ਲਈ ਆਪਾਂ ਤਤਪਰ ਹੋਈਏ। ਇੰਨੀਆਂ ਬੇਨਤੀਆਂ ਹੈਗੀਆਂ, ਹੋਰ ਵੀ ਬਹੁਤ ਸਾਰੇ ਬੁਲਾਰੇ ਹੈਗੇ ਆ ਤਾਂ ਜੋ ਕੁਝ ਭਾਈ ਇੰਗਲੈਂਡ ਤੋਂ ਸਾਡੇ ਫੈਡਰੇਸ਼ਨ ਦੇ ਬੁਲਾਰੇ ਭਾਈ ਦਵਿੰਦਰਜੀਤ ਸਿੰਘ ਉਹ ਵੀ ਇੱਥੇ ਪਹੁੰਚੇ ਹੋਏ ਹੈਗੇ ਆ। ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂ ਉਹ ਵੀ ਸਟੇਜ ਤੇ ਸਮਾਂ ਲੈ ਕੇ ਜ਼ਰੂਰ ਕੁਝ, ਕਿਉਂਕਿ ਗਰੇਵਜ਼ੈਂਡ ਗੁਰਦੁਆਰੇ ਦੇ ਵਿੱਚ ਜੋ ਕੁਝ ਵਾਪਰਿਆ ਹੈਗਾ ਚੰਗੀ ਤਰ੍ਹਾਂ ਇਹਨਾਂ ਨੂੰ ਉਹਦੇ ਬਾਰੇ ਪਤਾ ਹੈਗਾ। ਉੱਥੇ ਇੱਕ ਗੋਰੇ ਨੇ ਆਣ ਕੇ ਸਾਡੇ ਸਿੱਖਾਂ ਦੇ ਉੱਤੇ ਅਟੈਕ ਕੀਤਾ, 2 ਬੰਦਿਆਂ ਦੇ ਜ਼ਖਮੀ ਕਰ ਦਿੱਤੇ। ਸੋ ਇਹੋ ਜਿਹੜਾ ਹੇਟ ਕ੍ਰਾਈਮਸ ਹੈਗੇ ਆ, ਇਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਹੈਗੀਆਂ ਉਹ ਇਹਨਾਂ ਨੂੰ ਪਿੱਛੋਂ ਹੱਲਾਸ਼ੇਰੀ ਦਿੰਦੀਆਂ ਹੈਗੀਆਂ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਆਪਾਂ ਨੂੰ ਬਹੁਤ ਪਾਸੇ ਨੂੰ ਜਿਹੜੀ ਮਾਰ ਪਾ ਰਹੀ ਹੈਗੀ ਆ, ਉਹਦੇ ਨੂੰ ਆਪਾਂ ਉਹਨਾਂ ਦਾ ਟਾਕਰਾ ਕਰਨ ਦੇ ਲਈ ਆਪਾਂ ਇਕਜੁੱਟ ਹੋ ਕੇ ਆਪਾਂ ਨੂੰ ਜਿਹੜਾ ਹੈਗਾ ਆਪਣੇ ਯੂਨਿਟੀ ਦੀ ਬਹੁਤ ਜ਼ਰੂਰਤ ਹੈਗੀ ਆ। ਆਪਾਂ ਨੂੰ ਭਗੀਰਥ ਸਿੰਘ ਬਣਨਾ ਪਊਗਾ, ਤਾਂ ਹੀ ਅਸੀਂ ਆਪਾਂ ਮੁੜ ਕੇ ਆਪਾਂ ਆਪਣੇ ਰਾਜ ਦੀ ਪ੍ਰਾਪਤੀ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਭਾਈ ਅਮਰਜੀਤ ਸਿੰਘ ਜੀ ਬਾਨ ਗੁਰਦੁਆਰਾ ਕਮੇਟੀ ਉਹਨਾਂ ਦੇ ਵਿਚਾਰ ਸੁਣੇ। ਜਿਹੜੇ ਯੋਧਿਆਂ ਸ਼ਹੀਦਾਂ ਦੀਆਂ ਆਪਾਂ ਦਿਨ ਮਨਾਉਂਦੇ ਹਾਂ, ਇਕੱਲਾ ਭੋਗ ਤਾਂ ਉਹਨਾਂ ਦੇ ਨਿਮਿਤ ਸ੍ਰੀ ਅਕਾਲ ਤਖਤ ਸਾਹਿਬ ਤੇ ਪਾਏ ਗਏ, ਇੰਗਲੈਂਡ ਦੇ ਵਿੱਚ ਵੀ ਤੇ ਹੋਰ ਜਗ੍ਹਾ ਵੀ ਭੋਗ ਪਾਏ ਗਏ ਹਨ, ਪਰ ਵੱਖ-ਵੱਖ ਥਾਵਾਂ ਤੇ ਜੋ ਸਮਾਗਮ ਨੇ ਉਹਨਾਂ ਦਾ ਕਰਨ ਦਾ ਫਾਇਦਾ ਹੈ ਕਿ ਉਹਦਾ ਇੱਕ ਮਕਸਦ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਇਹਨਾਂ ਨੂੰ ਇਸ ਤੋਂ ਚਾਨਣਾ ਮਿਲ ਸਕੇ। ਇਹ ਕਹਾਣੀਆਂ ਨੇ ਯੋਧਿਆਂ ਦੀਆਂ ਕਹਾਣੀਆਂ ਨੇ ਸਾਡਾ ਇਤਿਹਾਸ ਬਣਨਾ। ਹੁਣ ਤੱਕ ਅਸੀਂ ਇਹ ਕਹਿੰਦੇ ਰਹੇ ਕਿ ਸਾਡਾ ਇਤਿਹਾਸ ਬਗਾਨਿਆਂ ਨੇ ਲਿਖਿਆ। ਅੱਜ ਸਾਡੇ ਸਾਹਮਣੇ ਜਿਉਂਦਾ ਜਾਗਦਾ ਬਿਰਤਾਂਤ ਸਾਡੇ ਸਾਹਮਣੇ ਖੜਾ, ਕਹਾਣੀ ਸਾਡੇ ਸਾਹਮਣੇ ਖੜੀ ਹੈ, ਜਿਹਦੇ ਆਉਣ ਵਾਲੇ ਸਮੇਂ 'ਚ ਕਹਾਣੀ ਇੱਕ ਸਾਡਾ ਇਤਿਹਾਸ ਬਣਨਾ। ਜੋ ਸਾਡੇ ਨੌਜਵਾਨ ਬੈਠੇ ਨੇ, ਬੱਚੇ ਬੱਚੀਆਂ, ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਕਹਾਣੀਆਂ ਨੂੰ ਸਮਝੋ, ਇਸ ਆਉਣ ਵਾਲੇ ਸਮੇਂ ਦੇ ਇਤਿਹਾਸ ਨੂੰ ਸਮਝੋ, ਇਸ ਤੋਂ ਚਾਨਣਾ ਲੈ ਕੇ ਕਿਉਂਕਿ ਜੋ ਲੜਾਈ ਤਕਰੀਬਨ ਪਿਛਲੇ 550 ਸਾਲ ਤੋਂ ਜਾਰੀ ਆ, ਉਹ ਅੱਜ ਵੀ ਉਸੇ ਤਰ੍ਹਾਂ ਸਾਡਾ ਦੁਸ਼ਮਣ 550 ਸਾਲ ਵੀ ਪਹਿਲਾਂ ਉਹੀ ਸੀ ਤੇ ਅੱਜ ਵੀ ਉਹੀ ਆ। ਸਾਨੂੰ ਉਸ ਦੇ ਨਾਲ ਲੜਨਾ ਪੈਣਾ ਆਪਣੇ ਆਪ ਨੂੰ। ਜਿਵੇਂ ਮਾਨ ਸਾਹਿਬ ਨੇ ਕਿਹਾ, ਸਾਡੇ
ਕਥਾਵਾਚਕ ਭਾਈ ਸਾਹਿਬ ਨੇ ਵੀ ਕਿਹਾ ਵੀ ਸਾਨੂੰ ਇਹਨਾਂ ਕਹਾਣੀਆਂ ਤੋਂ, ਇਤਿਹਾਸ ਤੋਂ ਸਬਕ ਲੈ ਕੇ ਸਾਨੂੰ ਜੋ ਸਾਡੇ ਆਉਣ ਵਾਲਾ ਸਮਾਂ ਉਹਦੀ ਜੋ ਰੂਪਰੇਖਾ ਬਣਾਉਣੀ ਪਵੇਗੀ। ਮੈਂ ਹੁਣ ਬੇਨਤੀ ਕਰਾਂਗਾ ਭਾਈ ਦਵਿੰਦਰ ਸਿੰਘ ਜੀ ਸਿੱਖ ਫੈਡਰੇਸ਼ਨ ਯੂਕੇ ਤੋਂ ਜੋ ਇੱਥੇ ਆਏ ਹੋਏ ਹਨ, ਸੰਗਤਾਂ ਦੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਜੀ। ਭਾਈ ਦਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ, ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀਏ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਦਾਸ ਨੇ ਕੋਸ਼ਿਸ਼ ਕਰਨੀ ਆ ਵੀ ਜਿਹੜੀਆਂ ਗੱਲਾਂ ਸਟੇਜ ਤੋਂ ਹੋਟੀਆਂ ਬੜਾ ਰਿਪੀਟ ਨਹੀਂ ਕਰਨਾ, ਪਰ ਕਈ ਚੀਜ਼ਾਂ ਐਮਫਸਾਈਜ਼ ਕਰਨ ਦੀ ਬਹੁਤ ਜ਼ਰੂਰਤ ਹੁੰਦੀ। ਹੁਣੇ ਸਟੇਜ ਸਕੱਤਰ ਨੇ ਨੌਜਵਾਨਾਂ ਦੀ ਗੱਲ ਕੀਤੀ ਤੇ ਦਾਸ ਨੇ ਸਿਰਫ ਜਿਹੜੀ ਤਸਵੀਰ ਤੁਹਾਡੇ ਮੂਹਰੇ ਲੱਗੀ ਆ ਭਾਈ ਗਜਿੰਦਰ ਸਿੰਘ ਦੀ, ਆਪਾਂ ਉਹਨਾਂ ਦੀ ਚਿੱਟੀ ਦਾੜੀ ਦੇਖਦੇ ਹਾਂ, ਸੋਚਦੇ ਹਾਂ ਬਜ਼ੁਰਗ ਸੀਗੇ, ਪਰ 27 ਸਾਲ ਦੀ ਉਮਰ ਵਿੱਚ ਇੱਕ ਜਥੇਬੰਦੀ ਸਥਾਪਿਤ ਕਰਨੀ ਪੰਜਾਬ ਦੀ ਧਰਤੀ ਤੇ, ਦਲ ਖਾਲਸਾ, ਜਿਹੜਾ ਉਹਨਾਂ ਦਾ ਮੇਨ ਨਿਸ਼ਾਨਾ ਸੀ ਸਿੱਖਾਂ ਦਾ ਰਾਜ, ਖਾਲਿਸਤਾਨ। 30 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਅਗਵਾ ਕਰਨਾ, ਉਹ ਨੌਜਵਾਨ ਸੀ। ਦੇਖੋ, ਅਸੀਂ ਯੂਕੇ ਦੇ ਜੰਮ ਵਾਲੇ, ਸਾਡੀਆਂ ਵੀ ਦਾੜੀਆਂ ਕਾਲੀਆਂ ਸੀਗੀਆਂ ਇੱਕ ਟਾਈਮ ਤੇ, ਪਰ ਦਾਸ ਨੇ ਇੱਕ ਤੁਹਾਡੇ ਨਾਲ ਚੀਜ਼ ਸਾਂਝੀ ਵੀ ਕਰਨੀ, ਕਿਉਂਕਿ ਕਥਾਵਾਚਕ ਨੇ ਵੀ ਕਿਹਾ ਸੀ ਤਾਂ ਅਮਰਜੀਤ ਸਿੰਘ ਮਾਨ ਨੇ ਵੀ ਇਹ ਗੱਲ ਕੀਤੀ ਵੀ ਜਦੋਂ ਇਹਨਾਂ ਨੇ ਜਹਾਜ਼ ਅਗਵਾ ਕੀਤਾ ਤਾਂ ਤੁਸੀਂ ਜੇ ਉਹਨਾਂ ਦੀਆਂ ਤਸਵੀਰਾਂ ਉਸ ਟਾਈਮ ਤੇ ਦੇਖੋ ਵੀ ਭਾਈ ਗਜਿੰਦਰ ਸਿੰਘ ਉਮਰ ਦੇ ਹਿਸਾਬ ਨਾਲ ਸਿਆਣੇ ਸੀਗੇ, ਤਾਂ ਮਾਸਟਰ ਕੰਨ ਸਿੰਘ ਜਿਹੜੇ ਸਵਿਟਜ਼ਰਲੈਂਡ ਵਿੱਚ ਰਹੇ, ਉਹਨਾਂ ਦੀ ਦਾੜੀ ਵੀ ਨਹੀਂ ਆਈ ਸੀ। ਤਾਂ ਮੈਂ ਤੁਹਾਨੂੰ ਕਹਾਣੀ ਦੱਸਣੀ 10 ਸਾਲ ਪਹਿਲੋਂ ਦੀ, ਸਵਿਟਜ਼ਰਲੈਂਡ ਦੀ ਧਰਤੀ ਤੇ, ਜਿੱਥੇ 4 ਹਾਈਜੈਕਰ ਬੈਠੇ ਆ। ਭਾਈ ਜਸਵੀਰ ਸਿੰਘ ਜਿਹੜੇ 81 ਦੇ ਅਗਵਾ ਸੀ, ਭਾਈ ਦਲੀਪ ਸਿੰਘ ਤੇ ਹਰਮਿੰਦਰ ਸਿੰਘ ਖਾਲਸਾ ਜਿਨ੍ਹਾਂ ਨੇ 84 ਵਿੱਚ ਜਹਾਜ਼ ਅਗਵਾ ਕੀਤਾ ਸੀ। ਉਹਨਾਂ ਨੇ ਵੀ ਭਾਈ ਗਜਿੰਦਰ ਸਿੰਘ ਨਾਲ ਜੇਲਾਂ ਕੱਟੀਆਂ ਪਾਕਿਸਤਾਨ 'ਚ, ਪਰ ਉਹ 95 ਵਿੱਚ ਸਵਿਟਜ਼ਰਲੈਂਡ ਪਹੁੰਚ ਗਏ ਸੀ। ਤਾਂ ਸਮਝ ਲਓ 25 ਸਾਲ ਬਾਅਦ ਇੰਡੀਆ ਦੀ ਹਜੇ ਵੀ ਮੰਗ ਸੀ ਕਿ ਇਹਨਾਂ ਨੂੰ ਵਾਪਸ ਕਰੋ। ਦੇਖੋ, ਉਹਨਾਂ ਉਮਰਾਂ ਉੱਥੇ ਕੱਟ ਲਈਆਂ ਸੀ। 84 ਦੇ ਹਾਈਜੈਕਰਾਂ ਨੂੰ ਤਾਂ ਅੱਛੀ ਸਜ਼ਾ ਹੋ ਗਈ ਸੀ, ਫਾਂਸੀ ਦੀ। ਤਾਂ ਮੈਂ ਉਹ ਕਹਾਣੀ ਤੁਹਾਨੂੰ ਦੱਸਣ ਲੱਗਾ। 10 ਸਾਲ ਪਹਿਲਾਂ ਉਹਨਾਂ ਨੂੰ ਡਰ ਸੀਗਾ ਵੀ ਸਵਿਸ ਸਰਕਾਰ ਨੇ ਇੰਡੀਆ ਦੇ ਦਬਾਅ ਥੱਲੇ ਉਹਨਾਂ ਨੂੰ ਵਾਪਸ ਕਰ ਦੇਣਾ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜ਼ਿਊਰਿਖ ਸੱਦੀ, ਤਾਂ ਪ੍ਰੈਸ ਕਾਨਫਰੰਸ ਨੈਸ਼ਨਲ ਮੀਡੀਆ ਨੇ ਕਵਰ ਕੀਤੀ। ਤੇ ਇੱਕ ਬੀਬੀ ਸੀਗੀ, ਸਵਿਟਜ਼ਰਲੈਂਡ 'ਚ ਰਹਿ ਰਹੀ ਸੀ, ਉਸ ਜਹਾਜ਼ ਵਿੱਚ ਸੀਗੀ 81 'ਚ। 4 ਜਣੀਆਂ ਸੀ, 2 ਬੀਬੀਆਂ ਸੀ ਤਾਂ ਹੋਈਆਂ ਬੱਚੀਆਂ। ਤਾਂ ਹੁਣ ਟੈਲੀਵਿਜ਼ਨ ਤੇ ਦੇਖਿਆ ਤਾਂ ਹੁਣ ਸੋਚਿਆ ਵੀ ਮੈਂ ਸੋਚਦਾ ਸੀ ਵੀ ਇਹਨਾਂ ਦੀ ਤਾਂ ਮੌਤ ਹੋ ਗਈ ਹੋਣੀ ਆ। ਮੈਂ ਤਾਂ ਉਦੋਂ 81 'ਚ ਦੇਖਿਆ ਸੀ। ਤੇ ਜਦੋਂ ਅਸੀਂ ਮਾਸਟਰ ਕੰਨ ਸਿੰਘ ਨੂੰ ਮਿਲੇ ਤਾਂ ਅਸੀਂ ਕਿਹਾ ਵੀ ਉਹ ਇੱਕ ਲਿਖਾਰੀ ਸੀ, ਇੱਕ ਹੁਣ ਬੁੱਕ ਲਿਖੀ ਸੀ ਮਟਿਲਡਾ। ਤੇ ਜਦੋਂ ਉਹਨਾਂ ਟੈਲੀਵਿਜ਼ਨ ਤੇ ਦੇਖਿਆ ਤਾਂ ਅਸੀਂ ਮਾਸਟਰ ਕੰਨ ਸਿੰਘ ਨੂੰ ਪੁੱਛਿਆ, ਉਹ ਕਹਿੰਦਾ ਵੀ ਮੈਂ ਉਸ ਬੀਬੀ ਨੂੰ ਜਿੱਦਾਂ ਤੁਹਾਨੂੰ ਦੱਸਿਆ ਖਾਣ ਨੂੰ ਦਿੰਦਾ ਸੀ। ਤੇ ਉਹ ਕਹਿੰਦੀ ਮੈਂ ਨਹੀਂ ਖਾਣ ਨੂੰ ਲੈਣਾ, ਤੂੰ ਟੈਰਰਿਸਟ ਆ। ਉਹ ਕਹਿੰਦਾ ਨਹੀਂ, ਤੂੰ ਮੇਰੀ ਮਾਂ ਵਰਗੀ ਆ, ਅਸੀਂ ਤੁਹਾਡਾ ਬਾਲ ਵੀ ਨਹੀਂ ਵਿੰਗਾ ਕਰਨਾ। ਤੇ ਕਹਿੰਦਾ ਥੋੜ੍ਹੇ ਚਿਰ ਬਾਅਦ ਜਦੋਂ ਉਹਨਾਂ ਨੂੰ ਛੱਡਿਆ, ਉਹ ਇੱਕ ਛੋਟਾ ਜਿਹਾ ਸਵਿਸ ਨਾਈਫ ਸੀ ਜਿਹੜਾ ਮਾਸਟਰ ਕੰਨ ਸਿੰਘ ਨੂੰ ਦਿੱਤਾ। ਦੇਖੋ, ਉਹ ਗੁਰੂ ਘਰ ਆਏ ਸਵਿਟਜ਼ਰਲੈਂਡ, ਟੈਲੀਵਿਜ਼ਨ ਤੇ ਗਈ ਤੇ ਕਹਿੰਦੀ ਇਹ ਬੰਦੇ ਹੀਰੋ। ਇਹਨਾਂ ਨੇ ਉਸ ਸਮੇਂ ਦੇ ਹਿਸਾਬ ਨਾਲ ਜਦੋਂ ਜਹਾਜ਼ ਅਗਵਾ ਕੀਤਾ ਸੀ, ਉਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਫੜਿਆ ਸੀ। ਇਹਨਾਂ ਕੋਲ ਇਹ ਚਾਰਾ ਹੀ ਇਹ ਸੀਗਾ। ਪਰ ਜਿਹੜੀ ਆਪਾਂ
ਭਾਈ ਗਜਿੰਦਰ ਸਿੰਘ ਦੀ ਗੱਲ ਕਰਦੇ ਹਾਂ। ਸੱਚੀ ਸ਼ਰਧਾਂਜਲੀ ਇਹ ਆ ਵੀ ਜਿਹੜਾ ਰਾਹ ਉਹਨਾਂ ਨੇ ਉਦੋਂ ਫੜਿਆ ਸੀ 78 ਤੋਂ ਹੁਣ ਤੱਕ, ਉਹ ਸੀਗਾ ਸਿੱਖ ਰਾਜ ਦਾ। ਤੇ ਜੇ ਆਪਾਂ ਪਿਛਲੇ 12 ਮਹੀਨਿਆਂ ਦੀ ਗੱਲ ਕਰੀਏ ਤੇ ਇੱਥੇ ਮੈਂ ਥੋੜਾ ਜਿਹਾ ਕਥਾਵਾਚਕ ਨਾਲ ਡਿਸਐਗਰੀ ਕਰਦਾ। ਮੈਂ ਕਹਿੰਦਾ ਐਕਚੁਅਲੀ ਜਿਹੜੀ ਇੰਟੈਲੀਜੈਂਸ ਦੀ ਲੜਾਈ ਆ, ਇੰਡੀਆ ਸਰਕਾਰ ਹਾਰ ਗਈ। ਹਾਰ ਗਈ ਤਾਂ ਆ ਕਿਉਂਕਿ ਉਹ ਬਾਹਰਲੇ ਸਿੱਖਾਂ ਨੂੰ ਨਹੀਂ ਬਰਦਾਸ਼ਤ ਕਰ ਸਕੀ ਕਿ ਬਾਹਰਲੇ ਸਿੱਖਾਂ ਨੇ ਆਪਣੀ ਆਵਾਜ਼ ਉਠਾਈ, ਕੁਝ ਆਪਣੇ ਕੋਲ ਖੋਲ੍ਹਿਆ। ਕੈਨੇਡਾ, UK, ਆਸਟ੍ਰੇਲੀਆ, ਜਿੱਥੇ ਵੀ ਸਿੱਖ ਬੈਠੇ ਆ, ਉਹ ਖੁੱਲ੍ਹ ਕੇ ਆਪਣੇ ਰਾਜ ਦੀ ਗੱਲ ਕਰ ਸਕਦੇ। ਪਰ ਦੂਸਰੇ ਪਾਸੇ ਪੰਜਾਬ ਦੀਆਂ ਚੋਣਾਂ ਵਿੱਚ ਆਪਾਂ ਜੂਨ 2024 ਵਿੱਚ ਦੇਖਿਆ, ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਵੇ, ਭਾਵੇਂ ਸਰਬਜੀਤ ਸਿੰਘ ਖਾਲਸਾ ਹੋਵੇ, ਕਿਉਂਕਿ ਉਹ ਵੀ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਆ, ਵੀ 35 ਸਾਲ ਪਹਿਲੋਂ ਬਿਮਲ ਕੌਰ ਖਾਲਸਾ, ਉਹਨਾਂ ਦੇ ਗ੍ਰੈਂਡਫਾਦਰ ਸਿਮਰਨਜੀਤ ਸਿੰਘ ਮਾਨ, ਤਿੰਦਰਪਾਲ ਸਿੰਘ ਜੇਲ੍ਹ ਵਿੱਚ ਬੈਠੇ ਸੀ। ਉਦੋਂ ਵੀ ਪੰਜਾਬ ਦੇ ਲੋਕਾਂ ਨੇ 89 'ਚ ਸ਼ੋਅ ਕਰਤਾ ਸੀ ਵੀ ਪੰਜਾਬ ਦੇ ਲੋਕ ਇੱਦਾਂ ਦੇ ਸਿੱਖਾਂ ਨਾਲ ਖੜੇ ਆ, ਇੱਦਾਂ ਦੇ ਪਰਿਵਾਰਾਂ ਨਾਲ ਖੜੇ ਆ। ਤੇ 2024 ਵਿੱਚ 40 ਸਾਲ ਬਾਅਦ ਤੇ 35 ਸਾਲ ਬਾਅਦ ਉਹ ਚੋਣਾਂ ਤੋਂ ਫਿਰ ਵੀ ਪੰਜਾਬ ਦੇ ਲੋਕਾਂ ਨੇ ਇਹ ਗੱਲ ਕੀਤੀ ਜਿਹੜੀ ਇੰਡੀਆ ਸਰਕਾਰ ਨੂੰ ਇਹ ਵੀ ਨਹੀਂ ਬਰਦਾਸ਼ਤ ਹੋਣੀ। ਇਹ ਤਾਂ ਅਸੀਂ ਕਹਿੰਦੇ ਬਾਹਰਲੇ ਮੁੱਠੀ ਭਰ ਸਿੱਖਿਆ, ਜਿਹੜੀ ਸਿੱਖ ਰਾਜ ਦੀ ਗੱਲ ਕਰਦੇ, ਤਾਂ ਇਹ ਜਿਹੜੀ ਲੜਾਈ ਇੰਡੀਆ ਸਰਕਾਰ ਹਾਰ ਗਈ। ਜੇ ਹੁਣ ਵੀ ਅਸੀਂ ਇੰਗਲੈਂਡ ਦੀ ਧਰਤੀ ਦੀ ਭਾਈ ਨੇ ਗੱਲ ਕੀਤੀ ਸੀ, ਦੇਖੋ ਮੈਂ ਉਸ ਪਾਸੇ ਨੂੰ ਬਾਹਲਾ ਨਹੀਂ ਜਾਣਾ ਵੀ ਗ੍ਰੇਵਜ਼ੈਂਡ ਗੁਰੂ ਘਰ ਕੀ ਹੋਇਆ, ਪਰ ਇੱਦਾਂ ਦੀਆਂ ਸ਼ਰਾਰਤਾਂ ਹੁੰਦੀਆਂ ਬਿਕੋਜ਼ ਕਿਰਪਾਨ ਮਹਾਰਾਜ ਦੇ ਮੋਹਰਿਓਂ ਚੁੱਕੀ ਸੀ ਉਹਨਾਂ ਚੋਂ। ਤੇ ਤੁਹਾਨੂੰ ਪਤਾ ਫਿਰ ਇਹ ਗੱਲ ਚੱਲਦੀ ਵੀ ਸ਼ਸਤਰ ਆਪਾਂ ਨੂੰ ਰੱਖਣੇ ਨਹੀਂ ਚਾਹੀਦੇ, ਬਿਲਕੁਲ ਗਲਤ ਆ। ਸ਼ਸਤਰ ਆਪਣਾ ਰੱਖਣੇ ਆ, ਆਪਣਾ ਹੱਕ ਆ। ਇਹ ਤਾਂ ਗੁਰੂ ਸਾਹਿਬ ਨੇ ਆਪਾਂ ਨੂੰ ਗੱਲ ਸਿਖਾਈ ਸੀ। ਇਹ ਚੀਜ਼ਾਂ ਅਸੀਂ ਆਪ ਹੀ ਉੱਥੇ ਹੈਂਡਲ ਕਰ ਲੈਣਾ, ਮੀਡੀਆ ਵਿੱਚ, ਪੋਲੀਟੀਸ਼ਨਾਂ ਵਿੱਚ, ਵੀ ਇਹ ਦਿਨ ਦੀ ਕੋਈ ਉੱਥੇ ਮੁਸ਼ਕਲ ਨਾ ਆਵੇ। ਪਰ ਉਹਨਾਂ ਨੇ ਸ਼ਰਾਰਤਾਂ ਇੱਦਾਂ ਦੀਆਂ ਕਰਾਉਣੀਆਂ, ਆਪਾਂ ਨੂੰ ਹੋਰ ਪਾਸੇ ਧਿਆਨ ਜਾਣਾ। ਪਰ ਜਿਹੜੀ ਆਪਣੀ ਰਾਜ ਦੀ ਗੱਲ ਆ, ਇਹੀ ਸੱਚੀ ਸ਼ਰਧਾਂਜਲੀ ਭਾਈ ਗਜਿੰਦਰ ਸਿੰਘ ਹੋਵੇ ਵੀ ਆਪਾਂ ਨੂੰ ਹਰ ਸਿੱਖ ਨੂੰ ਰਾਜ ਦੀ ਗੱਲ ਕਰਨੀ ਸੀ। ਰਾਜ ਆਪਾਂ ਕੀਤਾ, ਬੰਦਾ ਸਿੰਘ ਬਹਾਦਰ ਦਾ ਰਾਜ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ। ਤਾਂ ਹਰ ਗੁਰੂ ਘਰ ਵਿੱਚ ਆਪਾਂ ਦੋਹਰਾ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ। ਹਰ ਗੁਰੂ ਘਰ ਇਹ ਤਾਂ ਜਿੱਦਾਂ ਆਪਾਂ ਕਹਿੰਦੇ ਦਿਨ ਆ ਰਾਤ ਆਉਂਦਾ, ਸਿੱਖਾਂ ਨੇ ਰਾਜ ਕਰਨਾ ਜਾਂ ਕੁਲਚਕ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਮੈਂ ਬੇਨਤੀ ਕਰਾਂਗਾ ਵਰਲਡ ਸਿੱਖ ਪਾਰਲੀਮੈਂਟ ਦੇ ਲੀਗਲ ਐਡਵਾਈਜ਼ਰ ਭਾਈ ਪ੍ਰਭ ਸਿੰਘ ਹੋਣੀ, ਉਹ ਆ ਕੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਸੰਗਤਾਂ ਇਸੇ ਤਰ੍ਹਾਂ ਹੋਇਆ ਕਿ ਸਰਕਾਰ ਦੇ ਨਾਲ ਬੈਠੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੈਂ ਆਪਣਾ ਵਿਸ਼ਾ ਰੱਖਣ ਤੋਂ ਪਹਿਲਾਂ ਆਪ ਜੀ ਦੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਮੈਂ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਦਾ, ਜਿਨ੍ਹਾਂ ਨੇ ਬਹੁਤ ਹੀ ਵੈਲਿਊਬਲ ਤੇ ਸਿਗਨੀਫਿਕੈਂਟ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਸ਼ਸਤਰ ਦੀ। ਇਹ ਮੇਰਾ ਵਿਸ਼ਾ ਨਹੀਂ ਸੀ ਗੱਲ ਕਰਨ ਦਾ। ਕਈ ਵਾਰ ਸਮਾਂ ਇੱਦਾਂ ਬਣ ਜਾਂਦਾ ਹੈ ਕਿ ਉਹ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਤੇ ਵਿਸ਼ੇ ਦੇ ਨਾਲ ਉਹ ਕਈ ਵਾਰ ਗੱਲ ਰੱਖੀ ਨਹੀਂ ਜਾਂਦੀ। ਸ਼ਸਤਰ ਜਿਹੜਾ ਆ ਉਹ ਸਿੱਖ ਵਾਸਤੇ ਪੀਰ ਵੀ ਆ ਤੇ ਸਿੱਖ ਵਾਸਤੇ ਉਹ ਡਿਫੈਂਸ ਵੀ ਹੈ। ਸਾਨੂੰ ਬੜੀ ਵਾਰ ਬਹੁਤ ਸਿਆਣੇ ਲੋਕ ਜਿੱਦਾਂ ਕਹਿ ਲਓ, ਜਿਨ੍ਹਾਂ ਦੀ ਪਰਿਭਾਸ਼ਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਸੀ, ਪੜ੍ਹਿਆ ਮੂਰਖ ਆਖੀਏ ਜਿੱਤ ਲੱਭ ਲੋਭ ਹੰਕਾਰ। ਉਹ ਕਹਿਣਗੇ ਕਿ ਅੱਜ ਦਾ ਸਮਾਂ ਜਿਹੜਾ ਆ ਉਹ ਪਿਸਤੌਲ ਦਾ ਆ, ਮਿਸਲਸ ਦਾ ਆ,
ਬੜਾ ਐਡਵਾਂਸ ਸਮਾਂ ਆ ਚੁੱਕਾ। ਪਰ ਸੋਚਣ ਵਾਲੀ ਗੱਲ ਹੈ ਜਿਹੜੀ ਲੇਡੀ ਜਸਟਿਸ ਹੈ, ਜੋ ਤੁਸੀਂ ਦੇਖਦੇ ਹੋ ਨਾ ਲੇਡੀ ਜਸਟਿਸ, ਉਹਦੇ ਸ਼ਮਸ਼ੀਰ ਹੈ ਇਦਾਂ ਕਰਕੇ ਉੱਤੇ ਉਹ ਤੱਕੜੀ ਬਣਾਈ ਹੋਈ ਹੈ, ਉਹ ਨਹੀਂ ਬਦਲੀ। ਉਹਨਾਂ ਵਾਸਤੇ ਵੀ ਤੇ ਉਹ ਸਮਾਂ ਜਿਹੜੀ ਐਵੋਲੂਸ਼ਨ ਆ ਉਹਨਾਂ ਵਾਸਤੇ ਵੀ ਹੈਗੀ ਆ। ਸੋਚਣ ਵਾਲੀ ਗੱਲ ਆ। ਉਹ ਵੀ ਤੇ AK-47 ਰੱਖ ਕੇ ਉੱਤੇ ਤੱਕੜੀ ਲਾ ਹੀ ਸਕਦੇ ਸੀਗੇ। ਸੋਚਣ ਵਾਲੀ ਗੱਲ ਹੈ। ਜਿਹੜੀ ਕਿਰਪਾਨ ਆ ਉਹ ਸਦੀਵੀ ਆ, ਉਹ ਸਿੰਬਲਾਈਜ਼ ਕਰਦੀ ਆ ਜਸਟਿਸ, ਇਕੁਆਲਿਟੀ ਤੇ ਹਿਊਮਨ ਰਾਈਟਸ ਨੂੰ। ਇਹ ਸਿਧਾਂਤ ਹੁੰਦੇ ਆ। ਪਰ ਸਾਡੇ ਗੁਰੂ ਸਾਹਿਬ ਜਿਹੜੇ ਜੀ ਇਹਨਾਂ ਸਿਧਾਂਤਾਂ ਤੋਂ ਵੀ ਉੱਪਰ ਦੀ ਗੱਲ ਕਰਕੇ ਗਏ। ਹੁਣ ਤੁਸੀਂ ਦੇਖੋ ਜੇ ਅਸੀਂ ਵੈਪਨ ਕੰਸੀਲ ਕਰਨ ਦਾ ਲਾਇਸੈਂਸਿੰਗ ਥਰੂ ਜਾਣਾ ਪੈਂਦਾ ਹੈ, ਬਹੁਤ ਕੁਛ ਹੈ, ਮੈਂ ਉੱਧਰ ਨਾ ਜਾਵਾਂ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਲੌਜੀਕਲੀ ਵੀ ਸੋਚਣਾ ਆ, ਐਟ ਦ ਸੇਮ ਟਾਈਮ ਸਪਿਰਿਚੁਅਲੀ ਵੀ। ਤੇ ਤੁਸੀਂ ਇਸ ਡਿਬੇਟ 'ਚ ਨਹੀਂ ਪੈਣਾ ਵੀ ਹਾਂ ਜਾਂ ਨਾ। ਇਹ ਸਿੱਖ ਦੇ ਕਕਾਰ ਨੇ ਤੇ ਇਹਦੇ 'ਚ ਕੋਈ ਹੋਰ ਸਾਡੇ ਕੋਲ ਆਪਸ਼ਨ ਨਹੀਂ। ਗੁਰੂ ਹੁਕਮ ਕਰ ਗਏ, ਦਿਸ ਇਜ਼ ਇਟ। ਹੁਣ ਆਪਣੇ ਵਿਸ਼ੇ ਵੱਲ ਆਵਾਂ। ਅਸੀਂ ਇਕੱਤਰ ਹੋਏ ਹਾਂ ਕੌਮ ਦੇ ਉਹ ਸੂਰਬੀਰ ਯੋਧੇ ਨੂੰ ਯਾਦ ਕਰਨ ਵਾਸਤੇ। ਉਸ ਤੋਂ ਵੀ ਜ਼ਰੂਰੀ ਉਹਨਾਂ ਨੇ ਜੋ ਆਪਣੇ ਜੀਵਨ ਕਾਲ ਵਿੱਚ ਜਿਹੜਾ ਸੰਘਰਸ਼ ਕੀਤਾ ਉਸ ਤੇ ਵਿਚਾਰ ਕਰਨ ਵਾਸਤੇ, ਅਤੇ ਉਹ ਉਸ ਸੰਘਰਸ਼ ਵਿੱਚ ਕਾਮਯਾਬ ਕਿਵੇਂ ਹੋਏ, ਉਹਨਾਂ ਦਾ ਜਿਹੜਾ ਇਨਫਲੂਐਂਸ ਕਿੱਥੋਂ ਆਇਆ, ਉਹਨਾਂ ਨੇ ਕਿੱਥੋਂ ਜਿਹੜੀ ਆ ਇਹ ਸਿੱਖਿਆ ਲਈ। ਜਦੋਂ ਤੁਸੀਂ ਉਹਨਾਂ ਦਾ ਜੀਵਨ ਕਾਲ ਪੜ੍ਹਦੇ ਹੋ ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਉਹਨਾਂ ਨੂੰ ਸਮਝਣਾ ਕਈ ਵਾਰ ਸਾਨੂੰ ਔਖਾ ਹੋ ਜਾਂਦਾ, ਕਿਉਂਕਿ ਉਹ ਇੱਕ ਸੰਪੂਰਨ ਸਿੱਖ ਸਨ। ਪਤਾ ਕਿਉਂ? ਉਹਨਾਂ ਤੁਸੀਂ ਤੇ ਜਵਾਨੀ ਦਾ ਟਾਈਮ ਦੇਖੋ ਨਾ, ਉਹ ਲੀਡਰਸ਼ਿਪ ਦਾ ਸੰਕੇਤ ਦਿੰਦੀ ਹੈ, ਕਮਿਟਮੈਂਟ ਦਾ ਸੰਕੇਤ ਦਿੰਦੀ ਹੈ, ਇੱਕ ਕੰਸਰਨਡ ਹੋਣ ਦਾ ਸੰਕੇਤ ਦਿੰਦੀ ਹੈ, ਤੇ ਇੱਕ ਰੀਅਲਾਈਜੇਸ਼ਨ ਕਿ ਮੈਂ ਗੁਲਾਮ ਹਾਂ। ਇਹ ਰੀਅਲਾਈਜੇਸ਼ਨ ਬਹੁਤ ਜ਼ਰੂਰੀ ਆ ਆਪਣਾ ਸਿੱਖ ਰਾਜ, ਆਪਣਾ ਆਬਜੈਕਟਿਵ ਮਿਥਣ ਵਾਸਤੇ। ਇੱਕ ਜਵਾਨੀ 'ਚ ਇੱਕ ਚਿੜਕ ਹੁੰਦੀ ਹੈ ਜਿਹਨੂੰ ਆਪਾਂ ਐਕਸਾਈਟਮੈਂਟ ਵੀ ਕਹਿ ਦਿੰਦੇ ਹਾਂ। ਉਹ ਐਕਸਾਈਟਮੈਂਟ 'ਚ ਸਾਡੇ ਮਨ 'ਚ ਸੱਚਾਈ ਵੀ ਹੁੰਦੀ ਆ, ਅਸੀਂ ਤਤਪਰ ਵੀ ਹਾਂ, ਪਰ ਕਿਤੇ ਨਾ ਕਿਤੇ ਗਲਤੀ ਕਰ ਜਾਂਦੇ ਹਾਂ। ਜਦੋਂ ਭਾਈ ਸਾਹਿਬ ਦਾ ਦਾਸ ਨੇ ਜੀਵਨ ਪੜ੍ਹਿਆ ਤਾਂ ਉਹਦੇ 'ਚੋਂ ਜਿਹੜੀ ਸੁਹਿਰਦਗੀ, ਜਿਹੜੀ ਵਿਵੇਕਤਾ, ਸੰਯਮ, ਉਹ ਜੋ ਝਲਕ ਪੈਂਦੀ ਹੈ ਨਾ, ਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ 'ਚੋਂ ਮਿਲਦੀ ਆ। ਜਦੋਂ ਭਾਈ ਸਾਹਿਬ ਜੀਵਨ ਦੇਖਦੇ ਹੋ ਤੇ ਤੁਹਾਨੂੰ ਵਾਕਈ ਲੱਗਦਾ ਹੈ ਕਿ ਭਾਈ ਸਾਹਿਬ ਨੇ ਬਾਣੀ ਪੜ੍ਹੀ ਨਹੀਂ, ਬਾਣੀ ਜੂਈ ਵੀ। ਸਭ ਤੋਂ ਵੱਡੀ ਗੱਲ ਹੈ ਸਿੱਖ ਦਾ ਕਿਰਦਾਰ। ਬਾਣੀ ਦੇ ਪਾਵਨ ਬਚਨ ਨੇ, ਸੋ ਜੀਵੇ ਜਿਨ ਮਨ ਵਸਿਆ, ਸੋਏ ਨਾਨਕ ਅਵਰ ਨ ਜੀਵੇ ਕੋਈ, ਜਿਤ ਜੀਵੇ ਪਤ ਲੱਥੀ ਜਾਏ, ਸਭ ਸਰਾਮ ਜੇਤਾ ਕਿਛ ਖਾਏ। ਹੁਣ ਸੱਚ ਕੀ ਹੈ? ਜੀਣਾ ਕਿਹਨੂੰ ਹੈ? ਸੱਚ ਨੂੰ। ਤੇ ਜਿਹੜਾ ਸੱਚ ਜਿਉਂਦਾ ਹੈ ਖਾਲਸਾ ਜੀ, ਉਹਦਾ ਸਮਕਾਲੀ ਕੌਣ ਹੁੰਦਾ? ਕੁਛ ਚੀਜ਼ਾਂ ਮੈਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ ਕਿ ਜਿਹੜੇ ਇਨਸਾਨ ਸਾਰੀ ਉਮਰ ਝੂਠ 'ਚ ਰਹਿੰਦੇ ਨੇ, ਉਹ ਇੰਨੀ ਤਰੱਕੀ ਕਿਵੇਂ ਕਰ ਜਾਂਦੇ ਨੇ? ਆਪਾਂ ਬਾਦਲਾਂ ਦੀ ਗੱਲ ਕਰਦੇ ਹਾਂ ਵੀ ਉਹ ਇੰਨੇ ਸੌਖੇ ਨੇ, ਉਹਨਾਂ ਨੂੰ ਕੀ, ਉਹ ਕਿੱਥੇ ਨਰਕਾਂ 'ਚ ਗਏ। ਹੋਰ ਵੀ ਆਪਾਂ ਕਿਰਦਾਰ ਦੇਖਦੇ ਹਾਂ। ਉਹਦਾ ਕਾਰਨ ਪਤਾ ਕੀ ਹੈ? ਜਿਹੜਾ ਝੂਠ ਹੈ ਨਾ, ਉਹਦਾ ਸਮਕਾਲੀ ਪਤਾ ਕੌਣ ਹੈ? ਮਾਇਆ। ਅੰਡਰਸਟੈਂਡ ਦਿਸ। ਝੂਠ ਦੀ ਸਮਕਾਲੀ ਮਾਇਆ। ਐਂਡ ਮਾਇਆ ਜਿਹੜੀ ਹੈ ਉਹ ਉਹਨੂੰ ਓਪਰਚੁਨਿਟੀਜ਼ ਪ੍ਰੋਵਾਈਡ ਕਰਦੀ ਹੈ, ਰਿਗਾਰਡਲੈਸ ਬਾਈ ਹੁੱਕ ਜਾਂ ਬਾਈ ਕਰੁੱਕ। ਪਰ ਜਿਹੜਾ ਸੱਚ ਦੇ ਪਾਂਧੀ ਹੁੰਦੇ ਨੇ, ਭਾਈ ਗਜਿੰਦਰ ਸਿੰਘ ਵਰਗੇ, ਖਾਲਸਾ ਜੀ, ਉਹਨਾਂ ਦੇ ਸਮਕਾਲੀ ਕੌਣ ਹੁੰਦੇ ਆ? ਚੈਲੰਜਸ, ਜਿਹੜੇ ਗੁਰੂ ਸਾਹਿਬ ਵੇਲੇ ਵੀ ਸਾਨੂੰ ਆਏ। ਚੈਲੰਜਸ ਤੋਂ ਕੀ ਨਿਕਲਦਾ? ਕ੍ਰਾਂਤੀ। ਇਹੋ ਕ੍ਰਾਂਤੀ ਜਿਹੜੀ ਸੀ ਉਹਨਾਂ ਨੇ ਜਿਹੜੀ ਕੈਰੀ ਔਨ ਕੀਤੀ ਆਪਣੀ ਮੱਧ ਦੀ ਉਮਰ ਦੇ ਵਿੱਚ। 27 to 30 years old ਇਨਸਾਨ ਜਿਹੜਾ ਇੱਕ ਆਰਗੇਨਾਈਜ਼ਡ, ਸੁਲਝੀ ਹੋਈ ਇੱਕ ਆਰਗੇਨਾਈਜੇਸ਼ਨ ਜੋ ਐਸਟੈਬਲਿਸ਼ ਕਰਦੇ ਆ, ਉਸ ਆਰਗੇਨਾਈਜੇਸ਼ਨ ਨੂੰ ਐਸਟੈਬਲਿਸ਼ ਕਰਨ ਵਾਸਤੇ
ਆਬਜੈਕਟਿਵ ਵੀ ਚਾਹੀਦੇ ਹੁੰਦੇ ਆ। ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹ ਤੁਸੀਂ ਐਦਾਂ ਨਹੀਂ ਤੁਰ ਪੈਂਦੇ। ਤੁਹਾਡੇ ਕੋਲ ਵੈਲਿਊਜ਼ ਹੁੰਦੀਆਂ, ਮਿਸ਼ਨ ਹੁੰਦਾ ਆ, ਤੁਹਾਡੇ ਕੋਲ ਉਹਦਾ ਪਰਪਸ ਕੀ ਆ, ਇਹ ਵੀ ਸਾਨੂੰ ਦੇਖਣਾ ਪੈਂਦਾ ਹੈ। ਭਾਈ ਸਾਹਿਬ ਦਾ ਇੱਕੋ ਹੀ ਆਬਜੈਕਟਿਵ, ਇੱਕੋ ਹੀ ਪਰਪਸ ਸੀਗਾ, ਉਹ ਸੀਗਾ ਆਜ਼ਾਦੀ। ਉਹ ਆਜ਼ਾਦੀ ਜਿਹੜਾ ਸਾਡਾ ਅਧਿਕਾਰ ਆ। ਹੁਣ ਤਾਂ ਹਿਊਮਨ ਰਾਈਟਸ ਦੀ ਗੱਲ ਕਰੂੰਗਾ, ਜਿਹੜੀ ਮੈਨੂੰ ਲੱਗਦਾ ਕਰਨੀ ਬਹੁਤ ਜ਼ਰੂਰੀ ਆ। ਸਾਨੂੰ ਬਹੁਤੇ ਹੱਦ ਤੱਕ ਗੁਰੂ ਘਰ ਦੇ ਸਿੱਖੀ ਦੇ 3 ਸਿਧਾਂਤਾਂ ਤੋਂ ਵਾਕਿਫ ਕਰਾਇਆ ਗਿਆ, ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ। ਪਰ ਜਿਹੜਾ ਚੌਥਾ ਸਿਧਾਂਤ ਸੀਗਾ, ਜਿਸ ਦੇ ਆਧਾਰ ਉੱਤੇ ਸਿੱਖੀ ਦਾ ਜਨਮ ਹੋਇਆ, ਜਿਹੜਾ ਆਧਾਰ ਅੱਜ ਤੱਕ ਕਿਸੇ ਵੀ ਧਰਮ ਨੇ, ਕਿਸੇ ਵੀ ਵਰਗ ਨੇ ਨਹੀਂ ਸੀ ਦੇਖਿਆ, ਉਹ ਸੀਗੀ ਹਿਊਮਨ ਰਾਈਟਸ। ਹਿਊਮਨ ਰਾਈਟਸ ਇੱਕ ਆਪਣੇ ਆਪ 'ਚ ਇੱਕ ਫਾਊਂਡੇਸ਼ਨ ਆ, ਜਿਹੜੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਐਸਟੈਬਲਿਸ਼ਮੈਂਟ ਕ੍ਰੀਏਟ ਕੀਤੀ। ਅੰਡਰ ਦਾ ਐਸਟੈਬਲਿਸ਼ਮੈਂਟ ਹੱਕ, ਸੱਚ, ਆਜ਼ਾਦੀ, ਜਿਹਦੇ ਅੰਡਰ ਤੁਸੀਂ ਨਾਮ ਜਪ ਸਕਦੇ ਹੋ, ਤੁਸੀਂ ਵੰਡ ਛਕ ਸਕਦੇ ਹੋ ਤੇ ਤੁਸੀਂ ਕਿਰਤ ਕਰ ਸਕਦੇ ਹੋ। ਜੇ ਤੁਹਾਨੂੰ ਆਜ਼ਾਦੀ ਨਹੀਂ, ਤੁਸੀਂ ਨਹੀਂ ਕਰ ਸਕਦੇ। ਇਹ ਤੁਸੀਂ ਭਾਰਤ ਦੀ ਧਰਤੀ 'ਤੇ ਦੇਖ ਲਓ। ਉਹਨਾਂ ਦਾ ਉੱਥੇ ਰਾਜ ਆ, ਉਹ ਤੈਅ ਕਰਦੇ ਆ ਵੀ ਕਦੋਂ ਕਿਸੇ ਨੇ ਅਜ਼ਾਨ ਦੇਣੀ ਆ, ਉਹ ਤੈਅ ਕਰਦੇ ਆ ਵੀ ਕਿਸ ਮੰਦਰ ਦਾ ਜਿਹੜੀ ਉੱਥੇ ਕਿਰਿਆ ਹੋਊਗੀ। ਪਰ ਖੁਸ਼ੀ ਵਾਲੀ ਖਾਲਸਾ ਜੀ ਗੱਲ ਇਹ ਆ ਕਿ ਸਿੱਖ ਨਾ ਕਦੀ ਗੁਲਾਮ ਸੀਗਾ, ਨਾ ਹੋਇਆ, ਇਸ ਕਰਕੇ ਉਹਨਾਂ ਦੀ ਸਾਡੇ ਤੇ ਨਹੀਂ ਚੱਲ ਸਕੀ। ਉਹਦਾ ਕਾਰਨ ਵੱਡਾ ਇਹ ਆ ਵੀ ਭਾਈ ਗਜਿੰਦਰ ਸਿੰਘ ਵਰਗੇ ਯੋਧੇ, ਜਿਨ੍ਹਾਂ ਨੇ ਲੰਮਾ ਸਮਾਂ ਐਕਸਾਈਲ ਵਿੱਚ ਰਹਿ ਕੇ, ਹੁਣ ਜਿਹੜੀ ਤੁਸੀਂ ਐਕਸਾਈਲ ਕਰ ਲੈਂਦੇ ਹੋ, ਤੁਹਾਡਾ ਕੋਈ ਮੁਲਕ ਨਹੀਂ, ਸਟੇਟਲੈਸ ਸਿੱਖ, ਮੈਨੂੰ ਇਹ ਚੀਜ਼ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਕਿ ਫਿਜ਼ੀਕਲ ਐਕਸਾਈਲ ਆਪਾਂ ਉਸ ਵੱਲ ਨਿਗਾਹ ਮਾਰਦੇ ਹਾਂ। ਜਿਹੜੀਆਂ ਭਾਈ ਸਾਹਿਬ ਦੇ ਜੀਵਨ ਅਤੇ ਉਹਨਾਂ ਦੇ ਜਿਹੜੇ ਕਾਰਜਕਾਰੀ ਵੀ ਉਹਨਾਂ ਨੇ ਜਿਹੜੇ ਐਕਸ਼ਨ ਸੀਗੇ, ਉਹਦੇ ਵਿੱਚ ਉਹਨਾਂ ਨੇ ਮਾਨਸਿਕ ਐਕਸਾਈਲ ਦੀ ਵੀ ਗੱਲ ਕੀਤੀ ਆ। ਉਹ ਸਮਝਣ ਦੀ ਲੋੜ ਆ। ਫਿਜ਼ੀਕਲ ਐਕਸਾਈਲ ਇਸ ਸੀਨ ਜਿਹੜਾ ਇੱਕ ਮੁਲਕ ਤੁਹਾਡੇ ਲਾਗੂ ਕਰਦਾ ਹੈ। ਮਾਨਸਿਕ ਐਕਸਾਈਲ ਅਸੀਂ ਆਪਣੇ ਆਪ ਲਾਗੂ ਕਰਦੇ ਹਾਂ। ਉਹਦਾ ਤੁਹਾਨੂੰ ਵੱਡਾ ਉਦਾਹਰਨ ਦੇਣਾ ਹੈ। ਸਾਨੂੰ ਕਈ ਜਵਾਬ ਆਉਂਦੇ ਆ, ਅੱਛਾ ਖਾਲਿਸਤਾਨ ਕਿੱਥੇ ਬਣੂਗਾ? ਜੇ ਖਾਲਿਸਤਾਨ ਬਣ ਗਿਆ ਤੇ ਅਸੀਂ ਗਰੋ ਕਿੱਦਾਂ ਕਰਾਂਗੇ? ਅਸੀਂ ਬਿਜ਼ਨਸ ਕਿੱਥੇ ਕਰਾਂਗੇ? ਸਾਡਾ ਫਾਈਨੈਂਸ਼ੀਅਲ ਢਾਂਚਾ ਕਿੱਦਾਂ ਹੋਊਗਾ? ਇਹਦਾ ਕੀ ਮਤਲਬ ਹੁੰਦਾ ਆ? ਅਸੀਂ ਆਪਣੇ ਆਪ ਨੂੰ ਦੇਸ਼ ਨਿਕਾਲਾ ਦੇ ਰਹੇ ਹਾਂ। that is called psychological exile। ਇਹੋ ਜਿਹੜਾ ਨੈਰੇਟਿਵ ਸੀ ਨਾ, ਇੰਡੀਅਨ ਏਜੰਸੀਜ਼ ਨੇ ਇੱਕ ਮਿਥਿਆ ਤੇ ਸਾਨੂੰ ਇੱਕ ਹੀਨਤਾ ਦੇ ਥਰੂ ਲੈ ਆਂਦਾ, ਜਿਹਨੂੰ ਆਪਾਂ which happen after repetition after repetition, ਜਿਹਦੇ ਵਿੱਚ ਉਪਰੰਤ ਸਿੱਖਾਂ ਨੂੰ ਖਾਲਿਸਤਾਨੀ ਟੈਰਰਿਸਟ ਵੀ ਕਿਹਾ ਗਿਆ। ਇਹ ਉਹਨਾਂ ਦਾ ਨੈਰੇਟਿਵ ਹੈ। ਹੁਣ what we need to do, ਸਾਨੂੰ ਆਪਣਾ ਨੈਰੇਟਿਵ ਸਰਜਣ ਦੀ ਲੋੜ ਹੈ। ਉਹ ਕਿਸ ਤਰ੍ਹਾਂ ਹੋਣਾ ਆ? ਸਭ ਤੋਂ ਵੱਡੀ ਗੱਲ ਪੋਲੀਟੀਕਲ ਜਿਹੜਾ ਪਲੇਟਫਾਰਮ ਹੈ, ਉਹਦੇ ਵਿੱਚ ਇਨਵੋਲਵ ਹੋ ਕੇ ਥਰੂ ਸਿੱਖ ਵੋਟ, ਸਾਨੂੰ ਸਿੱਖ ਵੋਟ ਤੇ ਕੰਮ ਕਰਨ ਦੀ ਲੋੜ ਆ। ਜੇ ਸਾਡੇ ਕੋਲ ਸਿੱਖ ਵੋਟ ਆ ਤੇ ਜਿਹੜੇ ਸਾਡੇ ਸਿੱਖ ਲੀਡਰਸ ਉਸ ਅਰੀਨਾ 'ਚ ਆਉਣਾ ਚਾਹੁੰਦੇ ਆ, we can set our own voices to House of Commons। ਜਿਹੜਾ ਭਾਈ ਸਾਹਿਬ ਨੇ ਇਹ ਚੀਜ਼, ਉਹਨਾਂ ਦਾ ਜਿਹੜਾ ਵਿਜ਼ਨ ਸੀਗਾ ਲੀਡਰਸ਼ਿਪ ਦਾ, ਯੂਥ ਇੰਪਾਵਰਮੈਂਟ, ਸਭ ਤੋਂ ਵੱਡੀ ਗੱਲ। ਜਦੋਂ ਤੁਸੀਂ ਕਿਤੇ ਵੀ ਵੇਖਦੇ ਹੋ ਵੀ ਸਾਡਾ ਯੁਵਕ ਜਾਂ ਸਾਡਾ ਸਿੱਖ ਡਿੱਗ ਰਿਹਾ ਆ ਫਾਈਨੈਂਸ਼ੀਅਲੀ, ਮਾਨਸਿਕ ਪੱਖੋਂ, ਉਹਨੂੰ ਚੁੱਕੋ। that is called youth and community empowerment। above all, coalition। ਦਲ ਖਾਲਸਾ ਜਿਹੜਾ ਵਿਜ਼ਨ ਜਦੋਂ ਮੈਂ ਸਮਝ ਸਕਿਆ ਹੈ, it was coalition, organization, commitment and being concerned। ਸਾਨੂੰ ਜੇ ਸਮਝਣ ਦੀ ਲੋੜ ਆ। ਅੰਤ ਵਿੱਚ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ, ਜਦੋਂ ਤੁਸੀਂ ਸੌਂਦੇ ਹੋ ਰਾਤ ਨੂੰ ਤੇ ਕੀਰਤਨ ਸੋਹ ਦੀ ਬਾਣੀ ਪੜ੍ਹ ਕੇ ਇੱਕ ਫੁਰਨੇ ਨਾਲ ਤੁਸੀਂ ਸੌਣਾ ਆ, ਆਪਣੇ ਆਪ ਨੂੰ ਦੱਸਣਾ ਆ ਕਿ ਮੈਂ ਗੁਲਾਮ ਆ ਤੇ ਸਵੇਰੇ ਉੱਠੂੰਗਾ ਤੇ ਆਜ਼ਾਦ ਹੋਊਂਗਾ। ਇਹ ਐਂਥਮ ਸਾਨੂੰ ਸਮਝਣਾ ਪੈਣਾ ਆ। ਜਿੰਨਾ ਚਿਰ ਤੱਕ ਅਸੀਂ ਰੀਅਲਾਈਜ਼ ਨਹੀਂ ਕਰਦੇ ਕਿ ਅਸੀਂ ਗੁਲਾਮ ਆ, ਸਾਡਾ ਆਬਜੈਕਟਿਵ ਜਿਹੜਾ ਆ ਉਹ ਅਸੀਂ ਹਾਸਲ ਨਹੀਂ ਕਰ ਸਕਦੇ। ਅਬਵ ਆਲ, ਵੀਰ ਜੀ ਨੇ ਡਾਇਲੌਗ ਦੀ ਗੱਲ ਕੀਤੀ, ਬਹੁਤ ਜ਼ਰੂਰੀ ਆ।
ਗੁਰੂ ਸਾਹਿਬ ਨੇ ਖਾਲਸਾ ਸਾਨੂੰ ਪਹਿਲਾਂ ਸ਼ਸਤਰ ਨਹੀਂ ਸੀ ਦਿੱਤਾ, ਸਾਨੂੰ ਕਲਮ ਵੀ ਨਾਲ ਦਿੱਤੀ ਸੀ। ਸਾਨੂੰ ਕੱਲੀ ਉਹਨਾਂ ਨੇ ਪੀਰੀ ਨਹੀਂ ਸੀ ਦਿੱਤੀ, ਨਾਲ ਮੀਰੀ ਵੀ ਦਿੱਤੀ ਸੀ। ਕੱਲੀ ਭਗਤੀ ਨਹੀਂ ਸੀ, ਸ਼ਕਤੀ ਵੀ ਸੀਗੀ। ਮਤਲਬ ਕਿ a balance of temporal and spiritual values। ਸਾਨੂੰ ਪਾਲਿਸੀ ਮੇਕਰ ਬਣਨਾ ਪੈਣਾ, ਸਾਨੂੰ ਸਾਡਾ ਜਿਹੜਾ ਯੂਥ ਆ, ਆਪਣੇ ਬੱਚੇ ਨੇ, ਉਹਨਾਂ ਨੂੰ ਲਾਅ ਐਂਡ ਪੋਲੀਟਿਕਸ ਲਾ ਕੇ ਆਉਣਾ ਪੈਣਾ। ਸੋ ਅਸੀਂ ਬਿਲਸ ਉੱਤੇ ਕੰਮ ਕਰਨ ਦੇ ਲਾਇਕ ਹੋਈਏ, ਅਸੀਂ ਲੈਜਿਸਲੇਸ਼ਨ ਦੇ ਵਿੱਚ ਕੰਮ ਕਰਨ ਦੇ ਲਾਇਕ ਹੋਈਏ, ਆਪਣੀਆਂ ਪਾਲਿਸੀਜ਼ ਬਣਾਈਆਂ ਜਾਣ ਤੇ ਅਸੀਂ ਦੱਸੀਏ ਕਿ ਸਾਡੇ 'ਚ ਇਸ਼ੂ ਕੀ ਨੇ। ਮੈਂ ਇੱਕੋ ਗੱਲ ਕਰਕੇ ਸਮਾਪਤੀ ਕਰਾਂਗਾ। ਅੱਜ ਵਿਚਾਰ ਹੋ ਰਹੀ ਸਿੰਘਾਂ ਦੇ ਨਾਲ, ਉੱਥੇ ਇੱਕ ਵਿਚਾਰ ਚੱਲੀ ਕਿ ਸਾਡੇ ਕੋਲ ਜਿਹੜੀ ਸਿੱਖ ਚਾਈਲਡ ਸਰਵਿਸਿਜ਼ ਉਹ ਹੈ ਨਹੀਂ ਗੀ, ਕਿਉਂਕਿ ਜਿਹੜਾ ਸਿੱਖਾਂ ਦੇ ਬੱਚੇ ਆ, ਜੋ ਡਿਸਪਿਊਟ ਹੁੰਦਾ ਉਹਨਾਂ ਦਾ ਬਹੁਤ ਮੰਦਾ ਹਾਲ ਹੁੰਦਾ। ਅਸੀਂ ਇਹਨਾਂ ਚੀਜ਼ਾਂ 'ਤੇ ਕੰਮ ਕਰਨ ਤੋਂ ਫੇਲ ਹੋ ਗਏ। ਇਹ ਕੰਮ ਸਰਦਾਰ ਗਜਿੰਦਰ ਸਿੰਘ ਹੋਣੀ, ਉਹਨਾਂ ਦੀ ਵਿਜ਼ਨ, not only a journey towards Khalistan, a journey toward Sikh empowerment। ਸੋ ਇਸ ਤੇ ਸਾਨੂੰ ਕੰਮ ਕਰਨ ਦੀ ਲੋੜ ਆ। ਸਾਨੂੰ ਸਿੰਘ ਸਾਹਿਬ ਦੇ ਜੀਵਨ ਤੋਂ, ਸਾਨੂੰ ਉਹਨਾਂ ਦੇ ਕਿਰਦਾਰ ਤੋਂ ਤੇ ਸਾਨੂੰ ਉਹਨਾਂ ਸੰਘਰਸ਼ ਤੋਂ ਬਹੁਤ ਸਿੱਖਣ ਦੀ ਲੋੜ ਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਜੋ ਦਲ ਖਾਲਸਾ ਦੇ ਮੈਂਬਰ ਇੱਥੇ ਹਨ ਤੇ ਅੰਟਾਰੀ ਗੁਰਦੁਆਰਾ ਕਮੇਟੀ ਵੱਲੋਂ ਭਾਈ ਗਜਿੰਦਰ ਸਿੰਘ ਉਹਨਾਂ ਦੀ ਬੇਟੀ ਜੋ ਹੈ ਉਹ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ, ਉਹਨਾਂ ਦੇ ਪਰਿਵਾਰ ਨੂੰ ਇੱਕ ਮੋਮੈਂਟ ਭੇਟ ਕੀਤਾ ਜਾਵੇ। ਬੇਨਤੀ ਕਰਾਂਗੇ ਭਾਈ ਜਵਿੰਦਰਜੀਤ ਸਿੰਘ ਜੀ ਯੂਕੇ ਆਉਣ ਵਾਲਿਆਂ ਨੂੰ ਕਿ ਉਹ ਸਟੇਜ 'ਤੇ ਆਉਣ ਤੇ ਜੋ ਮੋਮੈਂਟੋ ਹੈ ਉਹ ਪਰਿਵਾਰ ਤੱਕ ਉਹ ਪਹੁੰਚਦਾ ਕਰਨਗੇ। ਮੈਂ ਦਲ ਖਾਲਸਾ ਅੰਟਾਰੀ ਗੁਰਦੁਆਰਾ ਕਮੇਟੀ ਦੇ ਸਾਰੇ ਜੋ ਨੁਮਾਇੰਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਟੇਜ 'ਤੇ ਆ ਕੇ ਭਾਈ ਸਾਹਿਬ ਨੂੰ ਜੋ ਮੋਮੈਂਟੋ ਹੈ ਉਹ ਭੇਟ ਕੀਤਾ ਜਾਵੇ ਜੀ। ਬੋਲੇ ਸੋ ਨਿਹਾਲ। ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਮੌਂਟਰੀਅਲ ਗੁਰਦੁਆਰਾ ਸਾਹਿਬ ਤੋਂ ਭਾਈ ਸੰਤੋਖ ਸਿੰਘ ਖੇਲਾ ਜੀ ਨੂੰ, ਉਹ ਆ ਕੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सूरा सो पहचानिए जो लड़े दीन के हेत, पुरजा पुरजा कट मरे कबू ना छाड़ा खेत। धन धन सतगुरु श्री गुरु ग्रंथ साहिब जी की हजूरी में उस महान योधे भाई साहब भाई गजिंदर सिंह जी की याद में जुड़ बैठी गुरु रूप खालसा साध संगत जी। गज के बुलाओ वाहिगुरु जी का खालसा, वाहिगुरु जी की फतेह। असी अज उस महान योधे नूं याद कर रहे हैं जिसने अपना सारा जीवन सिखां दे गलों गुलामी लाण लई ला दिता। दास की पहली मुलाकात भाई साहब भाई गजिंदर सिंह जी दे नाल 1996-97 दे विच लाहौर दे विच होई। इधरों मैं भी जेल दे विचों गया सी, कनेडा दे विचों, तो उधरों भाई साहब भी जेल दे विचों रिहा होए सी। थोड़ा चिर होया, थोड़ा समा असी इकट्ठे भाई साहब भाई गजिंदर सिंह, सुरिंदर सिंह सेखों, असी तिन्ने एक घर विच रहे। भाई साहब का जीवन बहा कमाल।
ਕਹਿਣੀ ਕਰਨੀ ਦੇ ਸੂਰੇ ਕੋਈ ਇਹੋ ਜਿਹੇ ਕਹਿ ਹੀ ਨਹੀਂ ਸਕਦੇ ਕਿ ਰੋਮ ਰੋਮ ਦੇ ਵਿੱਚ ਇੱਕੋ ਜਜ਼ਬਾ, ਇੱਕੋ ਚੀਜ਼। ਅਖੀਰ ਤੱਕ ਦਾਸ ਦੇ ਨਾਲ ਅਸੀਂ ਸੰਪਰਕ ਵਿੱਚ ਰਹੇ, ਉਹਨਾਂ ਦੇ ਨਾਲ ਉਹੀ ਚੀਜ਼ ਵੀ ਕਿਸੇ ਤਰ੍ਹਾਂ ਸਿੱਖਾਂ ਦੇ ਗਲੋਂ ਗੁਲਾਮੀ ਲਾ ਦਈਏ। ਖਾਲਸਾ ਜੀ ਜਿਹੜੀਆਂ ਗੱਲਾਂ ਆਪਣੇ ਪਹਿਲਾਂ ਬੁਲਾਰੇ ਕਰਕੇ ਗਏ ਨੇ, ਮੈਂ ਉਹ ਜ਼ਿਆਦਾ ਰਿਪੀਟ ਨਹੀਂ ਕਰਨੀ ਕਿਉਂਕਿ ਸਮਾਂ ਥੋੜ੍ਹਾ ਹੈ। ਉਹਦਾ ਇੱਕ ਚਾਨਣ ਮਨਾਰਾ ਸੀ ਔਰ ਚਾਨਣ ਮਨਾਰਾ ਹੀ ਰਹੇਗਾ। ਜਿਸ ਤਰ੍ਹਾਂ ਭਾਈ ਅਮਰਜੀਤ ਸਿੰਘ ਮਾਨ ਉਹਨਾਂ ਨੇ ਦੱਸਿਆ ਕਿ ਜਿਉਂਦੇ ਜੀ ਉਹਨਾਂ ਦਾ ਉਹ ਸਾਥ ਨਹੀਂ ਦਿੱਤਾ, ਉਹ ਉਹਨਾਂ ਨੂੰ ਜਿਹੜੀ ਉਹਨਾਂ ਦੀ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ, ਜੋ ਅੱਜ ਅਸੀਂ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕਰਦੇ ਹਾਂ। ਇਹ ਇਕੱਲਾ ਉਹਨਾਂ ਨਾਲ ਨਹੀਂ ਹੋ ਰਿਹਾ, ਇਹ ਸਾਡੀ ਕੌਮ ਦਾ ਦਿਖਾਂਤ ਹੈ। ਜਿਉਂਦੇ ਜੀ ਅਸੀਂ ਪਛਾਣਦੇ ਨਹੀਂ। ਉਹ ਭਾਵੇਂ ਜਿਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਸੀ ਜਾਂ ਬਾਬਾ ਦਲਵਿੰਦਰ ਸਿੰਘ ਸੀ ਜਾਂ ਹੋਰ ਸਿੰਘ ਸੂਰਮੇ ਆ, ਜਾਣ ਤੋਂ ਬਾਅਦ ਅਸੀਂ ਕਹਾਣੀਆਂ ਜ਼ਰੂਰ ਪਾਉਂਦੇ ਹਾਂ, ਵੱਡੇ ਵੱਡੇ ਇਕੱਠ ਕਰਦੇ ਹਾਂ। ਕਿਸੇ ਟਾਈਮ ਦੀਪ ਸਿੱਧੂ ਨੇ ਵੀ ਕਿਹਾ ਸੀ ਤੁਸੀਂ ਮੇਰੇ ਜਾਣ ਤੋਂ ਬਾਅਦ ਵੱਡੇ ਵੱਡੇ ਇਕੱਠ ਕਰੋਗੇ, ਜਿਉਂਦੇ ਜੀ ਉਹਨੂੰ ਵੀ ਐਕਸੈਪਟ ਨਹੀਂ ਕੀਤਾ। ਇਹ ਦਿਖਾਂਤ, ਇਹ ਸਾਨੂੰ ਕਿਤੋਂ ਨਿਕਲਣਾ ਪਊਗਾ। ਖਾਲਸਾ ਜੀ ਜਿੰਨਾ ਚਿਰ ਅਸੀਂ ਉਹ ਯੋਧਿਆਂ ਨੂੰ ਜਿਉਂਦੇ ਜੀ ਨਹੀਂ ਪਛਾਣਦੇ, ਮਰਨ ਤੋਂ ਬਾਅਦ ਇਕੱਠਾਂ ਤੇ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਹਾਂ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਕੁਛ ਸਿੱਖ ਲੈਂਦੇ ਨੇ ਉਹਨਾਂ ਦੇ ਕੋਲੋਂ। ਖਾਲਸਾ ਜੀ ਜੇ ਸੱਚੇ ਦਿਲੋਂ ਉਸ ਮਹਾਨ ਯੋਧੇ ਨੂੰ ਸ਼ਰਧਾ ਦੇ ਭੁੱਲ ਭੇਟ ਕਰਨੇ ਆ ਤਾਂ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ। ਪ੍ਰਣ ਕਰੀਏ ਕਿ ਅਸੀਂ ਦਲ ਖਾਲਸਾ ਜਥੇਬੰਦੀ ਦਾ ਪੂਰਾ ਸਹਿਯੋਗ ਦੇਵਾਂਗੇ, ਜਿਸ ਤਰ੍ਹਾਂ ਪਹਿਲਾਂ ਦਿੰਦੇ ਰਹੇ ਹਾਂ, ਅਗਾਂਹ ਵੀ ਦੇਵਾਂਗੇ। ਉਸ ਦੀ ਸੋਚ ਕੌਮ ਦੇ ਗਲੋਂ ਗੁਲਾਮੀ ਲਾਉਣੀ, ਉਹਨੂੰ ਕਿਸ ਤਰ੍ਹਾਂ ਲਾਇਆ ਜਾ ਸਕਦਾ, ਉਹ ਉਸ 'ਤੇ ਵਿਚਾਰ ਕਰੀਏ। ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਸ਼ਹੀਦਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਅੱਜ ਤੁਹਾਡੇ ਵਿੱਚੋਂ ਇੱਕ ਜਥੇਬੰਦੀ, ਇੱਕ ਸਿੱਖ ਫॉर ਜਸਟਿਸ ਉੱਠੀ ਹੈ, ਜਿਹੜੀ ਆਵਾਜ਼, ਉਸ ਆਜ਼ਾਦੀ ਦੀ ਆਵਾਜ਼ ਉਹ ਮੱਧਮ ਪੈ ਰਹੀ ਸੀ, ਉਹਨੂੰ ਬੁਲੰਦੀਆਂ ਤੇ ਲਿਜਾਉਣ ਵਾਸਤੇ ਤੁਸੀਂ ਉਹਦਾ ਪੂਰਾ ਸਹਿਯੋਗ ਦਿੱਤਾ। ਉਹ ਤੁਹਾਡਾ ਸਹਿਯੋਗ ਦੇਣ ਦੀ ਬਦੌਲਤ ਉਹਨਾਂ ਯੋਧਿਆਂ ਦੀ ਸੋਚ ਨੂੰ ਘਰ ਘਰ ਵਿੱਚ ਪਹੁੰਚਾ ਦਿੱਤਾ ਕਿ ਕੌਮ ਦੇ ਕੋਲੋਂ ਗੁਲਾਮੀ ਲਾਉਣੀ ਆ, ਖਾਲਿਸਤਾਨ ਆਜ਼ਾਦ ਕਰਾਉਣਾ। ਸਿੱਖ ਫॉर ਜਸਟਿਸ ਨੇ ਸਾਰੀ ਦੁਨੀਆ ਦੇ ਵਿੱਚ ਵੋਟ ਦੇ ਜ਼ੋਰ ਦੇ ਨਾਲ ਦੁਨੀਆ ਤੁਹਾਡੇ ਨਾਲ ਖੜੀ ਕਰ ਦਿੱਤੀ ਹੈ। ਖਾਲਸਾ ਜੀ ਜੇ ਕਿਸੇ ਕੋਲ ਹੋਰ ਵੀ ਕੋਈ ਰਾਹ ਹੈ, ਉਹ ਵੀ ਰਾਹ ਅਪਣਾਈਏ। ਹਰ ਇੱਕ ਜੋ ਜਥੇਬੰਦੀ ਦਾ ਸਹਿਯੋਗ ਦਈਏ, ਜਿਹੜੀ ਕੌਮ ਦੇ ਕੋਲੋਂ ਗੁਲਾਮੀ ਲਾਉਣ ਲਈ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾ ਰਹੀ ਹੈ, ਉਹਦਾ ਸਹਿਯੋਗ ਦਿਓ, ਉਹਦੀਆਂ ਲੱਤਾਂ ਨਾ ਖਿੱਚੋ। ਅੱਜ ਬੁਲੰਦੀਆਂ ਤੇ ਆਵਾਜ਼ ਪਹੁੰਚੀ ਹੈ। ਸਿੱਖ ਫॉर ਜਸਟਿਸ ਨੇ ਵੋਟ ਦੀ ਜ਼ੋਰ ਦੇ ਨਾਲ 5 ਆਈਜ਼ ਤੁਹਾਡੇ ਨਾਲ ਆ ਕੇ ਖੜ ਗਈਆਂ। ਖਾਲਸਾ ਜੀ ਵੋਟ ਦਾ ਇੰਨਾ ਡਰ ਉਹਨਾਂ ਨੂੰ, ਤੁਹਾਡੀ ਇਕੱਤਰਤਾ ਹੋ ਗਈ ਆ। ਜਿਹੜੇ ਕਿਸੇ ਵੇਲੇ ਕਹਿੰਦੇ ਸੀ ਇਹ ਗਿਣਤੀ ਦੇ ਰਹਿ ਗਿਆ, 329 ਦੀ ਲਿਸਟ ਜਾਰੀ ਕੀਤੀ, ਇੱਕ ਵਾਰੀ 132 ਦੀ ਕੀਤੀ, ਇੱਕ ਵਾਰੀ 17 ਦੀ ਕੀਤੀ, ਵੀ ਇੰਨੇ ਕੁ ਖਾਲਿਸਤਾਨੀ ਆ। ਟੋਰਾਂਟੋ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਤੁਹਾਡੀਆਂ ਲਾਈਨਾਂ ਨੇ ਦੱਸ ਦਿੱਤਾ ਕਿ ਸਿੱਖਾਂ ਦਾ ਬੱਚਾ ਬੱਚਾ ਖਾਲਿਸਤਾਨ ਲਈ ਆਪਣਾ ਤਤਪਰ ਹੈ, ਹਰ ਤਰੀਕੇ ਦੇ ਨਾਲ ਕੌਮ ਦੇ ਕੋਲੋਂ ਗੁਲਾਮੀ ਲਾਉਣ ਲਈ। ਅੱਜ ਹਰੇਕ ਸ਼ਹਿਰ ਦੇ ਵਿੱਚ ਜਿੱਥੇ ਕਿਤੇ ਵੀ ਸਿੱਖ ਫॉर ਜਸਟਿਸ ਦੀ ਵੋਟਾਂ ਦੀ ਗੱਲ ਹੁੰਦੀ ਹੈ, ਖਾਲਸਾ ਜੀ ਇਹ ਮਤ ਸੋਚੋ, ਇਹ ਸੋਚ ਉਹੀ ਹੈ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕੌਮ ਦੇ ਕੋਲੋਂ ਗੁਲਾਮੀ ਲਾਉਣ ਲਈ ਸੰਘਰਸ਼ ਵਿੱਢਿਆ ਸੀ। ਅੱਜ ਇਹਦਾ ਰੂਪ ਹੀ ਉਹ ਹੈ। ਉਸ ਰੂਪ ਦੇ ਥਰੂ ਆਪਾਂ ਦੁਨੀਆ ਨੂੰ ਦੱਸ ਦਿੱਤਾ। ਸਿੱਖ ਫॉर ਜਸਟਿਸ ਦਾ ਸਾਥ ਦਿੱਤਾ ਤੁਸੀਂ ਬਹੁਤ ਵੱਡੀ ਤਾਦਾਦ ਦੇ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਖਾਲਸਾ ਜੀ ਜਿਉਂਦੇ ਜੀ ਸਾਨੂੰ ਪਛਾਣਨਾ ਪਊਗਾ। ਦੁਸ਼ਮਣ ਨੇ ਪਛਾਣ ਲਿਆ, ਉਹਨਾਂ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਲਾਹੌਰ ਦੇ ਵਿੱਚ ਭਾਈ ਪੰਜਵੜ ਦੀ ਸ਼ਹੀਦੀ, ਉਹ ਤੋਂ ਬਾਅਦ ਭਾਈ ਹੈਪੀ ਦੀ ਸ਼ਹੀਦੀ, ਇੰਗਲੈਂਡ ਦੇ ਵਿੱਚ ਖੰਡੇ ਦੀ ਸ਼ਹੀਦੀ, ਸਾਡੀ ਧਰਤੀ ਤੇ ਆ ਕੇ ਸਾਡੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਨਾ। ਉਹ ਤੋਂ ਇੱਥੇ ਨਹੀਂ ਬਸ ਹੋਏ, ਜਾ ਕੇ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਸ਼ਹੀਦ ਕਰਨ ਲਈ ਲੱਖਾਂ ਹੀ ਕਰੋੜਾਂ ਰੁਪਈਆ ਲਾ ਦਿੱਤਾ ਉਹਨਾਂ ਨੇ।
पर खालसा जी किते मैनूं लगदा असीं भुल ना जाइए। वो शहीद करन तो बाद गुरपतवंत सिंह नूं शहीद करना चाहुंदे आ, बाद असीं कही जावांगे पन्नू तेरी सोच ते पहरा देवांगे ठोके। लोड़ अज है खड़ीए नाल ओहदी सोच ते पहरा दईए। साडी कौम दे गलों गुलामी लाउण लई हर एक हीला वसीला वरत रहा, जिस तरह भी लै सकदी लावांगे, जिस भी तरीके नाल लड़ना पिया लड़ांगे। जदों दा संघर्ष शुरू किया नाल आखिरी दम तक, जदों तक खालिस्तान आजाद नहीं हो जाता संघर्ष नूं इसे तरह रखांगे। जिस भी रूप दे विच उन्हां नूं जवाब देना पऊ जवाब देवांगे। साडा फर्ज बनदा 28 तरीक नूं वो जिहड़ी रेफरेंडम की लहर चल रही है, जिन्हें दुनिया नूं दस दिता कि सिख जाग उठिया जानदा वोट की जोज नूं। 28 तरीक नूं कैलगरी दे विच वोटां पैणियां, उदों बाद मॉन्ट्रीयल का नंबर आवेगा, कंटिन्यू चलेगा, लखां मिलियंस ऑफ वोट के नाल यूएन तक गल जाएगी। एक वसीला है 28 तरीक नूं जिहड़ियां वोटां कैलगरी विच पैणियां, उत्थे वध चढ़ के ਸਿੰਘਾਂ ਦਾ सहयोग दिओ। चल रही इस लहर नूं प्रचंड होर कर दईए, दुश्मन के दंद खट्टे कर दईए। कोई आपां इस वायलेंस नहीं करना, कोई कुछ नहीं करना। थोड़ी वोट के जोर के नाल मोदी नूं गोडियां पर करना। मोदी डर गया, गोडियां पर होया, हर एक हीला वसीला करके गौरमेंट दियां बार बार मुल्कां जाके मिन्नतां करदा इस रेफरेंडम नूं बंद करा दो, इस रेफरेंडम नूं बंद करा दो। ये बाहर बैठे ਸਿੰਘਾਂ ਨੂੰ शहीद करना भी यही है कि साडे मनां दे विच डर पैदा कर दिता जाए। खालसा डरदा नहीं ना डराउंदा है, जुल्म नूं सज़ा दित्ती जाए फिर देगा। उन्हां शहीदां दी सोच ते असीं पहरा ठोक के देना। भाई निज्जर की सोच ते, भाई खंडे की सोच ते, भाई पंजवट की सोच ते भाई राणे की सोच ते, जिसने शुरू दे विच सिख बरजस दे नाल खड़ के इस रेफरेंडम की लहर नूं उच्चिया कीता सी, जिहड़ा कि किसी टाइम वोटां के दौरान इंग्लैंड की धरती से सदा लई साडे कोलों चला गया सी। उन्हां दी सोच ते आपां पहरा देवांगे, इस सोच नूं अगे लैके जावांगे, शहीदां दी सोच ते पहरा देवांगे। यही साडी सच्ची श्रद्धांजलि होवेगी मेरे वीर, साडे सत्कारयोग उस महान योधे नूं भाई साहब भाई गजेंद्र सिंह जी नूं, ਉਹਦੀ सोच नूं अगे लैके जाण लई असीं सतगुर दे चरणों विच खड़ के प्रण करदे हां। उन्हां दी सोच नूं कौम दे कोलों गुलामी लाण लई जिन्ना चिर तक गुलामी नहीं रहूगी उन्ना चिर जंग जारी रहूगा। दोए बाहां उच्चियां खड़ियां करके समूह शहीदां नूं शरधा दे फुੱਲ भेट करने आ। नारे का जवाब गज के देना, खालिस्तान 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 खालिस्तान। भाई गजेंद्र सिंह की सोच ते, भाई गजेंद्र सिंह की सोच ते, भाई गजेंद्र सिंह की सोच ते बोल दिया कोई भुल चुकी तो माफ करना। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। हुण मैं बेनती करांगा भाई जसवीर सिंह बोपारा जी वो संगतां दे नाल कुछ शब्द समझ करनगे जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। ये गंगू, ये नहरू की धीए, गंगू ही गंगू होर इत्थे कीए। ये नहरू, ये गांधी, ये नहरू की धीए, गंगू ही गंगू होर इत्थे कीए। इन्हां सतनां दे लिखारी साडी कौम दे महान योधे जिन्हां बाबत ਆਪਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਉਹ ਕਹਿੰਦੇ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸੋ ਭਾਈ ਗਜਿੰਦਰ ਸਿੰਘ ਜਿਹੜੇ ਪਿਛਲੇ ਦਿਨ ਸਾਡੇ ਕੋਲੋਂ ਵਿਛੜ ਕੇ ਚਲੇ ਗਏ ਹਨ, ਉਹਨਾਂ ਦੀ ਜਾਨ ਵਿੱਚ ਜੁੜ ਬੈਠੀ ਗੁਰੂ ਪਿਆਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦਾ ਜੀਵਨ ਬਹੁਤ ਕੁਝ ਬੁਲਾਰਿਆਂ ਨੇ ਦੱਸ ਦਿੱਤਾ ਹੈ, ਕਹਿਣੀ ਕਰਨੀ ਦੇ ਵਿੱਚ ਨਹੀਂ। ਮਹਾਨ ਸੂਰਬੀਰ ਯੋਧੇ, ਦਲੇਰ
ਕੌਮ ਦੇ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਔਰ ਇੰਨਾ ਕੁ ਜਜ਼ਬਾ ਜਿਹੜਾ ਹੈ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਪਿਆ ਸੀਗਾ ਕਿ ਬੜਾ ਜ਼ੋਰ ਲਾਇਆ ਏਜੰਸੀਆਂ ਨੇ ਵੀ, ਆਪਣਿਆਂ ਲੋਕਾਂ ਨੇ ਵੀ ਕਿ ਤੁਸੀਂ ਵਾਪਸ ਆ ਜਾਓ, ਪਰ ਉਹ ਕਹਿੰਦੇ ਨਹੀਂ। ਉਸ ਗੁਲਾਮੀ ਦੀ ਜ਼ਿੰਦਗੀ ਨਾਲੋਂ ਹੋਰ ਜਗ੍ਹਾ ਦੇ ਉੱਤੇ ਮਰਨਾ ਬਿਹਤਰ ਆ, ਪਰ ਉੱਥੇ ਜਾ ਕੇ ਉਹਨਾਂ ਦੀ ਨੀਂਦ ਨਹੀਂ ਮੰਨਣੀ, ਉਹਨਾਂ ਦੇ ਹਿੱਕ ਦੇ ਵਿੱਚ ਵੱਜਣਾ ਵਾ। ਇਹੋ ਜਿਹਾ ਵਿਚਾਰ ਸੀਗੇ ਭਾਈ ਗਜਿੰਦਰ ਸਿੰਘ ਹੋਣਾ ਦੇ। ਸੋ ਜਿੱਥੇ ਆਪ ਸੰਗਤਾਂ ਨੂੰ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ, ਉੱਥੇ ਆਪ ਜੀ ਦੇ ਲਈ ਉਹਨਾਂ ਦੀ ਬੇਟੀ ਬਿਕਰਮ ਕੌਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਫਤਿਹ ਬੁਲਾਈ ਹੈ। ਉਹਨਾਂ ਨੇ ਦਾਸ ਦੀ ਸਵੇਰੇ ਹੀ ਉਹਨਾਂ ਨਾਲ ਗੱਲ ਹੋਈ ਸੀ, ਕਿਉਂਕਿ 2 ਦਿਨ ਪਹਿਲਾਂ ਹੀ ਪਾਕਿਸਤਾਨ ਦੀ ਧਰਤੀ ਤੋਂ ਆਏ ਹਨ ਔਰ ਅੰਤਮ ਰਸਮਾਂ ਜਿਹੜੀਆਂ ਹਨ ਆਪ ਜੀ ਨੂੰ ਪਤਾ ਹੀ ਹੈ ਕਿ ਗੁਪਤ ਰੂਪ ਦੇ ਵਿੱਚ ਸਾਰਾ ਕੁਝ ਹੋਇਆ ਹੈ, ਪਰ ਫਿਰ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਉਸ ਯੋਧੇ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਸ ਦੀ ਅਸੀਂ ਸਾਲ ਨਹੀਂ ਪੁੱਛੀ। 43 ਸਾਲ ਇੱਥੇ ਬੜੇ ਲੋਕ ਆ ਉੱਠ ਕੇ ਚਲੇ ਗਏ ਆ, ਇਹਨਾਂ ਨੂੰ ਕਹਿੰਦੇ ਰਹੇ ਆ ਕਿ ਉਸ ਯੋਧੇ ਦੀ ਵਾਗ ਡੋਰ ਫੜੋ, ਉਸ ਦੀ ਬਾਹ ਫੜੋ, ਪਰ ਇਹਨਾਂ ਨੇ ਆਪਣੇ ਘਰ ਚਲਾਉਣ ਦੇ ਲਈ, ਆਪਣੇ ਚੁੱਲ੍ਹੇ ਚਲਾਉਣ ਦੇ ਲਈ ਉਸ ਯੋਧੇ ਨੂੰ ਬਿਲਕੁਲ ਨਕਾਰਿਆ। ਔਰ ਉਸ ਦੀ ਇੱਕ ਜਿਹੜੀ ਖੁਆਇਸ਼ ਸੀ, ਉਸ ਦੀ ਜਿਹੜੀ ਸੋਚ ਸੀ ਕਿ ਅਸੀਂ ਸਾਰੇ ਰਲ ਮਿਲ ਕੇ ਚੱਲੀਏ, ਸਾਰੀਆਂ ਜਥੇਬੰਦੀਆਂ ਇਕੱਠੇ ਹੋਈਏ, ਸਾਰੇ ਇੱਕ ਦੂਜੇ ਦੀ, ਗੁਰੂ ਸਾਹਿਬ ਦਾ ਉਪਦੇਸ਼ ਸੀ ਕਿ ਦੁਬਦਾ ਦੂਰ ਕਰੋ ਲੈ ਬੁਲਾਏ, ਪਰ ਅਸੀਂ ਉਸ ਤੋਂ ਦੂਰ ਭੱਜਦੇ ਰਹੇ ਹਾਂ। ਅਸੀਂ ਤਾਂ ਆਪਣਿਆਂ ਦੇ ਜੁੰਡੇ ਪਾਉਣ ਨੂੰ ਤਿਆਰ ਰਹਿੰਦੇ ਹਮੇਸ਼ਾ ਹੀ। ਅਸੀਂ ਉਸ ਯੋਧੇ ਦੀ ਸੋਚ ਦੇ ਉੱਤੇ ਪਹਿਰੇ ਦੇਣ ਦੀ ਗੱਲ ਕਰਦੇ ਹਾਂ, ਪਰ ਪਹਿਰਾ ਦੇਣਾ ਵਾ ਤਾਂ ਡਟ ਕੇ ਹੁਣ ਦੇ ਸਕਦੇ ਹੋ। ਉਸ ਯੋਧੇ ਦੀ ਖੁਆਇਸ਼ ਸੀਗੀ ਬੜੇ ਚਿਰ ਦੀ ਕਿ ਟੋਰਾਂਟੋ ਦੀ ਧਰਤੀ ਦੇ ਉੱਤੇ, ਕੈਨੇਡਾ ਦੀ ਧਰਤੀ ਦੇ ਉੱਤੇ ਦਰ ਖਾਲਸਾ ਦਾ ਯੂਨਿਟ ਸਥਾਪਿਤ ਹੋਵੇ, ਕੌਮ ਦੀ ਗੱਲ ਕੀਤੀ ਜਾਵੇ, ਸਾਡੇ ਰਾਜ ਭਾਗ ਦੀ ਗੱਲ ਕੀਤੀ ਜਾਵੇ। ਹੋਰ ਬੜਾ ਕੁਝ ਉਸ ਦੇ ਦਿਲ ਦੇ ਵਿੱਚ ਉਹ ਲੈ ਕੇ ਚਲੇ ਗਿਆ ਵਾ। ਮੇਰੇ ਕੋਲ ਉਹਨਾਂ ਦੇ ਕੁੜਮ ਆਏ ਸੀਗੇ, ਭਾਈ ਹਰਵਿੰਦਰ ਸਿੰਘ ਉਹਨਾਂ ਨੂੰ ਪਤਾ, ਬਹੁਤ ਸਾਰੇ ਸਿੰਘਾਂ ਨੂੰ ਪਤਾ ਵਾ। ਆਖਰੀ ਜਿਸ ਦਿਨ ਉਹ ਚੜ੍ਹਾਈ ਕਰਦੇ ਆ ਉਸ ਦਿਨ ਸਵੇਰੇ ਹੀ ਗੱਲਬਾਤ ਹੋਈ, ਉਹਨਾਂ ਦੇ ਫੋਨ ਦੇ ਉੱਤੇ ਫੋਨ ਆਇਆ, ਗੱਲਬਾਤ ਹੋਈ ਤੇ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੂੰ ਲੱਗ ਹੀ ਨਹੀਂ ਸੀ ਰਿਹਾ ਕਿ ਕੋਈ ਬਿਮਾਰੀ ਵੀ ਹੈ ਹਸਪੀਟਲ ਦੇ ਵਿੱਚ ਬੈਠਿਆਂ ਦੀ। ਪਰ ਜੋ ਪ੍ਰਮਾਤਮਾ ਨੇ ਜਿੰਨੇ ਸਾਹ ਦਿੱਤੇ ਆ ਉਹ ਭੋਗ ਕੇ ਗਏ ਆ ਬੜੀ ਚੜ੍ਹਦੀ ਕਲਾ ਦੇ ਨਾਲ, ਬੜੀ ਸ਼ਾਨ ਦੇ ਨਾਲ, ਬੜੀ ਸ਼ੌਕਤ ਦੇ ਨਾਲ। ਔਰ ਗੁਰੂ ਸਾਹਿਬ ਇਹੋ ਜਿਹਾ ਜਿਹੜਾ ਬੀਜ ਆ, ਕਿਉਂਕਿ ਜਵਾਨੀ ਦੇ ਵਿੱਚ ਮੈਂ ਸੁਣ ਰਿਹਾ ਸੀਗਾ ਭਾਈ ਮਨਜੀਤ ਸਿੰਘ ਹੋਣਾ ਨੇ ਜੋ ਫੈਡਰੇਸ਼ਨ ਦੇ ਪ੍ਰਧਾਨ ਸੀ, ਕਹਿੰਦੇ 1978 ਦੇ ਵਿੱਚ ਉਹਨਾਂ ਨੇ ਕਵਿਤਾਵਾਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਸੀ ਫੈਡਰੇਸ਼ਨ ਦੇ ਸਮਾਗਮਾਂ ਦੇ ਉੱਤੇ। ਸੋ ਬਚਪਨ ਤੋਂ ਹੀ ਇਹ ਜਵਾਨੀ ਦੇ ਵਿੱਚ ਆ ਕੇ ਜਾਂ ਜੇਲ੍ਹਾਂ ਦੇ ਵਿੱਚ ਬਹਿ ਕੇ ਨਹੀਂ ਕਵਿਤਾਵਾਂ ਲਿਖੀਆਂ, ਜਵਾਨੀ ਦੇ ਵਿੱਚ ਹੀ ਉਹਨਾਂ ਨੂੰ ਲੱਗਣ ਲੱਗ ਗਈ ਸੀ ਕਿ ਕੌਮ ਦੇ ਲਈ ਦਰਦ ਜੋ ਹੈ ਉਸ ਨੂੰ ਇੱਕ ਕਲਮਬੰਦ ਕਰਨਾ। 8 ਕਿਤਾਬਾਂ ਉਹਨਾਂ ਨੇ ਆਪਾਂ ਨੂੰ ਦਿੱਤੀਆਂ ਵਾ। ਸੋ ਆਪਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਸਾਡੀ ਸ਼ਹੀਦਾਂ ਦੇ ਪਾਇਆ ਹੋਇਆ ਪੂਰਨਾਂ ਤੇ ਚੱਲਣਾ, ਕਿਉਂਕਿ ਸਾਡੀ ਕੌਮ ਦੇ ਵਿੱਚ ਥਾਂ ਥਾਂ ਘਰ ਘਰ ਸ਼ਹੀਦ ਹੈ। ਦੁਨੀਆ ਇੱਕ ਮਨਸੂਰ ਤੇ ਮਾਣ ਕਰਦੀ ਤੇ ਸਾਡੀ ਕੌਮ ਮਨਸੂਰਾਂ ਨਾਲ ਭਰੀ ਪਈ ਆ। ਸਾਡੇ ਵਿੱਚ ਭਾਈ ਪੰਜਵੜ ਦੇ ਭਜੰਗੀ ਬੈਠੇ ਆ, ਭਾਈ ਮਿੰਟੂ ਦੇ ਭਜੰਗੀ ਬੈਠੇ ਆ, ਹੋਰ ਬੜੇ ਬੈਠੇ ਆ, ਭਾਈ ਦਵਿੰਦਰਜੀਤ ਸਿੰਘ ਆਏ ਆ, ਬੜਾ ਲੰਮਾ ਸਮਾਂ ਇਹਨਾਂ ਨੇ ਸੰਘਰਸ਼ ਕੀਤਾ, ਅਜੇ ਵੀ ਕੌਮ ਦੇ ਲਈ ਤਤਪਰ ਆ। ਹੋਰ ਬੜੇ ਸਾਡੇ ਕੌਮ ਦੇ ਮਹਾਨ ਯੋਧੇ ਆ, ਆਪਣੇ ਸੰਤੋਖ ਸਿੰਘ ਖੇਲਾ ਹੁਣੀ ਬੋਲ ਕੇ ਗਏ ਆ, ਹੋਰ ਬੜੇ ਸਾਡੇ ਬਾਜਵਾ ਸਾਹਿਬ ਬੈਠੇ ਆ। ਸੋ ਅਸੀਂ ਇਹ ਆਪ ਜੀ ਦਾ ਜਿਹੜਾ ਸ਼ੁਕਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅੰਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸਮੁੱਚੀਆਂ ਜਥੇਬੰਦੀਆਂ ਦਾ, ਦਰ ਖਾਲਸਾ ਵੱਲੋਂ, ਕਿ ਤੁਸੀਂ ਜਿਹੜਾ ਉਸ ਮਹਾਨ ਯੋਧੇ ਦੀ ਕੁਰਬਾਨੀ ਨੂੰ ਯਾਦ ਕੀਤਾ ਵਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਰੱਖਿਓ, ਜੇ ਅਜੇ ਅਸੀਂ ਨਾ ਇਕੱਠੇ ਹੋਏ ਤਾਂ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੜਾ ਕੁਝ ਸੁਣਨ ਨੂੰ ਮਿਲਣਾ। ਅਸੀਂ ਭੋਗਾਂ ਤੱਕ ਹੀ ਸੀਮਤ ਨਾ ਰਹੀਏ, ਅਸੀਂ ਉਹਨਾਂ ਯੋਧਿਆਂ ਦੀ, ਸੂਰਬੀਰਾਂ ਦੀ ਵਾਗ ਫੜੀਏ, ਉਹਨਾਂ ਦਾ ਪਿੱਛਾ ਕਰੀਏ, ਉਹਨਾਂ ਦੇ ਸਹਾਰਾ ਬਣੀਏ, ਉਹਨਾਂ ਦੇ ਮੋਢੇ ਨਾਲ ਮੋਢਾ ਜੜੀਏ। ਉਹ ਤੁਹਾਡੇ ਕੋਲ ਮਾਇਆ ਦੇ ਗੱਫੇ ਨਹੀਂ ਮੰਗਦੇ, ਉਹ ਚਾਹੁੰਦੇ ਆ ਕਿ ਤੁਸੀਂ ਰਲ ਮਿਲ ਕੇ ਬੈਠੋ, ਕੌਮ ਦੇ ਲਈ ਤਤਪਰ ਹੋ, ਕੌਮ ਦੇ ਲਈ ਸੁਹਿਰਦ ਹੋ। ਜੋ ਤੁਹਾਡੇ ਮਨ ਦੇ ਵਿੱਚ ਆ ਉਹ ਤੁਹਾਡੇ ਮੁਖ ਦੇ ਵਿੱਚ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਸੋ ਅਸੀਂ ਮਨ ਦੇ ਵਿੱਚ ਹੋਰ ਲਈ ਬੈਠੇ ਆ, ਮੁਖ ਦੇ ਵਿੱਚ ਸਾਡੇ ਹੋਰ ਆ, ਤੇ ਸਾਨੂੰ ਰਾਜ ਭਾਗ ਕਿੱਦਾਂ ਮਿਲੇਗਾ। ਸੋ ਸਾਨੂੰ ਤਨ ਮਨ ਤੇ ਧਨ ਕਰਕੇ ਕੌਮ ਨੂੰ ਸਮਰਪਿਤ ਹੋਣਾ ਪੈਣਾ ਵਾ, ਤਾਂ ਹੀ ਅਸੀਂ ਰਾਜ ਭਾਗ ਦੇ ਮਾਲਕ ਬਣ ਸਕਦੇ ਹਾਂ।
ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸਿੱਖ ਜਥੇਬੰਦੀਆਂ ਦਾ, ਸਮੁੱਚੇ ਖਾਲਸਾ ਦਾ ਆਚਾਰੀਆ ਗੁਰਦੁਆਰਾ ਕਮੇਟੀ ਦਾ ਔਰ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਨੇ ਸਹਿਯੋਗ ਦਿੱਤਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਆਈਆਂ ਹੋਈਆਂ ਸੰਗਤਾਂ ਦਾ ਦਲ ਖਾਲਸਾ ਇੰਟਾਰੀਓ ਗੁਰਦੁਆਰਾ ਕਮੇਟੀ ਅਤੇ ਸਮੂਹ ਜਥੇਬੰਦੀਆਂ ਵੱਲੋਂ ਬਹੁਤ ਬਹੁਤ ਧੰਨਵਾਦ। ਤੁਸੀਂ ਉਸ ਮਹਾਨ ਯੋਧੇ ਦੀ ਯਾਦ ਵਿੱਚ ਇਕੱਠੇ ਹੋਏ ਹਾਂ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਇੱਕ ਜ਼ਰੂਰੀ ਬੇਨਤੀ ਹੈ ਕਿ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ, ਕੋਈ ਨਹੀਂ ਕਿਸੇ ਨੂੰ ਸੋਧਾ ਲਾਉਂਦੇ ਨੇ ਜਾਂ ਸਿੰਘਾਂ ਵੱਲੋਂ ਕੋਈ ਗੱਲਬਾਤ ਕੀਤੀ ਜਾਂਦੀ ਹੈ ਤਾਂ ਆਮ ਲੋਕ ਅਸੀਂ ਉਸ ਚੀਜ਼ ਨੂੰ ਡਿਫੈਂਡ ਕਰਨ ਦੀ ਬਜਾਏ ਅਸੀਂ ਉਹਦੀ ਨੁਕਤਾਚੀਨੀ ਕਰਨ ਲੱਗ ਜਾਂਦੇ ਹਾਂ। ਹਮੇਸ਼ਾ ਹੀ ਹੁੰਦਾ ਹੈ ਕਿ ਜੋ ਤਾਕਤਵਰ ਧਿਰ ਹੈ, ਬਹੁ ਗਿਣਤੀ ਧਿਰ ਹੈ, ਉਹ ਨੈਰੇਟਿਵ ਸੈੱਟ ਕਰਦੀ ਹੈ ਕਿ ਜੇ ਘੱਟ ਗਿਣਤੀ ਜਾਂ ਜਿਹੜੀ ਕਮਜ਼ੋਰ ਧਿਰ ਹੈ ਉਹਦਾ ਰਿਐਕਸ਼ਨ ਵੀ ਉਹਨਾਂ ਦੇ ਮੁਤਾਬਕ ਦੇਵੇ, ਆਪਣੇ ਮੁਤਾਬਕ ਨਾ ਦੇਵੇ। ਮਿਸਾਲ ਦੇ ਤੌਰ ਤੇ ਜੋ ਜੂਨ ਦੇ ਵਿੱਚ ਸ਼ਹੀਦੀ ਨਗਰ ਕੀਰਤਨ ਹੁੰਦੇ ਹਨ, ਉੱਥੇ ਪਿਛਲੇ ਸਾਲ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਦਾ ਜੋ ਦ੍ਰਿਸ਼ ਪੇਸ਼ ਕੀਤਾ ਗਿਆ ਸੀ, ਇਸ ਵਾਰੀ ਜਨਰਲ ਵੈਦਿਆ ਨੂੰ ਸੋਧਾ ਲਾਉਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਸੀ। ਭਾਰਤ ਦੀ ਸਰਕਾਰ ਵੱਲੋਂ ਤੇ ਇੱਥੇ ਦੇ ਮੀਡੀਆ ਵੱਲੋਂ ਵੀ ਇਹ ਪ੍ਰਚਾਰਿਆ ਗਿਆ ਕਿ ਹਿੰਸਾ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ, ਵਾਇਲੈਂਸ ਨੂੰ ਗਲੋਰੀਫਾਈ ਕੀਤਾ ਜਾਂਦਾ। ਦੇਖਿਆ ਜਾਵੇ ਬਾਲੀਵੁੱਡ, ਹਾਲੀਵੁੱਡ ਸੈਂਕੜੇ ਫਿਲਮਾਂ ਬਣਾਉਂਦੇ ਨੇ ਜੋ ਕਿ ਸੈਕੰਡ ਵਰਲਡ ਵਾਰ, ਫਸਟ ਵਰਲਡ ਵਾਰ, ਅਫਗਾਨਿਸਤਾਨ ਦੀ ਲੜਾਈ ਤੇ ਵੀ ਕਿੰਨੀਆਂ ਫਿਲਮਾਂ ਬਣ ਚੁੱਕੀਆਂ ਨੇ। ਨਾਲੇ ਸਭ ਨੂੰ ਪਤਾ ਕਿ ਉਹ ਲੜਾਈ ਇੱਕ ਇਲੀਗਲ ਲੜਾਈ ਸੀ, ਕਿ ਉਹ ਗਰੁੱਪ ਵਾਇਲੈਂਸ ਨੂੰ ਗਲੋਰੀਫਾਈ ਨਹੀਂ ਕਰਦੇ। ਇਹ ਸਾਡਾ ਇਤਿਹਾਸ ਹੈ। ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸ਼ਹੀਦਾਂ ਦੀਆਂ ਲੱਗੀਆਂ ਫੋਟੋਆਂ ਉਹ ਇਸੇ ਕਰਕੇ ਲਾਈਆਂ ਜਾਂਦੀਆਂ ਨੇ। ਇੱਥੇ ਕਿਸੇ ਪਰਿਵਾਰ ਨੇ ਕਿੰਤੂ ਪ੍ਰੰਤੂ ਕੀਤਾ ਸੀ ਤਾਂ ਮੇਰਾ ਜਵਾਬ ਇਹੀ ਸੀ ਕਿ ਫੋਟੋਆਂ ਲੱਗੀਆਂ ਨੇ, ਤੇਰਾ ਕਹਿੰਦਾ ਮੇਰਾ ਬੱਚਾ ਕਹਿ ਰਿਹਾ ਵੀ ਇਹ ਗੰਜ ਵਾਲੀ ਫੋਟੋ ਲੱਗੀ ਆ। ਅਸੀਂ ਕਿਹਾ ਇਸੇ ਕਰਕੇ ਲਾਈ ਆ ਕਿ ਬੱਚਾ ਤੇਰਾ ਘਰੇ ਜਾ ਕੇ ਤੈਨੂੰ ਪੁੱਛੂਗਾ, ਕੁਐਸਚਨ ਕਰੂਗਾ, ਤੂੰ ਕੋਈ ਜਵਾਬ ਨਾ ਦੇਗਾ ਇਹਦਾ, ਚਾਹੇ ਤੂੰ ਉਹਦਾ ਗਲਤ ਜਵਾਬ ਹੀ ਦੇਵੇਂ। ਤੂੰ ਸਿੱਖੀ ਦੇ ਜਾਂ ਦਰਬਾਰ ਸਾਹਿਬ ਦੇ ਜੋ ਸਾਕਾ ਹੋਇਆ ਉਹਦੇ ਬਾਰੇ ਵੀ ਤੂੰ ਗਲਤ ਬੋਲੇ ਤੇ ਉਲਟ ਵੀ ਹੋਵੇਂ, ਪਰ ਤੇਰੇ ਘਰ ਦੇ ਵਿੱਚ ਡਾਇਲੌਗ ਚੱਲੂਗਾ, ਤੇਰੇ ਘਰ ਦੇ ਵਿੱਚ ਕਿੰਤੂ ਪ੍ਰੰਤੂ ਉਹ ਡਾਇਲੌਗ ਚੱਲੂਗਾ ਤਾਂ ਤੇਰਾ ਬੱਚਾ ਜੋ ਹੈ ਉਹ ਆਪਣੇ ਆਪ ਇਹਦੇ ਬਾਰੇ ਰਿਸਰਚ ਕਰੂਗਾ ਤਾਂ ਉਹਨੂੰ ਪਤਾ ਲੱਗੂ ਕਿ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਦੇ ਵਿੱਚ ਕੀ ਕੀਤਾ ਸੀ। ਸੋ ਇਸ ਕਰਕੇ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਕਿ ਜੋ ਸੋਸ਼ਲ ਮੀਡੀਆ ਤੇ ਜਾਂਦੇ ਹੋ ਤਾਂ ਜੋ ਸਿੱਖੀ ਸਿਧਾਂਤ ਨੇ ਉਹਨਾਂ ਮੁਤਾਬਕ ਜਿਹੜੀ ਵੀ ਗੱਲ ਹੋਵੇ ਉਹਨੂੰ ਡਿਫੈਂਡ ਕਰੋ। ਕੋਈ ਆਪਣੇ ਆਪ ਆਪਣੀ ਹੀਣ ਭਾਵਨਾ ਲਿਆ ਕੇ ਤੇ ਉਸ ਨੂੰ ਆਪਣੇ ਚਲੋ ਪਿੱਛੇ ਨਹੀਂ ਹਟਣਾ। ਇਹ ਬਿਰਤਾਂਤ ਸਾਡਾ ਬਿਰਤਾਂਤ ਹੈ ਤਾਂ ਅਸੀਂ ਸੈੱਟ ਕਰਨਾ, ਸਾਡਾ ਨੈਰੇਟਿਵ ਕੋਈ ਹੋਰ ਸੈੱਟ ਨਹੀਂ ਕਰੂਗਾ। ਬੇਨਤੀ ਹੈ ਕਿ WS ਤੋਂ ਭਾਈ ਮਨਜੀਤ ਸਿੰਘ ਹੋਣੀ ਆਏ, ਉਹ 2 ਮਿੰਟ ਲਈ, ਰਣਵੀਰ ਸਿੰਘ ਹੋਣੀ ਆਏ ਨੇ, ਉਹ 2 ਮਿੰਟ ਲਈ ਸੰਗਤਾਂ ਨੂੰ ਸੰਬੋਧਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਜੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਭ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸੂਰਬੀਰ ਯੋਧੇ ਭਾਈ ਗੁਰਜਿੰਦਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਅੰਤਮ ਅਰਦਾਸ ਲਈ ਇਕੱਠੇ ਹੋਏ ਹਾਂ। ਸਿੱਖ ਦੀ ਅਰਦਾਸ ਕਦੇ ਵੀ ਅੰਤਮ ਨਹੀਂ ਹੁੰਦੀ। ਸਿੱਖ ਹਮੇਸ਼ਾ ਜੂਝਦਾ ਹੋਇਆ ਜਦ ਤੱਕ ਉਹਦੇ ਆਖਰੀ ਸਵਾਸ ਨੇ ਕੌਮ ਲਈ, ਪੰਥ ਲਈ, ਕੌਮੀ ਘਰ ਲਈ ਤੇ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਸੋਚਦਾ ਰਹਿੰਦਾ। ਭਾਈ ਗੁਰਜਿੰਦਰ ਸਿੰਘ ਜੀ ਹੋਣਾ ਨੇ ਜਿਸ ਤਰ੍ਹਾਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਹੈ ਕਿ ਨੌਜਵਾਨੀ ਤੋਂ ਲੈ ਕੇ ਅਖੀਰਲੇ ਦਮ ਤੱਕ ਆਪਣੇ ਆਪ ਨੂੰ ਪੰਥ ਲਈ ਸਮਰਪਿਤ ਰੱਖਿਆ। ਹੁਣ ਇੱਥੇ ਵਿਚਾਰਨ ਦੀ ਗੱਲ ਆ, ਇੱਥੇ ਵੀ ਵਿਚਾਰਾਂ ਹੋਈਆਂ ਸਟੇਜ ਤੋਂ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਨੌਜਵਾਨਾਂ ਨੂੰ ਇਹ ਮੈਸੇਜ ਆਉਣਾ ਚਾਹੀਦਾ, ਬਿਲਕੁਲ ਜਾਣਾ ਚਾਹੀਦਾ। ਪਰ ਇੱਕ ਗੱਲ
हर सिख के अंदर घर घर जानी चाहिए है कि साडा शरीर भावें बुढ़ा हो जाए पर साडी पंथक सोच बुढ़ी नहीं होनी चाहिए। ये उदाहरण है जिहड़ी सानू भाई गजेंद्र सिंह जी दे गए। उन्होंने उम्र भावें कितनी भी हो गई पर उन्होंने जो जवानी वाले जज्बा सी, जो 18 साल की उम्र में सी, जो 25 साल की उम्र में सी, उही जज्बा उन्होंने अखीर तक रहा। कौम नूं अपने जज्बे नूं हमेशा अपने परिवार अंदर, अपने जथेबंदियां अंदर, अपने जिन्ने भी भैन भरा ने उन्हां नाल जद तक असीं पंथक विचारा नहीं करांगे ये विचारा अगे नहीं तुरनगियां। उहदे नाल नाल जिन्ने भी साडे वीर वख-वख संस्थावां तो आए ने, स्टेट सैकटरी साहब ने मैनूं WS तो क्या मेरी वो संस्था नहीं है, मैं यूनाइटेड सिक्स तो सेवादार हाँ, पर सारिया संस्थावां असीं इक्को कार्य करते हैं। साड़ी संस्था वख-वख हो सकती है पर साडे निशाने ते साडे कार्य जब तक एक ने सानू कोई भी उन्होंने हासिल करने तो रोक नहीं सकता। मैं आप सब नूं बेनती करांगा कि साडी सच्ची श्रद्धांजलि भाई गजेंद्र सिंह नूं यही हो सकती है कि जिहड़ियां उन्होंने 8 किताबां लिखियां, असीं सारे जाने वो किताबां लैके उन्होंने पढ़िए, उन्होंने विचार करिए, अपनी लाइब्रेरी का हिस्सा बनाइए। भाई साहब अते होर अनेक सूरबीर योधे जिन्हां ने लंबे समय तो लैके पंजाब अंदर देश विदेश की धरती ते सिख संघर्ष नूं जारी रखिया, उन्हां सारिआं नूं साडा सिजदा करना फर्ज बनदा है। कुछ सूरबीर योधे जिन्हां ने इन्ना लम्मा समा जलावतनी कट के अपने परिवारक दुखों तकलीफों नूं पासे रख के आखिरी श्वास तक कौम दे अपने घर लिए पहरा दिता, उन्होंने असीं अज श्रद्धांजलि भेंट करते हैं। समूह संस्थावां गुरुद्वारा कमेटी का आप सब संगतां दा बहुत बहुत धन्नवाद। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। हुण अकाल तख्त साहब के ढाडी जत्था भाई जगजीत सिंह वडाला होनी ढाडी वारा गुरु इतिहास संस्कृति की हाल करनगे। इसी तरह प्यार सत्कार नाल सफर करना। वाहिगुरू जी का खालसा, वाहिगुरू जी की फतेह। ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕ ਖਤਮ ਕੀਤਿਆਂ ਖਤਮ ਕੀਤਿਆਂ ਕਦੇ
ਤਾਰ ਲੋਕੋ ਲੱਖਾਂ ਹੀ ਜਵਾਨੀਆਂ ਨੇ ਜੇਲਾਂ ਵਿੱਚ ਸੜੀਆਂ ਕਿੰਨਾ ਚਿਰ ਰੱਖਣਾ ਏ ਲਾ ਕੇ ਹੱਥ ਕੜੀਆਂ ਲੱਖਾਂ ਹੀ ਜਵਾਨੀਆਂ ਨੇ ਜੇਲਾਂ ਵਿੱਚ ਸੜੀਆਂ ਕਿੰਨਾ ਚਿਰ ਰੱਖਣਾ ਏ ਲਾ ਕੇ ਹੱਥ ਕੜੀਆਂ ਲੋੜ ਪਈ ਤਾਂ ਦਿਆਂਗੇ ਕੁਰਬਾਨੀਆਂ ਸਾਨੂੰ ਚੜ ਗਏ ਸ਼ਹੀਦੀਆਂ ਦੇ ਰੰਗ ਨੇ ਭਾਵੇਂ ਜੇਲਾਂ ਵਿੱਚ ਬੀਤੀਆਂ ਜਵਾਨੀਆਂ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਭਾਵੇਂ ਜੇਲਾਂ ਵਿੱਚ ਬੀਤੀਆਂ ਜਵਾਨੀਆਂ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਲੈ ਆਪਾਂ ਦਿਲਾ ਸੀ 1984 ਦਾ ਚੁਣ ਚੁਣ ਵੈਰੀਆਂ ਨੂੰ ਮਾਰਿਆ ਚੁਣ ਚੁਣ ਵੈਰੀਆਂ ਨੂੰ ਮਾਰਿਆ ਜਿੰਨੇ ਸੁੱਖੇ ਲਾ ਦਿੱਤਾ ਨੁਕਰੇ ਫਿਰਦਾ ਸੀ ਵੇਦਾ ਹੰਕਾਰਿਆ ਫਿਰਦਾ ਸੀ ਵੇਦਾ ਹੰਕਾਰਿਆ ਅੱਤਵਾਦੀ ਕਹਿ ਸਿੱਖਾਂ ਨੂੰ ਵੈਰੀ ਜੇਲਾਂ ਵਿੱਚ ਕਰੀ ਜਾਂਦੇ ਬੰਦ ਨੇ ਭਾਵੇਂ ਜੇਲਾਂ ਵਿੱਚ ਬੀਤੀਆਂ ਜਵਾਨੀਆਂ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਭਾਵੇਂ ਜੇਲਾਂ ਵਿੱਚ ਬੀਤੀਆਂ ਜਵਾਨੀਆਂ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਵੈਰੀਆਂ ਨੂੰ ਸਬਕ ਸਿਖਾਵਾਂਗੇ ਅਸੀਂ ਵੈਰੀਆਂ ਨੂੰ ਸਬਕ ਸਿਖਾਵਾਂਗੇ ਉਹ ਕੱਲੇ ਕੱਲੇ ਵੈਰੀ ਤਾਂ ਹੀ ਸੋਧ ਕੇ ਅਸੀਂ ਖਾਲਸੇ ਦਾ ਫਰਜ਼ ਨਿਭਾਵਾਂਗੇ ਅਸੀਂ ਖਾਲਸੇ ਦਾ ਫਰਜ਼ ਨਿਭਾਵਾਂਗੇ ਲਾ ਦਿਆਂਗੇ ਸਿਰਾਂ ਦੀਆਂ ਬਾਜ਼ੀਆਂ ਅਸਾਂ ਚੁਣ ਲੈ ਸ਼ਹੀਦੀਆਂ ਦੇ ਪੰਗ ਨੇ ਭਾਵੇਂ ਜੇਲਾਂ ਵਿੱਚ ਬੀਤੀਆਂ ਜਵਾਨੀਆਂ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਭਾਵੇਂ ਜੇਲਾਂ ਵਿੱਚ ਬੀਤੀਆਂ ਜਵਾਨੀਆਂ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਇੱਕ ਵਾਰੀ ਜੰਮਣਾ ਤੇ ਮਰਨਾ ਜ਼ਿੰਦਗੀ ਵਾਲਿਆ ਗੱਲਾਂ ਸੱਚੀਆਂ ਇੱਕ ਵਾਰੀ ਜੰਮਣਾ ਤੇ ਮਰਨਾ ਇਹ ਪ੍ਰਿੰਗੜੀ ਵਾਲਿਆ ਗੱਲਾਂ ਸੱਚੀਆਂ ਉੱਡਣਾ ਪਰਿੰਦੇ ਅਸਮਾਨ ਨੂੰ ਜਦੋਂ ਬੇੜੀਆਂ ਗੁਲਾਮੀ ਦੀਆਂ ਕੱਟੀਆਂ ਸਬਰ ਸਿਦਕ ਤੇ
ਦੱਸੀਆਂ ਪਿੰਗੜੀ ਬਣਿਆ ਗੱਲਾਂ ਸੱਚੀਆਂ ਆਏ ਉੱਡਣਾ ਪਰਿੰਦੇ ਆਸਮਾਨ ਨੂੰ ਜਦੋਂ ਬੇੜੀਆਂ ਗੁਲਾਮੀ ਦੀਆਂ ਕੱਟੀਆਂ ਜਦੋਂ ਬੇੜੀਆਂ ਗੁਲਾਮੀ ਦੀਆਂ ਕੱਟੀਆਂ ਦੀ ਹੋਈ ਕੌਮ ਨੂੰ ਜਗਾਉਣ ਲਈ ਕੁਲਦੀਪ ਨੇ ਵੀ ਲਿਖ ਦਿੱਤੇ ਛੰਦ ਨੇ ਭਾਵੇਂ ਜੇਲਾਂ ਵਿੱਚ ਬੀਤੀਆਂ ਜਵਾਨੀਆਂ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਭਾਵੇਂ ਜੇਲਾਂ ਵਿੱਚ ਬੀਤੀਆਂ ਜਵਾਨੀਆਂ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ ਅੱਜ ਮੈਂ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇੋਂ ਲੰਘ ਰਿਹਾ ਹਾਂ ਪਰ ਅੱਜ ਇਹਨੇ ਮੇਰੇ ਸਾਹਮਣੇ ਸਿਰ ਨਹੀਂ ਝੁਕਾਇਆ ਸ਼ਾਇਦ ਇਹਨੂੰ ਆਦਾਬ ਭੁੱਲ ਗਏ ਨੇ ਮੈਂ ਵੀ ਤਾਂ ਬਘੇਲ ਸਿੰਘ ਨਹੀਂ ਰਿਹਾ ਦਿੱਲੀ ਤੇ ਦਿੱਲੀ ਦਾ ਲਾਲ ਕਿਲਾ ਇਹਨਾਂ ਦਾ ਕੀ ਹੈ ਇਹ ਤੇ ਤਲਵਾਰਾਂ ਨੂੰ ਨਮਸਕਾਰਾਂ ਕਰਦੇ ਨੇ ਇਹ ਤਲਵਾਰਾਂ ਵਾਲਿਆਂ ਦਾ ਪਾਣੀ ਭਰਦੇ ਨੇ ਮੈਂ ਵੀ ਜਦ ਤਲਵਾਰ ਉਠਾਵਾਂਗਾ ਬਘੇਲ ਸਿੰਘ ਬਣ ਕੇ ਆਵਾਂਗਾ ਉਦੋਂ ਇਹ ਸਿਰ ਝੁਕਾਉਣਗੇ ਉਦੋਂ ਇਹ ਨਜ਼ਰਾਂ ਵਿਛਾਉਣਗੇ ਇਹ ਬੇਬਾਕ ਬੋਲ ਨੇ ਸਰਦਾਰ ਗਜਿੰਦਰ ਸਿੰਘ ਜੀ ਖਾਲਸਾ ਜਲਾਵਤਨੀ ਸਿੱਖ ਯੋਧੇ ਹਾਈ ਐਕਰ ਜਿਨ੍ਹਾਂ ਦੇ ਅੰਦਰ ਕੌਮੀ ਜਜ਼ਬਾ ਯਾਦ ਰੱਖੋ ਆਖਰੀ ਮੁਕਾਮ ਤੱਕ ਭਰਿਆ ਹੋਇਆ ਸੀ ਜਿਹੜੇ ਪਿਛਲੇ ਦਿਨੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਅਕਾਲ ਚਲਾਣਾ ਕਰ ਗਏ ਨੇ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਸਿਰ ਚੁੱਕ ਕੇ ਜੀਵਿਆ ਨਾ ਕਿਸੇ ਨੂੰ ਮਿਹਣਾ ਨਾ ਕਿਸੇ ਨੂੰ ਜਿਤਾਇਆ ਕਿ ਮੈਂ ਕੌਮ ਵਾਸਤੇ ਇੰਨਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਜੋ ਕੁਝ ਉਹਨਾਂ ਦੇ ਅੰਦਰ ਸੀ ਉਹਨਾਂ ਨੇ ਆਪਣੀ ਕਲਮ ਦੇ ਨਾਲ ਕਾਗਜ਼ ਦੀ ਹਿੱਕ ਉੱਤੇ ਉਸ ਨੂੰ ਆਪਣੇ ਜਜ਼ਬਾਤਾਂ ਰਾਹੀਂ ਉਜਾਗਰ ਕਰਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਉਸ ਮਹਾਨ ਸਿੱਖ ਯੋਧੇ ਮਹਾਨ ਸ਼ਹੀਦ ਕਿਉਂਕਿ ਸ਼ਹੀਦ ਦਾ ਮਤਲਬ ਹੈ ਗਵਾਹੀ ਦੇਣ ਵਾਲਾ ਜਿਹੜਾ ਸੱਚ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਦਾ ਹੈ ਅੱਜ ਉਹਨਾਂ ਦੀ ਆਪਾਂ ਅੰਤਮ ਅਰਦਾਸ ਅੰਦਰ ਸਹਿਜ ਪਾਠ ਦੇ ਭੋਗ ਓਨਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਜੋ ਆਰੰਭ ਹੋਏ ਸਨ ਅੱਜ ਪਾਏ ਗਏ ਨੇ ਆਪਾਂ ਅੰਤਮ ਅਰਦਾਸ ਅੰਦਰ ਸ਼ਮੂਲੀਅਤ ਕਰ ਰਹੇ ਹਾਂ ਆਓ ਇੱਕ ਵਾਰ ਸਾਰੀ ਸੰਗਤ ਚੜ੍ਹਦੀ ਕਲਾ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜਨ ਦੀ ਜਾਚ ਮੈਂ ਮਾਂ ਦੇ ਪੇਟ ਵਿੱਚੋਂ ਸਿੱਖੀ ਹੈ ਕਿਉਂਕਿ ਮਾਂ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਤੇ ਮਾਂ ਰਣਜੀਤ ਕੌਰ ਬਾਗੀ ਬਿਰਤੀ ਦੀ ਮਾਲਕ ਹੈ ਉਹ ਮਾਤਾ ਗੁਜਰੀ ਜੀ ਦੀ ਧੀ ਹੈ ਉਸ ਮਾਂ ਦੀ ਧੀ ਜਿਸ ਮਾਂ ਨੇ ਪੋਤੇ ਵਜ਼ੀਰੇ ਨਾਲ ਟਕਰਾਉਣ ਵਾਸਤੇ ਸਰਹਿੰਦ ਦੀ ਕਚਹਿਰੀ ਅੰਦਰ ਤੋਰੇ ਸਨ ਭਾਈ ਗਜਿੰਦਰ ਸਿੰਘ ਜੀ ਖਾਲਸਾ ਲਿਖਦੇ ਨੇ ਕਹਿੰਦੇ ਲੜਨ ਦੀ ਜਾਚ ਮੈਂ ਮਾਂ ਦੇ ਪੇਟ ਵਿੱਚੋਂ ਸਿੱਖੀ ਹੈ ਕਲਮ ਬੋਲ ਤਲਵਾਰ ਲੜਾਈ ਕੋਈ ਵੀ ਹੋਵੇ ਤਾਰ ਕਲਮ ਤੋਂ ਤਲਵਾਰ ਤੱਕ ਅਤਿਅੰਤ ਤਿੱਖੀ ਹੈ ਅੱਜ ਕਲਮਾਂ ਖਾਮੋਸ਼ ਹੋ ਗਈਆਂ ਇੱਕ ਵੱਡਾ ਕਵੀ ਹਿੰਦੁਸਤਾਨ ਦਾ ਸ੍ਰੀ ਸੁਰਜੀਤ ਪਾਤਰ ਦੁਨੀਆ ਨੂੰ ਅਲਵਿਦਾ ਕਹਿ ਗਿਆ ਲੱਖਾਂ ਕਰੋੜਾਂ ਕਲਮਾਂ ਨੇ ਸ਼ਰਧਾਂਜਲੀ ਦਿੱਤੀ ਗੁਲਾਮ ਕਲਮਾਂ ਉਹਦੇ ਹੱਕ ਵਿੱਚ ਬੋਲੀਆਂ ਵੱਡਾ ਕਵੀ ਸੀ ਪੰਜਾਬੀ ਦਾ ਕਵੀ ਮਾਂ ਬੋਲੀ ਦਾ ਸੱਚਾ ਸੇਵਕ ਸ਼ਰਧਾਂਜਲੀ ਦੇਣੀ ਬਣਦੀ ਸੀ ਲੇਕਿਨ ਜਦੋਂ ਅੱਜ ਭਾਈ ਗਜਿੰਦਰ ਸਿੰਘ ਜੀ ਖਾਲਸਾ ਅੱਜ ਸਿੱਖ ਜਲਾਵਤਨੀ ਯੋਧਾ ਅਕਾਲ ਚਲਾਣਾ ਕਰ ਗਿਆ ਤੇ ਅੱਜ ਲੇਖਕਾਂ ਦੀਆਂ ਕਲਮਾਂ ਖਾਮੋਸ਼ ਕਿਉਂ ਹੋ ਗਈਆਂ ਉਸ ਕਲਮ ਦੇ ਹੱਕ ਵਿੱਚ ਕੋਈ ਕਲਮ ਕਿਉਂ ਨਾ ਉੱਠੀ ਤਾਂ ਨਾ ਉੱਠੀ ਕਿਉਂਕਿ ਅੱਜ ਕਲਮ ਵੀ ਗੁਲਾਮ ਹੈ ਕਲਮਾਂ ਵਾਲੇ ਹੱਥ ਵੀ ਗੁਲਾਮ ਨੇ ਲੇਕਿਨ ਅੱਜ ਉਹਦੀ ਗੱਲ ਕਿਵੇਂ ਕਰਦੇ ਉਹ ਕਿਉਂਕਿ ਜਿਹਦੀ ਕਲਮ ਨੇ ਸਦਾ ਆਜ਼ਾਦੀ ਦੀ ਗੱਲ ਕੀਤੀ ਸੀ ਜਿਹਦੀ ਕਲਮ ਨੇ ਆਜ਼ਾਦੀ ਦੀ ਗੱਲ ਕੀਤੀ ਜਿਹਦੀ ਕਲਮ ਨੇ ਹਲੂਣਾ ਦਿੱਤਾ ਜਜ਼ਬਾਤਾਂ ਨੂੰ ਉਜਾਗਰ ਕਰਕੇ ਆਖਿਆ ਕਿ ਇਹ ਗੁਲਾਮੀ ਦਾ ਜੂਲਾ ਸਿਰ ਤੋਂ ਲਾ ਕੇ ਆਓ ਆਪਣੇ ਕੌਮੀ ਘਰ ਦੀ ਪ੍ਰਾਪਤੀ ਵਾਸਤੇ ਜੂਝੀਏ ਤੇ ਸਦਾ ਜੂਝੇ ਉਹਨਾਂ ਦੇ ਆਖਰੀ ਬੋਲ ਮੈਂ ਪਾਉਣ ਆਜ਼ਾਦ ਹਾਂ ਦਰਸਾ ਗਈ ਦੁਨੀਆ ਦੇ ਸਾਹਮਣੇ ਕਿ ਮੈਂ ਸਿਰ ਚੁੱਕ ਕੇ ਜੀਵਿਆ ਹਾਂ ਮੈਨੂੰ ਸਿਰ ਝੁਕਾਉਣਾ ਆਉਂਦਾ ਨਹੀਂ ਤੇ ਨਾ ਮੈਂ ਸਿਰ ਝੁਕਾ ਕੇ ਗੈਰਾਂ ਦੇ ਸਾਹਮਣੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਲਵਾਂਗਾ ਉਹਨਾਂ ਨੇ ਸਿਰ ਜਿਹੜਾ ਧੜ ਉੱਤੇ ਲੱਗਾ ਸੀ
ਉਹਨਾਂ ਨੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟਾ ਕੀਤਾ ਸੀ। ਸੱਚਮੁੱਚ ਅਸੀਂ ਤੇ ਮੱਥਾ ਟੇਕਦੇ ਆ, ਫਾਰਮੈਲਿਟੀ ਕੀਤੀ, ਸਿਰ ਚੁੱਕ ਲਿਆ, ਪਰ ਜਿਹੜਾ ਸੀਸ ਭਾਈ ਗੁਰਜਿੰਦਰ ਸਿੰਘ ਜੀ ਖਾਲਸਾ ਹੋਣਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਝੁਕਾ ਦਿੱਤਾ, ਉਹਨਾਂ ਨੇ ਝੁਕਾਇਆ, ਉਹਨਾਂ ਝੁਕਿਆ ਨਹੀਂ। ਉਹਨਾਂ ਨੇ ਦੁਨੀਆ ਦੇ ਸਾਹਮਣੇ ਗੱਲ ਦੱਸ ਦਿੱਤੀ ਕਿ ਮੇਰੇ ਧੜ ਤੇ ਲੱਗਾ ਹੋਇਆ ਸਿਰ ਮੇਰਾ ਨਹੀਂ ਹੈ, ਮੇਰਾ ਸਿਰ ਨਹੀਂ ਹੈ। ਜਿਹੜੀ ਚੀਜ਼ ਮੇਰੀ ਹੈ ਹੀ ਨਹੀਂ, ਫਿਰ ਮੈਂ ਉਹਦਾ ਸੌਦਾ ਵੀ ਕਿਵੇਂ ਕਰ ਸਕਦਾ ਹਾਂ? ਕਿਵੇਂ ਕਰਾਂ ਸੌਦਾ ਉਹਦਾ? ਸਾਨੂੰ ਇਹ ਚੀਜ਼ ਦਾ ਚੇਤਾ ਹੀ ਨਹੀਂ ਕਿ ਸਾਡੇ ਧੜ ਤੇ ਲੱਗਾ ਹੋਇਆ ਸਿਰ ਸਾਡਾ ਹੈ ਕਿ ਜਾਂ ਕਿਸੇ ਹੋਰ ਦਾ। ਜਿਹੜੀ ਅਮਾਨਤ ਹੋਵੇ ਨਾ, ਅਸੀਂ ਅਮਾਨਤ ਆਪਣੀ ਜਾਨ ਨਾਲੋਂ ਵੱਧ ਸੰਭਾਲ ਕੇ ਰੱਖਦੇ ਹਾਂ, ਕਿਉਂਕਿ ਇਹ ਚੀਜ਼ ਮੇਰੇ ਕੋਲ ਅਮਾਨਤ ਹੈ। ਇਸ ਅਮਾਨਤ ਅੰਦਰ ਕਦੇ ਖਿਆਨਤ ਨਹੀਂ ਹੋਣੀ ਚਾਹੀਦੀ। ਜੇ ਇਹ ਅਮਾਨਤ ਅੰਦਰ ਕੋਈ ਖਿਆਨਤ ਹੋ ਗਈ ਤੇ ਮੈਂ ਮੂੰਹ ਕਿਹੜਾ ਵਿਖਾਵਾਂਗਾ? ਉਹ ਸਿਰ ਭਾਈ ਗਜਿੰਦਰ ਸਿੰਘ ਜੀ ਖਾਲਸਾ ਉਹਨਾਂ ਦੇ ਧੜ ਉੱਤੇ ਲੱਗਾ ਸੀ। ਉਹ ਕਹਿੰਦੇ ਇਹ ਸਿਰ ਮੇਰਾ ਨਹੀਂ, ਇਹ ਗੁਰੂ ਕਲਗੀਧਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਮਾਨਤ ਹੈ। ਮੈਂ ਅਮਾਨਤ ਸੰਭਾਲ ਕੇ ਰੱਖਣੀ ਹੈ। ਜਦੋਂ ਮੈਂ ਸੱਚਖੰਡ ਵਿੱਚ ਜਾਣਾ ਹੈ ਤੇ ਪੰਥ ਦੇ ਵਾਲੀ ਨੂੰ ਮੈਂ ਮੂੰਹ ਕਿਹੜਾ ਵਿਖਾਵਾਂਗਾ ਜੇ ਮੈਂ ਇਹ ਸਿਰ ਗੈਰਾਂ ਦੇ ਸਾਹਮਣੇ ਝੁਕਾ ਦਿੱਤਾ। ਨਹੀਂ ਝੁਕਾਇਆ ਉਹਨਾਂ ਨੇ। ਕਹਿੰਦੇ ਨੇ ਕਿ 1971 ਦਸੰਬਰ ਡੇਰਾ ਬੱਸੀ ਜਿਮਨੀ ਚੋਣ ਭਾਰਤ ਦੀ ਪ੍ਰਧਾਨ ਮੰਤਰੀ ਆਈ ਹੈ। ਕਹਿੰਦੇ ਨੇ ਕਿ ਉਹਦੇ ਵਿੱਚ ਕੁਝ ਨੌਜਵਾਨਾਂ ਨੂੰ ਲੈ ਕੇ ਨਾਲ ਸਿੱਖ ਹੋਮਲੈਂਡ ਦੇ ਪਰਚੇ ਸੁੱਟੇ, ਤਸ਼ੱਦਦ ਚੱਲਿਆ, ਫਿਰ ਸੰਤਾਪ, ਜੇਲ੍ਹ, ਮਾਰ-ਕੁੱਟ, ਤਸੀਹੇ, ਇਹ ਚੀਜ਼ਾਂ ਚੱਲੀਆਂ। ਫਿਰ ਇੱਕ ਸ਼ਾਇਰ ਦਾ ਜਨਮ ਹੋਇਆ ਉਹਨਾਂ ਦੇ ਅੰਦਰ, ਜਿਨ੍ਹਾਂ ਨੇ ਦੁਨੀਆ ਦੇ ਸਾਹਮਣੇ ਇਹ ਗੱਲ ਰੱਖੀ ਕਿ ਹਿੰਦੁਸਤਾਨ ਅੰਦਰ ਸਿੱਖ ਕੌਮ ਗੁਲਾਮ ਹੈ। ਸਾਡੇ ਬਹੁਤੇ ਬੰਦੇ ਅੱਜ ਗੁਲਾਮੀ ਮੰਨਣ ਵਾਸਤੇ ਤਿਆਰ ਨਹੀਂ। ਉਹ ਕਹਿੰਦੇ ਕਿਵੇਂ ਗੁਲਾਮ? ਆਪਣੀ ਮਰਜ਼ੀ ਦੇ ਨਾਲ ਜਿਉਂਦੇ ਆ, ਆਪਣੀ ਮਰਜ਼ੀ ਦੇ ਨਾਲ ਉੱਠਦੇ ਆ, ਬਹਿੰਦੇ ਆ। ਗੁਲਾਮੀ ਨਹੀਂ ਤੇ ਹੋਰ ਕੀ ਹੈ? 43 ਸਾਲ ਜਲਾਵਤਨੀ ਦਾ ਦੌਰ, 43 ਸਾਲ ਹਿੰਦੁਸਤਾਨ ਦੀ ਧਰਤੀ ਉੱਤੇ। ਬਾਕੀ ਸਟੇਟਾਂ ਵਾਸਤੇ NSA 1 ਸਾਲ, ਪੰਜਾਬ ਵਾਸਤੇ 2 ਸਾਲ। ਹਿੰਦੁਸਤਾਨ ਦੀ ਧਰਤੀ ਉੱਤੇ ਪਾਂਡੇ ਹਾਈਜੈਕ ਕਰ ਲੈਣ ਜਹਾਜ਼। ਯਾਦ ਰੱਖੋ, ਵਜ਼ੀਰੀਆਂ, ਟਿਕਟਾਂ ਮਿਲਦੀਆਂ ਨੇ। ਇੱਥੇ ਭਾਈ ਮੁਸੀਬਤ ਸਿੰਘ ਵਰਗਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇੱਥੇ ਭਾਈ ਗਜਿੰਦਰ ਸਿੰਘ ਵਰਗੇ ਜਲਾਵਤਨੀ ਹੰਡਾਉਂਦੇ ਹੋਏ, ਯਾਦ ਰੱਖੋ ਕੌਮ ਦੇ ਹੱਕ ਦੀ ਗੱਲ ਕਰਦੇ ਹੋਏ, ਪ੍ਰਦੇਸ਼ ਦੀ ਧਰਤੀ ਉੱਤੇ ਭਾਵੇਂ ਉਹ ਵੀ ਸਾਡਾ ਹੀ ਹੈ, ਯਾਦ ਰੱਖੋ ਆਪਣੇ ਆਖਰੀ ਸਾਹ ਲੈਂਦੇ ਨੇ। ਆਓ ਇੱਕ ਵਾਰ ਇੱਕ ਰਚਨਾ ਹੱਲੇ ਦੇ ਨਾਲ ਹੀ ਕਹਿ ਦੇਣੀ ਹੈ। ਕਹਿੰਦੇ ਨੇ ਕਿ 1978 ਦਾ ਨਿਰੰਕਾਰੀ ਸਾਕਾ ਤੇ ਉਹਦੇ ਵਿੱਚ 13 ਗੁਰੂ ਕੇ ਲਾਲਾਂ ਦੀ ਸ਼ਹੀਦੀ। ਉਹਨਾਂ ਵਿੱਚ ਭਾਈ ਗਜਿੰਦਰ ਸਿੰਘ ਖਾਲਸਾ ਦਾ ਹਮਸਫਰਾਂ ਦਾ ਰਾਹੀ ਭਾਈ ਫੌਜਾ ਸਿੰਘ ਸ਼ਹੀਦ ਹੋ ਗਿਆ। ਅੰਤਾਂ ਦਾ ਪਿਆਰ, ਉਹਦੇ ਤੋਂ ਪਹਿਲਾਂ ਦਲ ਖਾਲਸਾ ਹੋਂਦ ਵਿੱਚ ਆਇਆ, ਕਿਉਂਕਿ ਲੰਮੀਆਂ ਵਿਚਾਰਾਂ ਮੇਰੇ ਤੋਂ ਪਹਿਲਾਂ ਮੇਰੀ ਕੌਮ ਦੇ ਸੁਹਿਰਦ ਜਾਗਰੂਕ ਲੋਕਾਂ ਨੇ ਆਪਦੀਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਉਹ ਦਲ ਖਾਲਸਾ ਸਰਦਾਰ ਕਪੂਰ ਸਿੰਘ ਹੁਣਾਂ ਦੀ ਕਾਢ, ਲੇਕਿਨ ਇਹ ਸੋਚ ਭਾਈ ਗਜਿੰਦਰ ਸਿੰਘ, ਸਰਦਾਰ ਹਰਸਿਮਰਨ ਸਿੰਘ ਹੁਣਾਂ ਦੇ ਜਿਹਨ ਅੰਦਰ ਉਪਜੀ ਹੈ, ਜਿਸ ਨੂੰ ਅਮਲੀ ਜਾਮਾ ਚੇਤੇ ਰੱਖੋ ਸਰਦਾਰ ਕਪੂਰ ਸਿੰਘ ਹੁਣਾਂ ਨੇ ਪਹਿਨਾਉਣਾ ਕੀਤਾ ਹੈ। ਕਹਿੰਦੇ ਨੇ ਕਿ ਦਲ ਖਾਲਸਾ ਉਹੀਓ ਜਥੇਬੰਦੀ ਜਿਨ੍ਹਾਂ ਨੇ ਮੁਗਲਾਂ ਨੂੰ ਵਕਤ ਪਾਇਆ, ਜਿਨ੍ਹਾਂ ਨੇ ਖਾਨ ਬਹਾਦਰ ਜ਼ਕਰੀਆ ਖਾਨ, ਦਲੇਰੇ ਜੰਗ ਅਬਦੁਲ ਸਮਦ ਖਾਨ, ਉਹਦੇ ਤੋਂ ਬਾਅਦ ਯਹੀਆ ਖਾਨ ਦੇ ਨਾਲ ਲੋਹਾ ਲੈਂਦਿਆਂ ਆਖਿਰਕਾਰ ਖਾਲਸਾਈ ਰਾਜ ਕਾਇਮ ਕਰਕੇ ਸਾਹ ਲੈਣਾ ਕੀਤਾ ਸੀ। ਉਹੀਓ ਜਥੇਬੰਦੀ ਉਸੇ ਹੀ ਮਕਸਦ ਦੇ ਨਾਲ ਹੋਂਦ ਵਿੱਚ ਆਈ ਸੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ, ਸਾਡਾ ਵੱਖਰਾ ਰਾਜ ਚਾਹੀਦਾ ਹੈ। ਸਿੱਖ ਹੋਮਲੈਂਡ ਦੀ ਪ੍ਰਾਪਤੀ ਵਾਸਤੇ ਜੂਝੇ ਨੇ। ਕਹਿੰਦੇ ਨੇ ਕਿ ਉਦੋਂ ਹੀ ਭਾਈ ਫੌਜਾ ਸਿੰਘ ਦੀ ਸ਼ਹਾਦਤ, ਨਿਰੰਕਾਰੀ ਕਾਂਡ ਵਾਪਰਿਆ ਤੇ ਇੱਕ ਅਖਬਾਰ ਦਾ ਸੰਪਾਦਕ ਲਾਲਾ ਜਗਤ ਨਾਰਾਇਣ, ਜਿਹੜਾ ਅਖਬਾਰਾਂ ਵਿੱਚ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ, ਗੁਰੂ ਸਾਹਿਬਾਨਾਂ ਦੇ ਖਿਲਾਫ ਗਲਤ ਬਿਆਨਬਾਜ਼ੀ ਕਰਦਾ, ਗੁਰੂ ਕੇ ਸਿੰਘਾਂ ਨੇ ਝਟਕਾ ਦਿੱਤਾ। ਦੋਸ਼ ਲੱਗਾ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਉੱਤੇ ਕਿ ਇਹ ਕਤਲ ਇਹਨਾਂ ਨੇ ਕਰਵਾਇਆ। ਇਹਨਾਂ ਦੀ ਗ੍ਰਿਫਤਾਰੀ ਹੋਈ। ਕਹਿੰਦੇ ਨੇ ਕਿ ਗ੍ਰਿਫਤਾਰੀ ਹੋਈ ਇਸੇ ਰੋਸ ਵਜੋਂ ਭਾਈ ਗਜਿੰਦਰ ਸਿੰਘ ਦੀ ਖਾਲਸਾ ਇਹਨਾਂ ਦੇ ਨਾਲ, ਕਹਿੰਦੇ ਨੇ ਕਿ ਹੋਰ ਸਰਦਾਰ ਜਸਵੀਰ ਸਿੰਘ ਹੋਣੀ, ਸਰਦਾਰ ਦੀਨਦਰਪਾਲ ਸਿੰਘ ਹੋਣੀ, ਇਹਨਾਂ ਦੇ ਨਾਲ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਮਾਸਟਰ ਕਰਮ ਸਿੰਘ, 5 ਗੁਰੂ ਕੇ ਲਾਲ। ਕਹਿੰਦੇ ਨੇ ਕਿ 에ਅਰ ਇੰਡੀਆ ਦਾ 423 IC ਹਵਾਈ ਜਹਾਜ਼ ਜਿਹੜਾ ਸ੍ਰੀਨਗਰ ਜਾ ਰਿਹਾ ਹੈ ਦਿੱਲੀ ਤੋਂ, ਉਹਦੇ ਤੋਂ ਪਹਿਲਾਂ ਇਹਨਾਂ ਨੇ ਸਫ਼ਰ ਕੀਤਾ ਹੈ। ਪਹਿਲੀ ਵਾਰ ਉਹਦਾ ਮੁਆਇਨਾ ਕੀਤਾ, ਅੰਦਰ ਹੈ ਕੀ,
ਕਿਵੇਂ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਕਹਿੰਦੇ ਨੇ ਕਿ ਪੰਜੇ ਗੁਰੂ ਕੇ ਲਾਲ ਪੰਜ ਪ੍ਰਧਾਨੀ ਪ੍ਰਣਾਲੀ, ਪੰਜਾਂ 'ਚ ਪਰਮੇਸ਼ਰ, ਪੰਜੇ ਪਾਤਸ਼ਾਹ ਨੂੰ ਧਿਆ ਕੇ ਚੇਤੇ ਕਰਦੇ ਆ ਕੌਮ ਦੀ ਆਜ਼ਾਦੀ ਤੇ ਆਪਣੇ ਹੱਕਾਂ ਦੀ ਗੱਲ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕਰਨ ਵਾਸਤੇ ਉਹ ਜਜ਼ਬਾ ਦੇਹ ਸ਼ਿਵਾਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੂ, ਨਾ ਡਰੂ ਅਰ ਸੋਚ ਬਜਾਏ ਲਰੂ, ਨਿश्चय करे अपनी जीत करो और सिख हो अपने ही मन को, ए लालच हो गुण तो उजरो, जब आव की औद निधान बने अत ही रण में तब जूझ मरो दे धारनी। इन्हां पावन बाणियां दे जाप करन वाले बाजा वाले बादशाह ते शेर दूलिया ने भारती हवाई जहाज अगवा करके जिवें दुनिया दे सामने इंटरनेशनल वर्ग दे उत्ते अपने हक्कां दी आवाज़ नूं बुलंद कीता। उस तवक्कल दा नक्शा वडाले दा ढाडी जथा बेनती बई हे इउं कर रहे हैं।
ਮਲਕੀਤ ਸਿੰਘ ਜਾਂਦਾ ਬਲਹਾਰੇ, ਓ ਕਰਮੀ ਤੋਂ ਮਲਕੀਤ ਸਿੰਘ ਜਾਂਦਾ ਬਲਹਾਰੇ। ਜਹਾਜ਼ ਅਗਵਾ ਕਰਕੇ ਲਾਹੌਰ ਦੀ ਧਰਤੀ ਉੱਤੇ ਖੜਿਆ। ਇੰਟਰਨੈਸ਼ਨਲ ਲੀਡਰਾਂ ਦੀ ਮੀਟਿੰਗ ਅੰਦਰ ਬੈਠੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰੌਲਾ ਪਾਇਆ। ਆਖਿਰਕਾਰ ਪਾਕਿਸਤਾਨ ਸਰਕਾਰ ਨੇ ਗ੍ਰਿਫਤਾਰ ਕੀਤਾ। 13 ਸਾਲ ਕੁਝ ਮਹੀਨੇ ਦੀ ਜੇਲ੍ਹ ਕੱਟੀ। 43 ਸਾਲਾਂ ਦੀ ਜਲਾਵਤਨੀ ਨੂੰ ਭੋਗਦਿਆਂ ਕੌਮੀ ਜਜ਼ਬਾਤ ਦਿਲ 'ਚ ਰੱਖੇ, ਕਾਗਜ਼ ਉੱਤੇ ਉਕਰਦਿਆਂ ਹੋਇਆਂ ਆਪਣੀ ਧੀ ਨਾਲੋਂ ਵਿਛੋੜਾ। ਯਾਦ ਰੱਖੋ, ਪਤਨੀ ਵੱਖ-ਵੱਖ ਦੇਸ਼ਾਂ ਦੇ ਵਿੱਚ ਭਟਕਦੀ ਹੈ, ਸੌਖਾ ਨਹੀਂ ਹੈ ਇਹ। ਤੇ ਜਿਹੜਾ ਉਸ ਸਮੇਂ ਇਸ ਦੌਰ ਵਿੱਚੋਂ ਗੁਜ਼ਰਦਾ ਹੈ, ਇਹ ਤੇ ਉਹ ਜਾਣੇ ਉਹਦੇ ਤੇ ਕੀ ਬੀਤਦੀ ਹੈ। ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਜਜ਼ਬਾ ਇਹੋ ਹੀ ਹੈ ਕੌਮੀ ਘਰ ਦੀ ਪ੍ਰਾਪਤੀ ਹੋਵੇ। ਤੇ ਉਹਨਾਂ ਦੀ ਕਲਮ ਨੇ ਕੂਕ ਕੇ ਇਹ ਗੱਲ ਆਖੀ, ਮੇਰਾ ਕੋਈ ਦੇਸ਼ ਨਹੀਂ ਹੈ ਯਾਰੋ, ਮੇਰਾ ਕੋਈ ਘਰ ਨਹੀਂ ਹੈ ਯਾਰੋ, ਮੈਂ ਬੇਘਰ ਹਾਂ, ਮੈਂ ਬੇਥਾਂ ਹਾਂ, ਬਸ ਹਾਂ ਜੇ ਕੁਝ ਉਹ ਡੁੱਲੇ ਹੋਏ ਲਹੂ ਦਾ ਇੱਕ ਧੁੰਦਲਾ ਨਿਸ਼ਾਨ ਹਾਂ। ਇਹ ਚੀਜ਼ਾਂ ਦਿਲ 'ਚ ਸਮੋਈ ਸਰਦਾਰ ਗਜਿੰਦਰ ਸਿੰਘ ਦੀ ਖਾਲਸਾ ਹਾਈ ਐਕਰ ਜਲਾਵਤਨੀ ਸਿੱਖ ਯੋਧੇ ਫਾਨੀ ਸੰਸਾਰ ਦੀ ਯਾਤਰਾ ਸਮਾਪਤ ਕਰਕੇ ਚਲੇ ਗਏ। ਲੇਕਿਨ ਉਹ ਦਿਲ ਵਿੱਚ ਇਹ ਗੱਲ ਲੈ ਕੇ ਗਏ ਕਿ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਭਾਵੇਂ ਖੁਸ਼ੀਆਂ ਸਾਥੋਂ ਸਰਦਾਰੀਆਂ ਨੇ, ਉਦੋਂ ਤੱਕ ਜੰਗ ਨਹੀਂ ਖਤਮ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ। ਉਹ ਖਾਲਸਾਈ ਨਿਸ਼ਾਨ ਫਿਰ ਝੂਲੇ, ਉਹ ਖਾਲਸਾਈ ਰਾਜ 1,45,000 ਮਰਬਾ ਮੀਲ ਦਾ ਜਿਹੜਾ ਸਾਡੇ ਕੋਲੋਂ ਖੁੱਸ ਗਿਆ। ਸੀਤਲ ਜੀ ਦੀਆਂ ਉਹ ਲਾਈਨਾਂ ਚੇਤੇ ਆਉਂਦੀਆਂ ਨੇ, ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ, ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ, ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖਤ ਵਾਲੇ, ਅਣਖ ਆਣ ਵਾਲੇ, ਸਾਡੇ ਸਿਰਾਂ ਤੇ ਕਲਗੀਆਂ ਸੋਹੰਦੀਆਂ ਸਨ, ਸਾਨੂੰ ਨਿਉਂਦੇ ਸਨ ਕਈ ਨਿਸ਼ਾਨ ਵਾਲੇ, ਸਾਡੇ ਚਮਕਦੀ ਤੇਗ ਦੀ ਧਾਰ ਅੱਗੇ ਭੇਟਾ ਧਰਦੇ ਸਨ ਕਾਬਲ ਈਰਾਨ ਵਾਲੇ, ਬਿਨਾਂ ਪੁੱਛਿਆ ਇੱਧਰ ਨਾ ਝਾਕਦੇ ਸਨ, ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ, ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ, ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ। ਆਓ ਭਾਈ ਗਜਿੰਦਰ ਸਿੰਘ ਦੀ ਖਾਲਸਾ ਜਲਾਵਤਨੀ ਸਿੱਖ ਯੋਧੇ, ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਜੀ। ਬੇਅੰਤ ਗੁਰੂ ਕੀ ਸੰਗਤ ਨੇ ਹਾਜ਼ਰੀਆਂ ਭਰੀਆਂ ਨੇ, ਸਾਰਿਆਂ ਦਾ ਧੰਨਵਾਦ। ਵੱਖ-ਵੱਖ ਕੰਟਰੀਆਂ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਆਗੂ ਸਹਿਬਾਨ, ਦਲ ਖਾਲਸਾ ਵਾਲੇ ਗੁਰਮੁਖ ਪਿਆਰਿਆਂ ਵੱਲੋਂ ਹਾਜ਼ਰੀਆਂ ਭਰੀਆਂ। ਉੱਥੇ ਭਾਈ ਸਤਨਾਮ ਸਿੰਘ ਜੀ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀਨਾਮਾ ਦਿੱਤਾ ਗਿਆ, ਉਸ ਵਕਤ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਕਾਇਮ ਕਰਦਿਆਂ ਪੰਜ ਪਿਆਰਿਆਂ ਦੇ ਰੂਪ ਅੰਦਰ ਉਹਨਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਲਬ ਕਰਕੇ ਆਖਿਆ ਸੀ ਕਿ ਜਿਹੜਾ ਇਹ ਮਾਫੀਨਾਮਾ ਦਿੱਤਾ ਹੈ ਇਹਦੀ ਜਵਾਬਦੇਹੀ ਬਣਦੀ ਹੈ, ਜਵਾਬ ਦਿਓ। ਉਹਨਾਂ ਨੂੰ ਉਸ ਇਵਜ਼ ਵਜੋਂ ਹਾ ਦਾ ਨਾਰਾ ਮਾਰਿਆ, ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਵੱਡਾ ਮੁੱਲ ਤਾਰਨਾ ਪਿਆ। ਉਹ ਵੀ ਬਿਰਾਜਮਾਨ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਜਿਹੜੀਆਂ ਰਚਨਾਵਾਂ ਢਾਡੀ ਜਥੇ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਪਹਿਲੀ ਰਚਨਾ ਭਾਵੇਂ ਜੇਲ੍ਹਾਂ ਵਿੱਚ ਬੀਤੀਆਂ ਜਵਾਨੀਆਂ, ਪਰ ਤਾਂ ਵੀ ਸਾਡੇ ਹੌਸਲੇ ਬੁਲੰਦ ਨੇ। ਇਹ ਕੁਲਦੀਪ ਪ੍ਰਿੰਗੜੀ ਵਾਲੇ ਦੀ ਲਿਖੀ ਹੋਈ ਰਚਨਾ, ਸਾਡੇ ਵੱਡੇ ਵੀਰ ਦੀ, ਜਿਸ ਨੇ ਲਿਖਿਆ ਸੀ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਦੂਸਰੀ ਰਚਨਾ ਭਾਈ ਗਜਿੰਦਰ ਸਿੰਘ ਦੀ ਖਾਲਸਾ, ਉਹਨਾਂ ਵੱਲੋਂ ਹਵਾਈ ਜਹਾਜ਼ ਹਾਈਜੈਕ ਕਰਨ ਦੀ। ਇਹ ਭਾਈ ਮਲਕੀਤ ਸਿੰਘ ਵਰਪਾਲ ਇੰਚਾਰਜ ਕੜਾਹ ਪ੍ਰਸ਼ਾਦ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੇਵਾਦਾਰ, ਉਹਨਾਂ ਦੀ ਲਿਖੀ ਹੋਈ ਹੈ। ਇਤਨੀ ਕੋ ਹਾਜ਼ਰੀ ਆਪ ਜੀਆਂ ਨੇ ਦਰ ਪ੍ਰਵਾਨ ਕਰ ਲੈਣੀ। ਦਾਸ ਜਗਦੀਪ ਸਿੰਘ ਵਡਾਲਾ ਵੀਰਮ, ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ, ਸਾਥੀ ਸੁਖਦੇਵ ਸਿੰਘ ਬੱਲ, ਬਲਜੀਤ ਸਿੰਘ ਮਹਿਦੀਪੁਰ, ਗੁਰਮੇਲ ਸਿੰਘ ਪ੍ਰਿੰਗੜੀ, ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ। ਹੋਈਆਂ ਭੁੱਲਾਂ ਦੀ ਮਾਫੀ ਮੰਗਦਾ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ, ਆਪ ਕੋਲੋਂ ਆਗਿਆ ਚਾਹੁੰਦਾ ਹੈ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਬੇਨਤੀ ਅੰਦਰ ਸ਼ਾਮਲ ਹੋਈਏ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਘਾਟਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ
फतेह फतेह। वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह। चेतन का सत्कार
ਵਿਸ਼ੇਸ਼ ਸਮਾਗਮ ਲਿਖੇ ਗਏ ਹਨ ਜਿਨ੍ਹਾਂ ਵਿੱਚ ਸੂਰਾ ਸੋ ਪਹਿਚਾਨੀਐ ਜੋ ਲਹਿ ਦੀਨ ਕੇ ਹੇਤ ਗੁਰਜਾ ਗੁਰਜਾ ਕੱਟ ਮਾਰੈ ਕਬਹੂ ਨਾ ਛਾੜੇ ਖੇਤ ਦਲ ਖਾਲਸਾ ਦੀ ਬਾਣੀ ਸਰਪ੍ਰਸਤ ਭਾਈ ਸਰ ਭਾਈ ਵਿਜੇਂਦਰ ਸਿੰਘ ਜੀ ਜੋ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਯਾਦ ਦੇ ਵਿੱਚ ਅੰਟਾਰੀਓ ਗੁਰਦੁਆਰਾ ਕਮੇਟੀ ਦਲ ਖਾਲਸਾ ਸਮੂਹ ਸਿੱਖ ਸੰਗਤਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਸਹਿਜ ਪਾਠ ਦੀ ਭੋਗ ਪਾਏ ਗਏ ਹਨ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੀ ਲੇਖੇ ਲਾ ਦਿੱਤੇ। 43 ਸਾਲ ਜਲਾਵਤਨੀ ਦੇ ਕੱਟੇ ਘਰ-ਬਾਰ ਤਿਆਗ ਕੇ ਕੌਮ ਦੇਸ਼ ਲਈ ਆਪਣਾ ਆਪ ਵਾਰ ਦਿੱਤਾ। ਉਹਨਾਂ ਦੀ ਯਾਦ ਵਿੱਚ ਸਮਾਗਮ ਕਰਾਏ ਗਏ। ਸੱਚੇ ਪਾਤਸ਼ਾਹ ਦੀ ਬਾਣੀ ਦਾ ਭਾਵ ਉਹਨਾਂ ਦੀ ਆਤਮਾ ਨੂੰ ਬਖਸ਼ਣਾ, ਕੌਮ ਨੂੰ ਚੜ੍ਹਦੀ ਕਲਾ ਬਖਸ਼ਣੀ। ਸੱਚੇ ਪਾਤਸ਼ਾਹ ਜੀਓ ਖਾਲਸਾ ਪੰਥ ਦੇ ਆਮ ਤੇ ਸ਼ਾਨ ਦੀ ਖਾਤਰ ਜਿਹਨਾਂ ਵਿੱਚ ਬੰਦ ਸਿੰਘਾਂ ਦੀਆਂ ਰਿਹਾਈਆਂ ਬਖਸ਼ੋ। ਸੰਗੀ ਸ਼ੋਰ ਦਾਤਾ ਜੀਓ ਸਮਾਗਮਾਂ ਵਿੱਚ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਕੀਤੇ ਗਏ, ਹਰ ਜਸ ਗਾਇਨ ਕੀਤੇ ਗਏ, ਕਥਾ ਵਿਚਾਰਾਂ ਹੋਈਆਂ, ਪੰਥ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ, ਢਾਡੀ ਵਾਰਾਂ ਗਾਇਨ ਕੀਤੀਆਂ ਗਈਆਂ। ਸੱਚੇ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦੀ ਪਾਠ ਕਰਦੇ ਆ, ਗੁਰਮਤਿ ਵਿਚਾਰਾਂ ਪੰਥ ਵਿਚਾਰਾਂ ਕਰਦਿਆਂ ਹੋਈਆਂ, ਭੁੱਲਾਂ ਚੁੱਕਾਂ ਮਾਫ ਕਰਦੀਆਂ। ਅੱਗੋਂ ਤੋਂ ਸੁਤੇ ਸਪਸ਼ਟ ਬਾਣੀ ਪੜ੍ਹਦੇ ਸਮਤ ਬਖਸ਼ੂ ਦਾਤਾਰ ਜੀਓ ਆਪਣੇ ਖਾਲਸਾ ਪੰਥ ਦੀ
ਸਭਨਾ ਦਾ ਸਾਹੋ ਸਜਣ ਸਚਾ ਪਾਤਸ਼ਾਹ ਸੇ ਸਮਾਜੈ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾ ਕਰਮ ਧਰਮ ਆਖੰਡ ਜੋ ਦਿਸੈ ਤਿਨ ਜਮ ਜਗ